ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਆਪਾਂ ਇਸ ਮੌਕੇ ਅਪਡੇਟ ਅਮਰੀਕਾ। ਅੱਜ 16 ਅਕਤੂਬਰ ਦਿਨ ਸ਼ਨਿਚਰਵਾਰ ਤੇ ਹਰ ਸ਼ਨਿਚਰਵਾਰ ਨੂੰ ਆਪਾਂ ਵਿਸ਼ੇਸ਼ ਤੌਰ ਦੇ ਉੱਤੇ ਗੱਲਬਾਤ ਕਰਦੇ ਹਾਂ US ਇਮੀਗ੍ਰੇਸ਼ਨ ਦੇ ਬਾਰੇ ਤੇ US ਇਮੀਗ੍ਰੇਸ਼ਨ ਦੀ ਗੱਲਬਾਤ ਕਰਨ ਦੇ ਲਈ ਆਪਣੇ ਨਾਲ ਜੁੜ ਚੁੱਕੇ ਨੇ US ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕੀਆਣਾ ਜੀ। ਜੀ ਇਹਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਅਟਰਨੀ ਟਿਰਕੀਆਣਾ ਜੀ। ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਅਪਡੇਟ ਅਮਰੀਕਾ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408 272 2500 4082722500। ਅਮਰਜੀਤ ਸਿੰਘ ਸਟਾਕਟਨ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਅਮਰਜੀਤ ਸਿੰਘ ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫ੍ਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਸਟਾਕਟਨ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ, ਜ਼ੈਂਡਰ ਮਾਰਗੇਜ ਅਤੇ ਰੀਅਲ estate, ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 5599052575, ਕੋਲੀਆ ਟਰੱਕ ਡਰਾਈਵਿੰਗ ਸਕੂਲ ਫ੍ਰੈਜ਼ਨੋ, ਹਾਈਵੇ 99 180 ਦੇ ਕਾਰਨਰ ਤੇ 53 ਫੁੱਟੇ ਟ੍ਰੇਲਰ ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਡਰਾਈਵ ਐਂਡ ਟ੍ਰੇਲਰਸ ਰੈਂਟ ਦੇ ਲਈ ਉਪਲਬਧ ਹਨ। ਸ਼ਾਪ ਦੇ ਲਈ ਮਕੈਨਿਕ ਦੀ ਜ਼ਰੂਰਤ ਹੈ। ਕਾਲ 5592663737। ਟਰੀਅਸ ਟਰੱਕਿੰਗ ਫ੍ਰੈਜ਼ਨੋ, ਜਿਹੜੇ ਕਿ ਸੋਲੋ ਟੀਮ ਟਰੱਕ ਡਰਾਈਵਰਸ ਹਾਇਰ ਕਰ ਰਹੇ ਹਨ। ਸੋਲੋ ਨੂੰ 60 ਸੈਂਟ ਤੇ ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 5598344000। ਤੇ ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਤੁਹਾਨੂੰ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 4159090503। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅਟਰਨੀ ਟਿਰਕੀਆਣਾ ਜੀ, ਅਸਾਈਲਮ ਦੀ ਸੀਰੀਜ਼ ਦੇ ਉੱਤੇ ਆਪਾਂ ਗੱਲਬਾਤ ਕਰ ਰਹੇ ਹਾਂ। ਬੰਦਾ ਪਹੁੰਚ ਚੁੱਕਾ ਆ ਇੱਥੇ, ਹੁਣ ਪੇਸ਼ ਵੀ ਹੋ ਗਿਆ ਆ, ਇੰਡੀਵਿਜੂਅਲ ਹੀਅਰਿੰਗ ਵੀ ਹੋ ਗਈ, ਅਦਾਲਤ ਦੇ ਵਿੱਚ ਸਵਾਲ ਜਵਾਬ ਵੀ ਜਿਹੜੇ ਆ ਉਹ ਪਿਛਲੇ ਜਿਹੜੇ ਆ ਸੀਰੀਜ਼ ਦੇ ਚੌਥੇ ਭਾਗ ਦੇ ਵਿੱਚ ਆਪਾਂ ਕਰ ਚੁੱਕੇ ਹਾਂ। ਸੋ ਅੱਜ ਪਾਰਟ 5 ਜਿਹੜਾ ਅਸਾਈਲਮ ਦਾ ਜਿਹੜਾ ਉਹ ਆਪਾਂ ਕਰ ਰਹੇ ਹਾਂ। ਸੋ ਇਸ ਦੇ ਵਿੱਚ ਕੀ ਜਿਹੜੀ ਆਪਾਂ ਗੱਲਬਾਤ ਜਿਹੜੀ ਕਰਨੀ ਹੈਗੀ ਅਟਰਨੀ ਟਿਰਕੀਆਣਾ ਜੀ? ਜੀ ਬਿਲਕੁਲ। ਸੋ ਪਿਛਲੀ ਵਾਰੀ ਆਪਾਂ ਗੱਲ ਕੀਤੀ ਸੀ ਕਿ ਤੁਹਾਡੀ ਗਵਾਹੀ ਹੋ ਗਈ, ਸਾਰੀ ਟੈਸਟਮਨੀ ਹੋ ਗਈ, ਡਾਇਰੈਕਟ ਤੇ ਕ੍ਰਾਸ ਐਗਜ਼ਾਮੀਨੇਸ਼ਨ ਹੋ ਗਿਆ ਸਾਰਾ, ਤੇ ਹੁਣ ਫਿਰ ਜੱਜ ਨੇ ਫੈਸਲਾ ਕਰਨਾ ਹੈ ਨਾ, ਜਾਂ ਜੱਜ ਤੁਹਾਡੇ ਫੇਵਰ 'ਚ ਫੈਸਲਾ ਕਰੂਗਾ ਜਾਂ ਤੁਹਾਡੇ ਅਗੇਂਸਟ ਫੈਸਲਾ ਕਰੂਗਾ। ਸੋ ਆਪਾਂ ਇਹ ਤੋਂ ਬਾਅਦ ਗੱਲ ਕਰਨੀ ਕਿ ਇਹ ਤੋਂ ਅੱਗੇ ਕਿੱਦਾਂ ਗੱਲ ਤੁਰਦੀ ਹੈ। ਸੋ ਜੀ ਇੱਕ ਤਾਂ ਉਹ, ਸੋ ਹਰ ਵਾਰ ਦੀ ਤਰ੍ਹਾਂ ਥੋੜ੍ਹਾ ਜਿਹਾ ਮੈਂ ਟਾਈਮ ਲਾਉਂਗਾ ਆਪਣਾ ਹਾਊਸਕੀਪਿੰਗ ਰੂਲਸ ਕਿ ਜਿਹੜੇ ਸਾਡੇ ਐਗਜ਼ਿਸਟਿੰਗ ਕਲਾਇੰਟ ਆ ਉਹਨਾਂ ਦੇ ਵਾਸਤੇ ਸੁਨੇਹਾ। ਜੀ ਸੋ ਕਾਫੀਆਂ ਨੂੰ ਪਤਾ ਹੀ ਆ ਆਲਰੇਡੀ ਕਿ ਜਿਹੜੇ ਨਵੇਂ ਅਸਾਈਲਮ ਫਾਈਲ ਹੋਏ ਆ, ਕਾਫੀ ਸ਼ਾਰਟ ਨੋਟਿਸ ਤੇ ਹੀਅਰਿੰਗ ਜਿੱਦਾਂ ਮਹੀਨੇ ਦਾ ਟਾਈਮ ਦੇ ਰਹੇ ਆ, ਤੇ ਕਾਫੀ ਸਾਰੀਆਂ ਹੀਅਰਿੰਗ ਜਿੱਦਾਂ ਸਕੈਜੂਲ ਹੋ ਰਹੀਆਂ। ਤੇ ਜਦੋਂ ਇਹ ਕਲਾਇੰਟਸ ਨੇ ਕੇਸ ਲਵਾਇਆ ਸੀਗਾ ਸਾਡੇ ਕੋਲ, ਉਦੋਂ ਉਹਨਾਂ ਨੇ ਇੱਕ ਬੇਸਿਕ ਕਹਿ ਲਓ ਜਿਹਨੂੰ ਕਹਿੰਦੇ ਫਾਰਮ ਫਾਈਲ ਕਰਦੇ ਉੱਦਾਂ ਕੇਸ ਲਵਾਇਆ ਸੀਗਾ। ਤੇ ਹੁਣ ਉਹ ਸੋਚਦੇ ਸੀਗੇ ਕਿ 2-3 ਸਾਲ 'ਚ ਆਊਗਾ, ਪਰ ਇਹ ਕੇਸ ਜਿੱਦਾਂ ਹੁਣ 2-2 ਮਹੀਨੇ 'ਚ ਆ ਰਹੇ ਆ। ਸੋ ਜਿਹੜਾ ਸਾਰਾ ਤੁਹਾਡਾ ਜਿਹੜਾ ਸਟੇਟਮੈਂਟ ਵਗੈਰਾ ਹੁੰਦੀ ਹੈ, ਐਫੀਡੇਵਿਟਸ ਵਗੈਰਾ, ਹਰੇਕ ਚੀਜ਼ ਹੁਣ ਡਿਊ ਆ। ਤੇ ਜਿਹੜਾ ਮਹੀਨਾ ਅਸਾਈਲਮ ਆਫਿਸ ਦਿੰਦਾ ਵੀ ਆ, ਉਹਨਾਂ ਨੇ ਕਿਹਾ ਕਿ 14 ਦਿਨ ਪਹਿਲਾਂ ਤੁਸੀਂ ਸਾਰਾ ਸਬਮਿਟ ਕਰਾਉਣਾ। ਤੇ ਸਾਡੇ ਕੋਲ ਫਿਰ ਲੈ ਦੇ ਕੇ ਸਿਰਫ 14 ਦਿਨ ਦਾ ਹੀ ਟਾਈਮ ਆਇਆ ਐਜ਼ ਅ ਲਾਅ ਫਰਮ, ਹੈ ਨਾ। ਸੋ ਤੁਸੀਂ ਥੋੜ੍ਹੀ ਜਿਹੀ ਇਹ ਪ੍ਰੋਬਲਮ ਸਮਝੋ ਕਿ ਜਿਹੜੇ ਆ ਹੁਣ 14 ਦਿਨ ਆਪਾਂ ਤੁਹਾਨੂੰ ਆਲਰੇਡੀ ਸਾਰਿਆਂ ਨੂੰ ਈਮੇਲ ਪਾ ਦਿੱਤੀਆਂ, ਲੈਟਰ ਭੇਜਤੀਆਂ ਕਿ ਤੁਸੀਂ ਹੁਣੇ ਸ਼ੁਰੂ ਕਰ ਦਿਓ, ਵੇਟ ਨਾ ਕਰੋ ਜੀ ਨੋਟਿਸ ਆਉਣ ਦੀ। ਕਿਉਂਕਿ 14 ਦਿਨ 'ਚ ਜੇ ਤੁਸੀਂ ਕਹੋਗੇ ਕਿ ਹੁਣ ਮੈਂ 7 ਦਿਨ ਮੈਂ ਲੈ ਲੈਣੇ ਜਾਂ 10 ਦਿਨ ਮੈਂ ਲੈ ਲੈਣੇ, ਫਿਰ ਮੈਂ ਵਕੀਲ ਨਾਲ ਗੱਲ ਕਰਦਾ, ਦੇਖਦਾ, ਸੋਚਦਾ, ਤਾਂ ਸਾਡੇ ਕੋਲ 4 ਦਿਨ ਹੀ ਬਚਣੇ ਆ, ਫਿਰ ਪ੍ਰੋਬਲਮ ਹੋ ਜਾਂਦੀ ਆ। ਤੇ ਸਟਾਫ ਤੋਂ ਸਾਰੇ ਤੋਂ ਕੰਮ ਕਰਾਉਣਾ। ਸੋ ਹੁਣ ਮੈਂ ਉਹਦੇ ਵਾਸਤੇ ਕੀ ਕੀਤਾ ਕਿ ਇੱਕ ਤਾਂ ਜਿਹੜੇ ਜਿੱਦਾਂ ਆਪਣੇ ਇਮੀਗ੍ਰੇਸ਼ਨ ਕੋਰਟ ਲੈਵਲ ਦੇ ਜਿਹੜੇ ਟਰਾਂਸਲੇਟਰ ਇੰਟਰਪ੍ਰੇਟਰ ਹੁੰਦੇ ਆ, ਉਹਨਾਂ ਨੂੰ ਇੰਗੇਜ ਕੀਤਾ, ਜਿਹੜੇ ਕਿ ਫੋਨ ਤੇ ਉਹਨਾਂ ਨੂੰ ਕਿਹਾ ਰਹੂਗੇ, ਤਾਂ ਕਿ ਜਿਹੜਾ ਮੇਰਾ ਸਾਰਾ ਸਟਾਫ ਆ, ਨਾਨ ਪੰਜਾਬੀ ਸਪੀਕਿੰਗ ਸਟਾਫ ਹੀ ਆ, ਉਹ ਤੁਹਾਡੇ ਨਾਲ ਗੱਲਬਾਤ ਕਰ ਸਕੇ। ਠੀਕ ਹੈ ਸੋ ਤੇ ਤੁਸੀਂ ਸਾਡੇ ਆਫਿਸ ਨਾਲ ਕੰਟੈਕਟ ਕਰਕੇ ਫਟਾਫਟ ਆਪਣਾ ਟਾਈਮ ਬੰਨੋ, ਤਾਂ ਕਿ ਉਹ ਜਿਹੜਾ ਇੰਟਰਪ੍ਰੇਟਰ ਟਰਾਂਸਲੇਟਰ ਅੱਗੇ ਉਹਨਾਂ ਦੀ ਵੀ ਅਵੇਲੇਬਿਲਿਟੀ ਕਿੱਦਾਂ ਹੁੰਦੀ ਆ, ਤੇ ਆਪਾਂ ਫਿਰ ਛੇਤੀ ਤਾਂ ਨਹੀਂ ਤੁਹਾਡੇ ਜਿਹੜੇ ਸਟੇਟਮੈਂਟਸ ਵਗੈਰਾ ਉਹ ਸਾਰਾ ਕੁਝ ਜਿਹੜਾ ਤਿਆਰ ਕਰੀਏ, ਕਿਉਂਕਿ ਸਾਡੇ ਕੋਲ ਫਿਰ ਟਾਈਮ ਨਹੀਂ ਬਚਣਾ। ਤੇ ਸੇਮ ਚੀਜ਼ ਇੱਦਾਂ ਹੀ ਇੰਡੀਆ ਵਾਲਿਆਂ ਨੇ, ਜਿਹਨਾਂ ਦੇ ਵਕੀਲ ਹੈਗੇ ਆ, ਉਹ ਆਪਣੇ ਵਕੀਲ ਆਲਰੇਡੀ
ਤਿਆਰ ਰੱਖਣ ਉੱਥੇ, ਸਾਡੇ ਨਾਲ ਸੰਪਰਕ ਕਰਾ ਦੇਣ ਤਾਂ ਕਿ ਐਫੀਡੇਵਿਟਸ ਵਗੈਰਾ ਉਹਨਾਂ ਨੂੰ ਆਪਾਂ ਕੋਆਰਡੀਨੇਟ ਕਰ ਸਕੀਏ ਕਿ ਕਿੱਦਾਂ ਚਾਹੀਦੇ ਆ। ਜਿਹਨਾਂ ਨੂੰ ਵਕੀਲ ਵਗੈਰਾ ਚਾਹੀਦੇ ਆ, ਉਹ ਸਾਨੂੰ ਕੰਟੈਕਟ ਕਰ ਲੈਣ। ਮੇਰੇ ਉੱਥੇ ਇੰਡੀਆ ਦੇ ਵਿੱਚ ਕਾਫੀ ਫਰੈਂਡਸ, ਕਿਉਂਕਿ ਮੈਂ ਉੱਥੇ ਲਾਇਰ ਸੀਗਾ, ਉੱਥੇ ਲਾਅ ਸਕੂਲ ਗਿਆ ਸੀਗਾ। ਜੀ, ਸੋ ਹਰੇਕ ਇਲਾਕੇ ਦੇ ਵਿੱਚ ਕੋਈ ਨਾ ਕੋਈ ਵਕੀਲ ਬੈਠਾ ਹੋਇਆ ਹੈ, ਤੁਹਾਨੂੰ ਆਪਾਂ ਵਕੀਲ ਪ੍ਰੋਵਾਈਡ ਵੀ ਕਰਾ ਸਕਦੇ ਹਾਂ। ਸੋ ਜੀ, ਇਹ ਤੁਸੀਂ ਹੁਣ ਤੁਹਾਡੇ ਤੇ ਹੈ ਕਿ ਜੇ ਤੁਸੀਂ ਹੁਣੇ ਰੀਸੈਂਟਲੀ 4-5 ਮਹੀਨੇ 'ਚ ਕੇਸ ਫਾਈਲ ਕੀਤਾ ਸੀਗਾ, ਪਲੀਜ਼ ਤੁਸੀਂ ਸਾਡੇ ਆਫਿਸ ਨੂੰ ਕੰਟੈਕਟ ਕਰੋ। ਜੀ। ਸੋ ਬਿਲਕੁਲ ਇਹਨਾਂ ਨੂੰ ਕੰਟੈਕਟ ਕਰਨ ਦੇ ਲਈ ਇਹਨਾਂ ਦੇ ਆਫਿਸ ਦਾ ਫੋਨ ਨੰਬਰ 4159090503 4159090503 ਦੇ ਉੱਤੇ ਜਿਹੜਾ ਆ ਉਹ ਤੁਸੀਂ ਕੰਟੈਕਟ ਕਰ ਸਕਦੇ ਆ। ਆਪਾਂ ਅਸਾਈਲਮ ਦੇ 5ਵੇਂ ਭਾਗ ਤੋਂ ਪਹਿਲਾਂ ਮਾੜਾ ਜਿਹਾ ਦੱਸ ਦਈਏ, ਅਮਰੀਕਾ ਵਾਲੇ ਜਿਹੜੇ ਉਹ ਹੁਣ ਬਾਰਡਰ ਆਪਣੇ ਖੋਲ ਰਹੇ ਆ। ਸੋ ਜਿਹੜੇ ਬੜੇ ਚਿਰ ਦੇ ਉੱਥੇ ਫਸੇ ਸੀ, ਖਾਸ ਕਰਕੇ ਜਿਹੜੇ ਵਿਜ਼ਟਰ ਵੀਜ਼ੇ ਵਾਲੇ ਵੀ ਆ ਨਹੀਂ ਸਕਦੇ ਸੀ, ਹੁਣ ਵੀਜ਼ੇ ਵਾਲਿਆਂ ਦਾ ਕੀ ਹੋਣਾ ਆ। ਸੋ 8 ਨਵੰਬਰ ਤੋਂ ਬਾਅਦ ਦੇ ਵਿੱਚ ਦਰਵਾਜ਼ੇ ਜਿਹੜੇ ਖੋਲ ਰਹੇ ਆ, ਬਸ਼ਰਤੇ ਵੀ ਤੁਸੀਂ ਫੁੱਲੀ ਵੈਕਸੀਨੇਟ ਹੋਣੇ ਚਾਹੀਦੇ ਆ। ਫੁੱਲੀ ਵੈਕਸੀਨੇਟ ਵੀ ਉਸ ਵੈਕਸੀਨੇਸ਼ਨ ਨੂੰ ਇਹ ਮੰਨਦੇ ਨੇ ਜਿਹੜੀ FDA ਦੇ ਦੁਆਰਾ ਅਪਰੂਵਡ ਨੇ, ਤੇ ਜਾਂ ਜਿਹੜੀਆਂ WHO ਦੀ ਐਮਰਜੈਂਸੀ ਲਿਸਟਿੰਗ ਦੇ ਵਿੱਚ ਜਿਹੜੀਆਂ ਪਈਆਂ ਨੇ, ਤੇ ਜਿਨ੍ਹਾਂ ਨੇ ਜਹਾਜ਼ ਤੇ ਚੜ੍ਹ ਕੇ ਆਉਣਾ ਆ 72 ਘੰਟੇ ਪਹਿਲਾਂ ਵਾਲਾ ਜਿਹੜਾ ਉਹ ਨੈਗੇਟਿਵ ਟੈਸਟ ਆ ਉਹ ਵੀ ਹੋਣਾ ਜਿਹੜਾ ਉਹ ਨਾਲ ਜ਼ਰੂਰੀ ਹੈਗਾ ਆ। ਸੋ ਅਮਰੀਕਾ ਵਾਲੇ ਕਹਿ ਰਹੇ ਆ ਵੀ ਆਓ ਜੀ, ਜੀ ਆਇਆਂ ਨੂੰ ਵੈਲਕਮ ਜਿਹੜਾ ਉਹ ਕਰ ਰਹੇ ਨੇ ਜੀ ਹੁਣ ਜੀ। ਬਹੁਤ ਵਧੀਆ ਜੀ। ਤੇ ਆਪਾਂ ਜਿਹੜੀ ਹੁਣ ਗੱਲ ਕਰਦੇ ਹਾਂ ਵੀ ਡਾਇਰੈਕਟ ਕ੍ਰਾਸ ਐਗਜ਼ਾਮੀਨੇਸ਼ਨ, ਰੀਡਾਇਰੈਕਟ ਸਵਾਲ ਜਵਾਬ ਜਿਹੜੇ ਆ ਉਹ ਹੁਣ ਅਦਾਲਤ ਦੇ ਵਿੱਚ ਹੋ ਚੁੱਕੇ ਆ। ਹੁਣ ਇਮੀਗ੍ਰੇਸ਼ਨ ਜੱਜ ਨੇ ਫੈਸਲਾ ਸੁਣਾਉਣਾ ਆ ਕਿ ਇਹ ਜਿਹੜੇ ਇਹ ਸਵਾਲ ਜਵਾਬ ਹੋਣ ਤੋਂ ਤੁਰੰਤ ਬਾਅਦ ਦੇ ਵਿੱਚ ਹੀ ਕਰ ਦਿੰਦੇ ਨੇ, ਥੋੜਾ ਸਮਾਂ ਲਾਉਂਦੇ ਨੇ, ਕਦੋਂ ਤੇ ਕਿੱਦਾਂ ਜਿਹੜਾ ਇਹ ਫੈਸਲਾ ਸੁਣਾਇਆ ਜਾਂਦਾ ਇਮੀਗ੍ਰੇਸ਼ਨ ਜੱਜ ਦੇ ਦੁਆਰਾ। ਜੀ। ਸੋ ਤੁਸੀਂ ਹੁਣ ਡੀਪੋਰਟੇਸ਼ਨ ਪ੍ਰੋਸੀਡਿੰਗ 'ਚ ਹੈਗੇ ਹੋ ਇਸ ਵੇਲੇ, ਤੇ ਆਪਣਾ ਜਿਹੜਾ ਰਿਮੂਵਲ ਆ ਉਹਨੂੰ ਫਾਈਟ ਕਰ ਰਹੇ ਹੋ ਕਿ ਮੈਨੂੰ ਰਿਮੂਵ ਨਾ ਕੀਤਾ ਜਾਵੇ। ਤੇ ਜਿਹੜੀ ਤੁਹਾਡੀ ਫਾਈਨਲ ਹੀਅਰਿੰਗ ਸੀਗੀ, ਇਹਨੂੰ ਇੰਡੀਵਿਜੂਅਲ ਹੀਅਰਿੰਗ ਕਿਹਾ ਜਾਂਦਾ ਜਾਂ ਮੈਰਿਟਸ ਹੀਅਰਿੰਗ ਵੀ ਕਿਹਾ ਜਾਂਦਾ। ਸੋ ਜਦੋਂ ਇਹ ਤੁਹਾਡੀ ਹੀਅਰਿੰਗ ਮੁੱਕ ਜਾਂਦੀ ਆ, ਉਦੋਂ ਜੱਜ ਫੈਸਲਾ ਸੁਣਾਉਂਦਾ। ਜੱਜ ਉਸੇ ਦਿਨ ਫੈਸਲਾ ਵੀ ਸੁਣਾ ਸਕਦਾ ਜਾਂ ਆਪਣਾ ਡਿਸੀਜਨ ਰਿਜ਼ਰਵ ਵੀ ਰੱਖ ਸਕਦਾ। ਕਈ ਵਾਰੀ ਤੁਹਾਡੀ ਹੀਅਰਿੰਗ ਇੱਕੋ ਦਿਨ 'ਚ ਖਤਮ ਹੋ ਜਾਂਦੀ ਹੈ, ਕਈ ਵਾਰੀ ਨਹੀਂ ਵੀ ਖਤਮ ਹੁੰਦੀ, ਉਹ ਅੱਗੇ ਹੋਰ ਤਰੀਕਾਂ ਪੈ ਸਕਦੀਆਂ ਜੇ ਸਾਰੇ ਜਿਹੜੇ ਵਿਟਨੈਸ ਆ ਉਹ ਨਾ ਪੇਸ਼ ਹੋ ਸਕਣ ਜਾਂ ਤੁਹਾਡੀ ਜਿਹੜੀ ਟੈਸਟਮਨੀ ਆ ਉਹ ਪੂਰੀ ਨਾ ਹੋਈ ਹੋਵੇ। ਸੋ ਇਹ ਕੰਟੀਨਿਊ ਵੀ ਹੋ ਸਕਦੀ ਹੈ ਤੁਹਾਡੀ ਹੀਅਰਿੰਗ। ਜ਼ਿਆਦਾਤਰ ਕਿਉਂਕਿ ਰਸ਼ ਅਦਾਲਤਾਂ ਦੇ ਕੋਲ ਜ਼ਿਆਦਾ, ਤੇ ਵਕੀਲ ਵੀ ਬਿਜ਼ੀ ਹੁੰਦੇ ਨੇ, ਅੱਗੋਂ ਜੀ। ਸਰਕਾਰੀ ਵਕੀਲ ਵੀ, ਤੇ ਸਾਰਿਆਂ ਦੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਇੱਕੋ ਦਿਨ ਦੇ ਵਿੱਚ ਕਨਕਲੂਡ ਹੋ ਜਾਵੇ। ਹੂੰ। ਸੋ ਹੁਣ ਜਿਹੜਾ ਜੱਜ ਆ ਉਹ ਤੁਹਾਨੂੰ ਜਾਂ ਤਾਂ ਉਹ ਓਰਲ ਡਿਸੀਜਨ, ਮਤਲਬ ਕਿ ਮੂੰਹ ਜ਼ਬਾਨੀ ਬੋਲ ਕੇ ਕੋਰਟ ਦੇ ਵਿੱਚ ਪੜ੍ਹ ਕੇ ਸੁਣਾ ਦਿੰਦਾ ਕਿ ਕੇਸ ਪਾਸ ਹੋਇਆ ਜਾਂ ਫੇਲ ਹੋਇਆ, ਜਾਂ ਤੁਹਾਨੂੰ ਉਹ ਡਿਸੀਜਨ ਜਿਹੜਾ ਆਪਣਾ ਉਹ ਰਾਈਟਿੰਗ 'ਚ ਦੇ ਸਕਦਾ। ਜੇ ਉਹ ਜੱਜ ਆਪਣਾ ਪੜ੍ਹ ਕੇ ਕੋਰਟ ਦੇ ਵਿੱਚ ਡਿਸੀਜਨ ਸੁਣਾਉਂਦਾ, ਤੇ ਫਿਰ ਥੋੜ੍ਹੀ ਦੇਰ ਬਾਅਦ ਤੁਹਾਨੂੰ ਉਹਦੀ ਸਮਰੀ ਜਿਹੜੀ ਆ ਰਾਈਟਿੰਗ 'ਚ ਵੀ ਆ ਜਾਂਦੀ ਹੈ ਕਿ ਕੀ ਹੋਇਆ ਸੀਗਾ। ਹੁਣ ਕਈ ਲੋਕੀ ਆ ਉਹ ਕੰਪਲੇਨ ਕਰਦੇ ਆ ਕਿ ਓਰਲੀ ਉਹਨੇ ਡਿਸੀਜਨ ਦੱਸਿਆ ਸੀਗਾ, ਸਾਨੂੰ ਕਾਪੀ ਮਿਲੀ ਨਹੀਂ। ਸੋ ਜਿਹੜੀ ਕਾਪੀ ਤੁਹਾਨੂੰ ਤਾਂ ਮਿਲੂਗੀ ਜੇ ਤੁਸੀਂ ਜਿਹੜਾ ਉਹਨਾਂ ਦਾ EOIR ਇਮੀਗ੍ਰੇਸ਼ਨ ਕੋਡ ਦਾ ਸਿਸਟਮ ਆ, ਉਹਦੇ ਵਿੱਚ ਆਪਣਾ ਐਡਰੈਸ ਜਿਹੜਾ ਉਹ ਪੂਰਾ ਅਪਡੇਟ ਕੀਤਾ ਹੋਇਆ। ਸੋ ਇਹ ਜ਼ਰੂਰੀ ਇਸ ਲਈ ਹੈ ਕਿਉਂਕਿ ਤੁਹਾਡਾ ਅਪੀਲ ਦਾ ਫਿਰ ਥੋੜ੍ਹਾ ਜਿਹਾ ਟਾਈਮ ਹੁੰਦਾ, ਸੋ ਤੁਹਾਨੂੰ ਡਿਸੀਜਨ ਚਾਹੀਦਾ। ਸੋ ਬਾਕੀ ਇਹ ਹੁਣ ਜੱਜ ਸਾਹਿਬ ਦੀ ਮਰਜ਼ੀ ਹੈ ਕਿ ਓਰਲ ਡਿਸੀਜਨ ਦੇਣਾ, ਸੇਮ ਦਿਨ ਦੇਣਾ ਕਿ ਬਾਅਦ 'ਚ ਦੇਣਾ। ਜੇ ਉਹ ਕਹੋਗੇ ਮੈਂ ਰਿਜ਼ਰਵ ਕਰਦਾ, ਮੈਂ ਬਾਅਦ 'ਚ ਡਿਸੀਜਨ ਦੇਣਾ, ਉਹਨਾਂ ਨੇ ਫਿਰ ਲਿਖ ਕੇ ਡਿਸੀਜਨ ਦੇਣਾ। ਇਹਦਾ ਜ਼ਿਆਦਾਤਰ ਮਤਲਬ ਇਹ ਨਹੀਂ ਹੁੰਦਾ ਕਿ ਤੁਹਾਡਾ ਕੇਸ ਫੇਲ ਹੋ ਜਾਣਾ ਜੇ ਜੱਜ ਨੇ ਬਾਅਦ 'ਚ ਦੇਣਾ। ਇਹਦਾ ਮਤਲਬ ਇਹ ਹੁੰਦਾ ਕਿ ਜੱਜ ਜੇ ਕਈ ਵਾਰੀ 50-50 ਪੁਆਇੰਟ 'ਤੇ ਹੁੰਦਾ, ਤੇ ਉਹ ਡਿਸੀਜਨ ਤਾਂ ਕਰਕੇ ਨਹੀਂ ਤੁਹਾਨੂੰ ਉਦੋਂ ਦਿੰਦਾ ਕਿਉਂਕਿ ਜੇ ਉਹਨੇ ਗਲਤ ਡਿਸੀਜਨ ਦੇ ਦਿੱਤਾ, ਤੇ ਉਹਦਾ ਵੀ ਉੱਤੇ ਜਿਹੜਾ ਡਿਸੀਜਨ ਉੱਤੇ ਚੈਲੰਜ ਹੋ ਜਾਣਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਦੇ ਵਿੱਚ, ਤੇ ਉਹਦੇ ਲਈ ਜੱਜ ਦੇ ਲਈ ਵੀ ਵਧੀਆ ਨਹੀਂ ਹੈ। ਸੋ ਜੱਜ ਕਹਿੰਦਾ ਕਿ ਮੈਂ ਸਾਰਿਆਂ ਦੀ ਆਰਗੂਮੈਂਟ ਸੁਣ ਲਈਆਂ, ਹੁਣ ਮੈਂ ਟਾਈਮ ਲਾਉਂਗਾ, ਮੈਂ ਦੇਖੂੰਗਾ ਕਿ ਲਾਅ ਕੀ ਕਹਿੰਦਾ, ਤੇ ਫਿਰ ਮੈਂ ਲਿਖ ਕੇ ਡਿਸੀਜਨ ਦਊਂਗਾ ਤਾਂ ਕਿ ਮੈਂ ਆਪਣੀ ਜਿਹੜੀ ਐਕਸਪਲੇਨੇਸ਼ਨ ਦੇ ਸਕਾਂ, ਤਾਂ ਕਿ ਬੋਰਡ ਆਫ ਇਮੀਗ੍ਰੇਸ਼ਨ ਉਹਨਾਂ ਨੂੰ ਕੋਈ ਇਹਦੇ ਵਿੱਚ ਇਹਦੇ ਅਗੇਂਸਟ ਨਾ ਜਾਣ। ਸੋ ਰਿਟਨ ਡਿਸੀਜਨ ਹਮੇਸ਼ਾ ਮਾੜੇ ਨਹੀਂ ਹੁੰਦੇ। ਰਿਟਨ ਡਿਸੀਜਨ ਦਾ ਸਿਰਫ ਇਹੀ ਮਤਲਬ ਹੈ ਕਿ ਜੱਜ ਨੂੰ ਥੋੜ੍ਹਾ ਜਿਹਾ ਟਾਈਮ ਹੋਰ ਚਾਹੀਦਾ। ਜੀ, ਜੀ। ਸੋ ਸਮਾਂ ਜਿਹੜਾ ਆ ਉਹ ਲੈਂਦੇ ਆ। ਸੋ ਕੀ ਫਿਰ ਇਹਦਾ ਮਤਲਬ ਆ ਵੀ ਜਿਹੜਾ ਵੀ ਫੈਸਲਾ ਜੱਜ ਹੋਣਾ ਨੇ ਸੁਣਾਇਆ, ਇਮੀਗ੍ਰੇਸ਼ਨ ਜੱਜ ਨੇ ਸੁਣਾਇਆ ਆ, ਉਹ ਕੀ ਲਾਸਟ ਆ, ਪੱਥਰ ਤੇ ਲਕੀਰ ਆ, ਜਾਂ ਉਸ ਦਾ ਵੀ ਕੁਛ ਹੁੰਦਾ ਹੈ? ਨਹੀਂ ਜੀ, ਉਹ ਆਪਣਾ ਡਿਸੀਜਨ ਫਾਈਨਲ ਨਹੀਂ ਹੈਗਾ। ਫਾਈਨਲ ਉਹ ਤਾਂ ਹੀ ਹੁੰਦਾ ਜੇ ਤੁਸੀਂ ਜਾਂ ਤਾਂ ਤੁਸੀਂ ਕਹੋ ਮੈਂ ਅਪੀਲ ਅੱਗੇ ਨਹੀਂ ਕਰਨੀ, ਤੇ ਜਾਂ ਓਕੇ, ਫਿਰ ਜਿਹੜਾ ਤੁਹਾਡਾ 30 ਦਿਨ ਦਾ ਅਪੀਲ ਦਾ ਟਾਈਮ ਆ ਉਹ ਖਤਮ ਹੋ ਜਾਂਦਾ। ਸੋ ਜੇ ਓਕੇ, ਉਹ ਤੁਸੀਂ ਨਹੀਂ ਕਰਦੇ ਹੋ ਫਿਰ ਡਿਸੀਜਨ ਫਾਈਨਲ ਹੋ ਜਾਂਦਾ, ਅਦਰਵਾਈਜ਼ ਫਾਈਨਲ ਨਹੀਂ ਹੈ, ਤੁਹਾਨੂੰ ਅਪੀਲ ਕਰਨ ਦਾ ਹੱਕ ਹੈ। ਓਕੇ। ਸੋ 30 ਦਿਨ ਤੁਹਾਨੂੰ ਬੇਸਿਕਲੀ ਜਿਹੜੇ ਉਹ ਮਿਲਦੇ ਆ ਉਸ ਫੈਸਲੇ ਦੇ। ਓਬਵੀਅਸਲੀ ਜੇ ਅਗੇਂਸਟ ਆਇਆ ਤਾਂ ਹੀ ਕਿਸੇ ਨੇ ਅਪੀਲ ਕਰਨੀ, ਜੇ ਹੱਕ 'ਚ ਆਇਆ ਜੀ, ਤਾਂ ਫਿਰ ਤਾਂ ਉਹਨਾਂ ਨੇ ਜੀ, ਅਪੀਲ ਕਿਉਂ ਕਰਨੀ ਆ। ਸੋ ਕੀ ਆ ਜੀ ਇਹ ਅਪੀਲ? ਵਾਟ ਇਜ਼ ਐਨ ਅਪੀਲ? ਜੀ।
ਤੁਸੀਂ ਜਿਹੜੀ ਗੱਲ ਦੱਸੀ ਕਿ ਜੇ ਤੁਹਾਡੇ ਹੱਕ 'ਚ ਆਇਆ ਕਿਉਂ ਕਰਨੀ ਹੈ, ਉਹਦਾ ਵੀ ਦੱਸ ਦਿੰਦਾ। ਕਈ ਵਾਰੀ ਕੀ ਹੁੰਦਾ ਕਿ ਉਹ ਕਹਿੰਦਾ ਕਿ ਤੁਹਾਨੂੰ ਅਸਾਈਲਮ ਨਹੀਂ ਦੇ ਸਕਦੇ ਆਪਾਂ, ਹਾਂ, ਤੁਹਾਨੂੰ ਟਾਰਚਰ ਹੋਇਆ ਤੁਹਾਡੇ ਨਾਲ, ਟਾਰਚਰ ਕਨਵੈਨਸ਼ਨ ਦੇ ਅੰਡਰ ਤੁਹਾਨੂੰ ਕੈਟ ਦਾ ਰਿਲੀਫ ਦੇ ਦਿੰਦੇ ਆ, ਰਹਿ ਲਓ, ਕੰਮ ਕਰ ਲਓ। ਕਈ ਵਾਰੀ ਲੋਕਾਂ ਨੂੰ ਪਸੰਦ ਨਹੀਂ ਆਉਂਦਾ, ਉਹ ਕਹਿੰਦੇ ਨਹੀਂ ਇਹਦੇ ਥੱਲੇ ਤਾਂ ਮੈਂ ਓਕੇ, ਆਪਣੀ ਘਰਵਾਲੀ ਨੂੰ ਨਹੀਂ ਬੁਲਾ ਸਕਦਾ, ਮੈਂ ਗ੍ਰੀਨ ਕਾਰਡ ਨਹੀਂ ਲੈ ਸਕਦਾ, ਤੇ ਠੀਕ ਫਿਰ ਹੈ, ਉਹ ਕਹਿੰਦੇ ਕਿ ਮੈਂ ਇਹਨੂੰ ਫਾਈਟ ਕਰਨਾ ਵਾ। ਤੇ ਫਿਰ ਉਹ ਫਾਈਟ ਕਰਨ ਦੇ ਚੱਕਰ 'ਚ ਜਦੋਂ ਤੁਸੀਂ ਫਿਰ ਫਾਈਟ ਕਰਦੇ ਹੋ ਤਾਂ ਤੁਸੀਂ ਆਪਣਾ ਜਿਹੜਾ ਕੈਟ ਵਾਲਾ ਰਿਲੀਫ ਵੀ ਦਿੱਤਾ ਉਹਨੂੰ ਵੀ ਦਾਅ ਤੇ ਲਾਉਂਦੇ ਹੋ, ਤੇ ਵਾਓ! ਫਿਰ ਜਾਂ ਤੁਸੀਂ ਸਾਰੇ ਜਿੱਤਦੇ ਹੋ ਜਾਂ ਤੁਸੀਂ ਸਾਰੇ ਹੀ ਹਾਰਦੇ ਹੋ। ਸੋ ਅੱਛਾ, ਏਦਾਂ ਵੀ ਹੁੰਦਾ ਕਈ ਵਾਰੀ। ਚਲੋ ਠੀਕ ਹੈ ਹਾਂਜੀ, ਜੀ। ਸੋ ਅਪੀਲ ਇਹ ਹੈ ਜੀ ਕਿ ਜਿੱਦਾਂ ਆਪਣੇ ਕਹਿ ਲਓ ਕਿ ਇੰਡੀਆ 'ਚ ਜਾਂ ਹਰ ਕੰਟਰੀ 'ਚ ਸਿਸਟਮ ਹੈ ਕਿ ਇੱਕ ਥੱਲੜੇ ਕੋਰਟ ਨੇ ਜਦੋਂ ਡਿਨਾਈ ਕਰਤਾ, ਤੁਸੀਂ ਉਤਲੇ ਕੋਰਟ ਦੇ ਉੱਤੇ ਜਾਂਦੇ ਹੋ ਤਾਂ ਕਿ ਕੋਈ ਹੋਰ ਸੁਣਵਾਈ ਕਰ ਸਕੇ, ਹੈ ਨਾ? ਸੋ ਸੇਮ ਚੀਜ਼ ਹੈ, ਅਪੀਲ ਵੀ ਉਹੀ ਹੈ ਕਿ ਤੁਸੀਂ ਇੱਕ ਹਾਇਰ ਅਥਾਰਟੀ ਨੂੰ ਕਹਿੰਦੇ ਹੋ ਕਿ ਤੁਸੀਂ ਇਹ ਜੱਜ ਸਾਹਿਬ ਦਾ ਫੈਸਲਾ ਰਿਵਿਊ ਕਰੋ। ਸੋ ਇਸ ਕੇਸ ਦੇ ਵਿੱਚ ਜਿਹੜੀ ਅਥਾਰਟੀ ਆਉਂਦੀ ਹੈ ਉਹ ਹੈਗੀ ਆ ਬੋਰਡ ਆਫ ਇਮੀਗ੍ਰੇਸ਼ਨ ਅਪੀਲਸ। ਸੋ ਸਾਰੇ ਜਿਹੜੇ ਕੇਸ ਇਮੀਗ੍ਰੇਸ਼ਨ ਜੱਜ ਦੇ ਉਹ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਦੇ ਕੋਲ ਜਾਂਦੇ ਆ। ਜੇ ਇਮੀਗ੍ਰੇਸ਼ਨ ਨੇ ਆਪਣਾ ਫੈਸਲਾ ਜਦੋਂ ਪੜ੍ਹ ਕੇ ਸੁਣਾਉਂਦਾ ਜੱਜ, ਤੇ ਉਦੋਂ ਰਾਈਟ ਵੇ ਉਹ ਪੁੱਛਦਾ ਹੈ ਕਿ ਤੁਸੀਂ ਅਪੀਲ ਕਰਨੀ ਹੈ ਕਿ ਤੁਸੀਂ ਅਪੀਲ ਨੂੰ ਵੇਵ ਕਰਨਾ। ਸੋ ਤੁਹਾਨੂੰ ਜੀ, ਜਾਂ ਤੁਹਾਡੇ ਵਕੀਲ ਨੂੰ ਉੱਥੇ ਦੱਸਣਾ ਪੈਂਦਾ ਕਿ ਅਪੀਲ ਕਰਨੀ ਹੈ ਕਿ ਨਹੀਂ ਕਰਨੀ ਹੈ। ਜੇ ਤੁਸੀਂ ਡਿਸੀਜਨ ਇੱਕ ਵਾਰੀ ਫਾਈਨਲ ਐਕਸੈਪਟ ਕਰ ਲਿਆ, ਫਿਰ ਤੁਸੀਂ ਅਪੀਲ ਨਹੀਂ ਕਰ ਸਕਦੇ। ਅੱਛਾ ਤੇ ਜੀ, ਜੇ ਇੱਕ ਵਾਰੀ ਤੁਸੀਂ ਫਾਈਨਲ ਐਕਸੈਪਟ ਕਰ ਲਿਆ, ਸਾਰੀ ਅਪੀਲ ਵਗੈਰਾ ਤੁਹਾਡੇ ਰਾਈਟਸ ਸਾਰੇ ਵੇਵ ਹੋ ਜਾਂਦੇ ਆ। ਸੋ ਤੁਹਾਨੂੰ ਉੱਥੇ ਦੱਸਣਾ ਪੈਂਦਾ ਕਿ ਹਾਂਜੀ ਮੈਂ ਅਪੀਲ ਕਰਨੀ ਹੈ, ਕਿਉਂਕਿ ਜੱਜ ਨੇ ਹੁਣ ਇੱਕ ਵਾਰੀ ਓਰਲ ਡਿਸੀਜਨ ਦੇ ਦਿੱਤਾ। ਜੇ ਤੁਸੀਂ ਅਪੀਲ ਕਰਨੀ ਨਹੀਂ ਹੈਗੀ, ਅਗਲਾ ਰਿਟਨ ਡਿਸੀਜਨ ਤੇ ਕਿਉਂ ਆਪਣਾ ਟਾਈਮ ਖਰਾਬ ਕਰੇ, ਹੈ ਨਾ? ਸੋ ਤੁਹਾਨੂੰ ਉਸ ਵੇਲੇ ਡਿਸਾਈਡ ਕਰਨ ਦੀ ਨਹੀਂ ਜ਼ਰੂਰਤ ਹੈਗੀ ਕਿ ਮੈਂ ਅਪੀਲ ਕਰਨੀ ਹੈ ਕਿ ਨਹੀਂ ਕਰਨੀ ਹੈ। ਤੁਹਾਡੇ ਵਕੀਲ ਨੇ ਬਸ ਇਹ ਕਹਿਣਾ ਹੁੰਦਾ ਕਿ ਮੈਂ ਜਿਹੜੀ ਆਪਣੀ ਅਪੀਲ ਆ ਉਹ ਰਿਜ਼ਰਵ ਕਰਦਾ, ਕਿ ਮੈਂ 30 ਦਿਨ ਦਾ ਮੇਰੇ ਕੋਲ ਟਾਈਮ ਹੈ, ਮੈਂ 30 ਦਿਨ ਦੇ ਵਿੱਚ ਸੋਚ ਕੇ ਦੱਸੂਗਾ ਕਿ ਮੈਂ ਅਪੀਲ ਕਰਨੀ ਹੈ ਕਿ ਨਹੀਂ ਕਰਨੀ ਹੈ। ਸੋ ਆਲਮੋਸਟ ਆਲਵੇਜ਼ ਜਿਹੜਾ ਜਿੰਨੇ ਵੀ ਕੇਸ ਆ, ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਇਦਾਂ ਦਾ ਸਿਨੈਰੀਓ ਜਿਹਦੇ ਵਿੱਚ ਮੈਂ ਕਹਾਂ ਕਿ ਮੈਂ ਅਪੀਲ ਰਿਜ਼ਰਵ ਨਹੀਂ ਕਰਨੀ। ਹਮੇਸ਼ਾ ਅਪੀਲ ਰਿਜ਼ਰਵ ਕਰੋ, ਕਿਉਂਕਿ ਕਈ ਵਾਰੀ ਕਲਾਇੰਟ ਦਾ ਮਨ ਬਾਅਦ 'ਚ ਚੇਂਜ ਹੋ ਸਕਦਾ ਕਿ ਨਹੀਂ ਮੈਂ ਅਪੀਲ ਕਰਨੀ ਹੈ। ਤੇ ਜੇ ਤੁਹਾਨੂੰ ਉਹ ਓਰਲ ਦੀ ਜਗ੍ਹਾ ਰਿਟਨ ਡਿਸੀਜਨ ਦੇਣ, ਤੇ ਫਿਰ ਜਦੋਂ ਤੁਹਾਨੂੰ ਡਿਸੀਜਨ ਦੇ ਉੱਤੇ ਜਿਹੜੀ ਡੇਟ ਲਿਖੀ ਹੁੰਦੀ ਹੈ, ਤੁਹਾਡੇ ਕੋਲ ਪਹੁੰਚਦਾ ਜਿਹੜੀ ਡੇਟ ਉਹਦੇ ਵਿੱਚ ਲਿਖੀ ਹੁੰਦੀ ਹੈ ਉਹਦੇ ਉੱਤੇ ਰਿਟਨ ਡਿਸੀਜਨ ਤੇ, ਉਤੋਂ ਫਿਰ ਤੁਹਾਨੂੰ 30 ਦਿਨ ਮਿਲਦੇ ਆ। ਤੇ ਜਦੋਂ ਠੀਕ ਹੈ ਤੁਸੀਂ ਇੱਕ ਵਾਰੀ ਅਪੀਲ ਫਾਈਲ ਕਰਤੀ, ਤੁਸੀਂ ਯੂਐਸ ਛੱਡ ਕੇ ਨਹੀਂ ਜਾ ਸਕਦੇ। ਜੇ ਤੁਸੀਂ ਛੱਡ ਕੇ ਚਲੇ ਗਏ ਤਾਂ ਤੁਹਾਡੀ ਜਿਹੜੀ ਅਪੀਲ ਆ ਉਹ ਕੈਂਸਲ ਹੋ ਜਾਊਗੀ ਤੇ ਡਿਸੀਜਨ ਜਿਹੜਾ ਉਹ ਫਾਈਨਲ ਹੋ ਜਾਊਗਾ। ਜੀ। ਸੋ ਜਿੱਦਾਂ ਤੁਸੀਂ ਕਹਿ ਰਹੇ ਆ ਵੀ ਉਹ ਤੁਹਾਨੂੰ ਪੁੱਛਦੇ ਆ ਵੀ ਵੇਵ ਕਰਨੀ ਆ ਜਾਂ ਕਿੱਦਾਂ ਆ, ਸੋ ਇਹ ਬੰਦੇ ਦਾ ਮਨ ਚੇਂਜ ਵੀ ਕਰ ਸਕਦਾ ਵੀ ਪਹਿਲੋਂ ਕਿਹਾ ਵੀ ਮੈਂ ਨਹੀਂ ਕਰਨੀ ਤੇ ਫਿਰ ਕਹਿੰਦਾ ਵੀ ਮੈਂ ਕਰ ਵੀ ਸਕਦਾ। ਨਹੀਂ, ਏਦਾਂ ਨਹੀਂ ਹੋ ਸਕਦਾ। ਸੋ ਉਹਨਾਂ ਨੇ ਆਲਰੇਡੀ ਉੱਤੇ ਫੈਸਲੇ ਕੀਤੇ ਹੋਏ ਆ ਤੇ ਤੁਸੀਂ ਮਨ ਆਪਣਾ ਚੇਂਜ ਨਹੀਂ ਕਰ ਸਕਦੇ। ਸੋ ਗੱਲ ਇਹ ਹੈ ਕਿ ਕਿਉਂ ਨਹੀਂ ਲੋਕੀ ਕਰਦੇ ਅਪੀਲ? ਕਈ ਵਾਰੀ ਇਹ ਹੁੰਦਾ ਕਿ ਤੁਹਾਨੂੰ ਕਾਫੀ ਜ਼ਿਆਦਾ ਮਹਿੰਗੀ ਪੈ ਸਕਦੀ ਹੈ ਨਾ ਅਪੀਲ, ਜੇ ਸਹੀ ਤਰੀਕੇ ਨਾਲ ਕਰਨੀ ਹੈ। ਤੇ ਠੀਕ ਕਈ ਹੈ, ਵਾਰੀ ਕਲਾਇੰਟ ਦੇ ਵਰਥ ਇਟ ਨਹੀਂ ਹੁੰਦਾ ਕਿ ਕੋਰਟ ਦੇ ਵਿੱਚ ਕਹਿ ਲਓ ਬਿਆਨ ਬਹੁਤ ਜ਼ਿਆਦਾ ਗਲਤ ਹੋ ਗਏ, ਝੂਠਾ ਸਾਬਤ ਹੋ ਗਿਆ, ਨਕਲੀ ਡਾਕੂਮੈਂਟ ਫੜਿਆ ਗਿਆ। ਸੋ ਕਈ ਵਾਰੀ ਅਪੀਲ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ, ਟਾਈਮ ਵੇਸਟ ਹੁੰਦਾ। ਤੋ ਅਪੀਲ ਜ਼ਿਆਦਾਤਰ ਉਦੋਂ ਕਰਨ ਦਾ ਫਾਇਦਾ ਹੈ ਜਦੋਂ ਕੋਈ ਜੱਜ ਨੇ ਗਲਤੀ ਕੀਤੀ ਹੈ, ਲਾਅ ਦੀ ਐਪਲੀਕੇਸ਼ਨ ਗਲਤ ਕੀਤੀ ਹੈ। ਸੋ ਤੇ ਕਈ ਵਾਰੀ ਏਦਾਂ ਵੀ ਹੁੰਦਾ, ਲੋਕੀ ਸਿਸਟਮ 'ਚ ਇੰਨੇ ਤੰਗ ਆ ਜਾਂਦੇ ਆ ਤੇ ਜਦੋਂ ਬਾਏ ਦਾ ਟਾਈਮ ਇਮੀਗ੍ਰੇਸ਼ਨ ਜੱਜ ਦੇ ਕੋਲ ਆਉਂਦਾ, ਉਹ ਆਲਰੇਡੀ ਕਈ ਸਾਲ ਇੱਥੇ ਰਹਿ ਚੁੱਕੇ ਹੁੰਦੇ ਆ। ਫਿਰ ਉਹ ਫੈਸਲਾ ਕਰਦੇ ਆ ਕਿ ਨਹੀਂ ਹੁਣ ਤਾਂ ਮੈਂ ਵਾਪਸ ਚਲ ਜਾਣਾ, ਮੇਰੀ ਘਰਵਾਲੀ ਉੱਥੇ ਆ, ਜਵਾਕ ਉੱਥੇ। ਸੋ ਕਈ ਲੋਕੀ ਫਿਰ ਤਾਂ ਕਰਕੇ ਨਹੀਂ ਅਪੀਲ ਕਰਦੇ ਕਿ ਫਾਈਨਲ ਡਿਸੀਜਨ ਦੀ ਵੇਟ ਕਰਦੇ ਤੇ ਚੱਲ ਜਾਂਦੇ ਆ। ਠੀਕ ਹੈ, ਕਈ ਲੋਕੀ ਜਿਹੜੇ ਹੁੰਦੇ ਆ ਉਹ ਡਿਟੈਂਸ਼ਨ ਦੇ ਵਿੱਚ ਹੁੰਦੇ ਆ, ਮਤਲਬ ਕਿ ਉਹਨਾਂ ਨੂੰ ਕਦੀ ਬੌਂਡ ਪੈ ਕੇ ਉਹ ਛੁੱਟਦੇ ਨਹੀਂ। ਉਹਨੂੰ ਹਮੇਸ਼ਾ ਜਿਹੜਾ ਆਪਣਾ ਕੇਸ ਆ ਥੱਲੋਂ ਹੀ ਲੜਨਾ ਪੈਂਦਾ ਜੇਲ੍ਹ ਦੇ ਵਿੱਚ ਹੀ, ਜਿੱਦਾਂ ਸੁਣਿਆ ਹੋਣਾ ਆਪਾਂ ਕਿ 2-2 3-3 ਸਾਲ ਫਿਰ ਜੇਲ੍ਹ 'ਚ ਹੀ ਰਹਿ ਕੇ ਲੜਦੇ ਆ। ਸੋ ਜਿਹੜੇ ਹੁਣ ਡਿਟੇਨਡ ਕੇਸ ਵਾਲੇ ਆ, ਜਦੋਂ ਜੇ ਉਹਨਾਂ ਦਾ ਕੇਸ ਫੇਲ ਹੋ ਜਾਵੇ ਇਮੀਗ੍ਰੇਸ਼ਨ ਜੱਜ ਮੂਹਰੇ, ਤੇ ਅਪੀਲ ਦੇ ਨਾਲ ਉਹ ਬਾਹਰ ਨਹੀਂ ਆ ਸਕਦੇ। ਤੇ ਕਈ ਵਾਰੀ ਉਹ ਫਿਰ ਤੰਗ ਆ ਜਾਂਦੇ ਜੇਲ੍ਹ 'ਚ ਰਹਿ ਕੇ, ਉਹ ਕਹਿੰਦੇ ਕਿ ਨਹੀਂ ਆਪਾਂ ਅਪੀਲ ਨਹੀਂ ਕਰਨੀ। ਸੋ ਜਦੋਂ ਉਹ ਕਹਿੰਦੇ ਅਪੀਲ ਨਹੀਂ ਕਰਨੀ, ਉਹਨਾਂ ਨੂੰ ਜੇਲ੍ਹ 'ਚੋਂ ਛੱਡ ਦਿੱਤਾ ਜਾਂਦਾ, ਪਰ ਨਾਲ ਹੀ ਉਹਨਾਂ ਨੂੰ ਫਿਰ ਡਿਪੋਰਟੇਸ਼ਨ ਆਰਡਰ ਲੱਗਿਆ ਹੁੰਦਾ, ਵਾਪਸ ਜਾਣਾ ਪੈਂਦਾ। ਤੇ ਹੂੰ ਕਈ ਹੂੰ, ਵਾਰੀ ਕਈ ਵਾਰੀ ਇਹ ਵੀ ਹੁੰਦਾ ਕਿ ਤੁਸੀਂ ਹਰੇਕ ਬੰਦੇ ਦਾ ਅਸਾਈਲਮ ਦਾ ਕੇਸ ਨਹੀਂ ਹੁੰਦਾ। ਕਈ ਵਾਰੀ ਕਿਸੇ ਦਾ ਫੋਰ ਐਗਜ਼ਾਮਪਲ ਜਿਹੜਾ 755 ਜਿਹੜਾ 751 ਹੁੰਦਾ ਕਿ ਜਿਹੜਾ ਕੱਚਾ ਗ੍ਰੀਨ ਕਾਰਡ ਨੂੰ ਪੱਕਾ ਕਰਨ ਲਈ ਕੰਡੀਸ਼ਨਸ ਹੁੰਦੀਆਂ, ਉਹ ਫਾਈਲ ਕੀਤਾ ਮੈਰਿਜ ਬੇਸ ਦੇ ਥਰੂ। ਉਹ ਕਈ ਵਾਰੀ ਉਹਨਾਂ ਦਾ ਕਹਿ ਲਓ ਜੱਜ ਡਿਨਾਈ ਕਰ ਦਿੰਦਾ ਕਿ ਤੁਹਾਡਾ ਵਿਆਹ ਨਕਲੀ ਸੀਗਾ, ਸਾਨੂੰ ਯਕੀਨ ਨਹੀਂ ਹੈ, ਤੇ ਅੱਗੇ ਰੈਫਰ ਕਰ ਦਿੰਦੇ ਉਹਨਾਂ ਨੂੰ ਇਮੀਗ੍ਰੇਸ਼ਨ ਕੋਰਟ ਦੇ ਵਿੱਚ। ਸੋ ਕਈ ਵਾਰੀ ਬੰਦਾ ਇਮੀਗ੍ਰੇਸ਼ਨ ਕੋਰਟ ਦੇ ਵਿੱਚ ਹੁੰਦਾ ਬਿਨਾਂ ਅਸਾਈਲਮ ਤੋਂ ਵੀ, ਮਤਲਬ ਉਹਨਾਂ ਦਾ ਹੋਰ ਰਿਲੀਫ ਹੁੰਦਾ ਵਿਆਹ ਦੇ ਬੇਸ ਤੇ ਜਾਂ ਕੈਂਸਲੇਸ਼ਨ ਆਫ ਰਿਮੂਵਲ। ਤੇ ਕਈ ਵਾਰੀ ਏਦਾਂ ਹੁੰਦਾ ਕਿ ਜਿਹੜਾ ਕੁਆਲੀਫਾਈਂਗ ਰਿਲੇਟਿਵ ਹੁੰਦਾ, ਜਾਂ ਕਈ ਵਾਰੀ ਤੁਹਾਡਾ ਡਿਵੋਰਸ ਹੋ ਜਾਂਦਾ ਜਾਂ ਬੱਚੇ ਦੀ ਡੈਥ ਹੋ ਜਾਂਦੀ ਹੈ। ਸੋ ਕਈ ਵਾਰੀ ਏਦਾਂ ਹੁੰਦਾ ਕਿ ਤੁਸੀਂ ਕੇਸ ਹਾਰ ਜਾਂਦੇ ਹੋ। ਹੁਣ ਤੁਸੀਂ ਅਪੀਲ ਤਾਂ ਕਰ ਸਕਦੇ ਹੋ, ਪਰ ਤੁਹਾਡਾ ਜਿਹੜਾ ਬੇਸ ਜਿਹੜਾ ਉਹੀ ਨਹੀਂ ਬਚਦਾ, ਜਾਂ ਵਿਆਹ ਨਹੀਂ ਹੈਗਾ ਵੈਲਿਡ, ਜਾਂ ਬੱਚੇ ਦੀ ਡੈਥ ਹੋ ਗਈ। ਸੋ ਉਹਨਾਂ ਨੂੰ ਵੀ ਫਿਰ ਅਪੀਲ ਕਰਨ ਦਾ ਕੋਈ ਫਾਇਦਾ ਨਹੀਂ ਹੋਣਾ, ਕਿਉਂਕਿ ਉਹਨਾਂ ਕੋਲ ਰਿਲੀਫ ਨਹੀਂ ਰਹਿੰਦਾ। ਤੇ ਜਿਹੜਾ ਸਭ ਤੋਂ ਇੰਪੋਰਟੈਂਟ ਰੀਜ਼ਨ ਹੈਗਾ ਲੋਕੀ ਅਪੀਲ ਨਹੀਂ ਕਰਦੇ, ਉਹ ਜੀ, ਰੀਜ਼ਨ ਇਹ ਹੈਗਾ ਕਿ ਕਈ ਲੋਕਾਂ ਦਾ ਵਿਆਹ ਹੋ ਜਾਂਦਾ, ਵਿਆਹ ਵਾਲੀਆਂ ਉਹਨਾਂ ਕੋਲ ਆਪਸ਼ਨ ਆ ਜਾਂਦੀਆਂ
ਤੇ ਉਹ ਜਿੱਦਾਂ ਆਪਾਂ ਦੱਸਿਆ ਸੀਗਾ ਵੇਵਰ ਦੇ ਥਰੂ ਡੀਪੋਰਟੇਸ਼ਨ ਤੜਾ ਕੇ 601A ਵੇਵਰ ਵਗੈਰਾ ਲੈ ਕੇ ਇੰਡੀਆ ਜਾ ਕੇ ਆਪਣਾ ਵੀਜ਼ਾ ਲੈ ਕੇ ਆ ਸਕਦੇ ਆ। ਸੋ ਇਹ ਜਿਹੜੇ ਵੇਵਰ ਆ, ਕਈ ਸਾਰੇ ਵੇਵਰ ਜਦੋਂ ਤੁਹਾਡੀ ਅਪੀਲ ਪੈਂਡਿੰਗ ਹੁੰਦੀ ਹੈ ਤੁਸੀਂ ਇਹ ਵੇਵਰ ਕਰ ਨਹੀਂ ਸਕਦੇ। ਸੋ ਕਈ ਫਿਰ ਲੋਕੀ ਕੀ ਕਹਿੰਦੇ ਆ ਕਿ ਹੁਣ ਮੈਂ ਅਪੀਲ ਕਰੂੰਗਾ, ਮੇਰੀ ਅਪੀਲ ਇੰਨੀ ਸਟਰੋਂਗ ਤਾਂ ਹੈ ਨਹੀਂ, ਮੈਂ ਹੋਰ 5-10 ਸਾਲ ਦੇ ਪੈਸੇ ਵੇਸਟ ਕਰੂੰਗਾ, ਇਹ ਤੋਂ ਚੰਗਾ ਮੈਂ ਸਿੱਧੇ ਹੀ ਜਿਹੜਾ ਵੇਵਰ ਵਾਲੇ ਰਾਸਤੇ ਜਾਂਦਾ। ਸੋ ਫਿਰ ਉਹ ਕੀ ਕਰਦੇ ਨੇ ਕਿ ਆਪਣਾ ਜਿਹੜਾ ਇਮੀਗ੍ਰੇਸ਼ਨ ਵਾਲਾ ਕੋਰਟ ਦਾ ਹੈਗਾ ਉਹਦੇ ਖਿਲਾਫ ਉਹ ਅਪੀਲ ਨਹੀਂ ਕਰਦੇ, 30 ਦਿਨ ਪਾਸ ਹੋਣ ਲੈਣ ਦਿੰਦੇ ਆ, ਫਿਰ ਉਹਨਾਂ ਦਾ ਜਿਹੜਾ ਰਿਮੂਵਲ ਆਰਡਰ ਆ ਉਹ ਫਾਈਨਲ ਹੋ ਜਾਂਦਾ। ਇਹਦਾ ਮਤਲਬ ਇਹ ਹੈਗਾ ਕਿ ਉਹ ਹੁਣ ਪ੍ਰੋਸੀਡਿੰਗਸ 'ਚ ਨਹੀਂ ਹੈਗੇ, ਫਿਰ ਉਹਨਾਂ ਨੂੰ ਹੱਕ ਬਣ ਜਾਂਦਾ ਕਿ ਉਹ ਵੇਵਰ ਵਗੈਰਾ ਜਿਹੜਾ ਉਹ ਵਾਲਾ ਰਸਤਾ ਪਰਸੂ ਕਰ ਸਕਣ। ਓਕੇ ਜੀ। ਸੋ ਜਿੱਦਾਂ ਮੈਂ ਪਹਿਲਾਂ ਪੁੱਛਿਆ ਸੀ, ਜੇ ਤੁਸੀਂ ਰਿਜ਼ਰਵ ਕੀਤੀ ਨਹੀਂ ਆ ਅਪੀਲ ਤੇ ਤੁਹਾਨੂੰ ਲੱਗਾ ਵੀ ਮੇਰੇ ਤੋਂ ਗਲਤੀ ਹੋ ਗਈ ਆ ਤੇ ਹੁਣ ਮੈਂ ਅਪੀਲ ਕਰਨਾ ਚਾਹੁੰਦੇ ਆ, ਸੋ ਕੀ ਇਹ ਆਪਸ਼ਨ ਕੁਛ ਰਹਿੰਦੀ ਆ ਜਾਂ ਕਦੋਂ ਇਹ ਤਿਆਰੀ ਬੰਦੇ ਨੂੰ ਪਹਿਲਾਂ ਹੀ ਕਰਕੇ ਜਾਣੀ ਚਾਹੀਦੀ ਹੈ? ਇਹਦਾ ਮਤਲਬ ਵੀ ਮੈਂ ਅਪੀਲ ਕਰਨੀ ਹੈ ਜਾਂ ਨਹੀਂ ਕਰਨੀ ਹੈ? ਜੀ, ਪਹਿਲਾਂ ਤਾਂ ਇਹ ਹੈ ਕਿ ਆਪਣੇ ਨਾ ਵਕੀਲ ਨਾਲ ਡਿਸਕਸ ਕਰੋ। ਮੈਂ ਹੁਣ ਆਪਣੇ ਕਲਾਇੰਟ ਨੂੰ ਪਹਿਲਾਂ ਹੀ ਦੱਸ ਦਿੰਦਾ, ਇਹ ਨਹੀਂ ਕਿ ਕੇਸ ਕੇਸ ਜਿੱਤਣਾ ਹਾਰਨਾ ਕਿੱਦਾਂ, ਪਰ ਗੱਲ ਜ਼ਰੂਰ ਕਰਨੀ ਤੁਸੀਂ ਕਿ ਜੇ ਮੈਂ ਕੇਸ ਹਾਰ ਗਿਆ ਫਿਰ ਕੀ ਕਿੱਦਾਂ ਕਰਨਾ ਨਾ, ਅਪੀਲ ਕਰਨੀ ਨਹੀਂ ਕਰਨੀ ਹੈ। ਵਕੀਲ ਨਾਲ ਪਹਿਲਾਂ ਹੀ ਗੱਲ ਕਰ ਲਓ ਤੁਸੀਂ ਇੱਕ ਦਿਨ, ਕਿ ਉੱਥੇ ਜਾ ਕੇ ਤੁਸੀਂ ਹੈਰਾਨ ਪਰੇਸ਼ਾਨ ਹੋਵੋ ਹੈ ਨਾ ਜਦੋਂ ਜੱਜ ਸਵਾਲ ਪੁੱਛ ਰਿਹਾ ਵਾ। ਸੋ ਜ਼ਿਆਦਾਤਰ ਇਹੀ ਹੈਗਾ, ਤੁਸੀਂ ਵਕੀਲ ਨੂੰ ਇਹੀ ਕਹਿਣਾ ਕਿ ਮੈਂ ਅਪੀਲ ਕਰਨੀ ਹੈ। ਤੇ ਠੀਕ ਇਹ ਜਿਹੜਾ ਅਪੀਲ ਦਾ ਡਿਸੀਜਨ ਹੈ ਇਹਨੂੰ, ਕਿਉਂਕਿ ਜੇ ਤੁਹਾਡਾ ਕੇਸ ਡਿਨਾਈ ਹੁੰਦਾ ਤੁਸੀਂ ਕਾਫੀ ਇਮੋਸ਼ਨਲ ਹੁੰਦੇ ਆ ਲੋਕੀ ਕਈ ਵਾਰੀ, ਫਿਰ ਤੁਸੀਂ ਕਈ ਵਾਰੀ ਗੁੱਸੇ ਕਹਿੰਦੇ ਹੋ ਨਹੀਂ ਮੈਂ ਵਾਪਸ ਚੱਲ ਜਾਣਾ, ਮੇਰਾ ਨਹੀਂ, ਫਿਰ ਜਾ ਕੇ ਤੁਸੀਂ ਘਰਦਿਆਂ ਨਾਲ ਗੱਲ ਕਰਦੇ, ਕਈ ਵਾਰੀ ਉਹ ਕਹਿੰਦੇ ਨਹੀਂ ਇੱਥੇ ਵਾਪਸ ਨਾ ਆਈ ਹੈ ਨਾ। ਠੰਡਾ ਹੋ ਜਾ ਤੇ ਥੋੜਾ। ਜਿਹੜਾ ਠੰਡਾ ਹੋ ਜਾ ਹੈ ਨਾ, ਤੇ ਉਦੋਂ ਨਹੀਂ ਫੈਸਲਾ ਲੈਣਾ ਉੱਥੇ ਕਿ ਮੈਂ ਨਹੀਂ ਕਰਨੀ ਹੈ ਨਾ। ਤੇ ਇਹ ਜਿਹੜੀ ਡਿਸਕਸ਼ਨ ਆ ਆਪਣੇ ਵਕੀਲ ਨਾਲ ਹਮੇਸ਼ਾ ਤੁਸੀਂ ਪਹਿਲਾਂ ਕਰਨੀ ਹੈ। ਸੋ ਕਈ ਵਾਰੀ ਲੋਕੀ ਕਹਿੰਦੇ ਨਹੀਂ ਆਪਾਂ ਮਾੜੀ ਗੱਲ ਕੱਲ੍ਹ ਹੀ ਮੂੰਹੋਂ ਕਹਿਣੀ, ਨੈਗੇਟਿਵ ਕਿਉਂ ਸੋਚਣਾ ਵਾ। ਨੈਗੇਟਿਵ ਸੋਚਣ ਦੀ ਨਹੀਂ ਗੱਲ, ਜਿਹੜੀ ਪਲੈਨਿੰਗ ਆ ਉਹ ਤੁਹਾਨੂੰ ਪਹਿਲਾਂ ਹੀ ਕਰਨੀ ਪੈਣੀ ਆ, ਕਰਨੀ ਚਾਹੀਦੀ ਹੈ। ਤੁਹਾਨੂੰ ਹੀ ਪਰੇਸ਼ਾਨੀ ਆਣੀ ਹੈ। ਸੋ ਜੇ ਤੁਸੀਂ ਨਹੀਂ, ਜਿੱਦਾਂ ਮੈਂ ਦੱਸਿਆ ਕਿ ਨਹੀਂ ਅਪੀਲ ਕਰਦੇ ਹੋ, ਤੇ ਤੁਸੀਂ ਬਾਅਦ 'ਚ ਆਪਣਾ ਮਨ ਨਹੀਂ ਬਦਲ ਸਕਦੇ ਕਿ ਹੁਣ ਮੈਂ ਅਪੀਲ ਕਰ ਦੇਣੀ ਹੈ। ਤੇ 30 ਦਿਨ ਵਾਲਾ ਮੈਂ ਆਲਰੇਡੀ ਦੱਸਤਾ ਤੁਹਾਨੂੰ ਕਿ 30 ਦਿਨ ਦੇ ਅੰਦਰ ਆਪਾਂ ਕਰਨੀ ਹੈ। ਸੋ ਆਪਣੇ ਜਿਹੜਾ ਵਕੀਲ ਆ ਉਹਨਾਂ ਤੁਸੀਂ ਕਲੋਜ਼ ਕੰਟੈਕਟ ਰੱਖੋ, ਕਿਉਂਕਿ ਡੈਡਲਾਈਨ ਜੇ ਇੱਕ ਵਾਰੀ ਮਿਸ ਹੋ ਗਈ ਤਾਂ ਮਿਸ ਹੋ ਗਈ। ਸਪੈਸ਼ਲੀ ਜਿਹੜੇ ਲੋਕੀ ਫਿਰ ਉਹ ਕਹਿੰਦੇ ਆ ਕਿ ਅਪੀਲ ਤੇ ਆ ਕੇ ਹੁਣ ਮੈਂ ਵਕੀਲ ਬਦਲਣਾ। ਸੋ ਤੁਹਾਨੂੰ 30 ਦਿਨ ਨਹੀਂ ਹੈ ਹੈ ਨਾ, 2 ਦਿਨ ਤੁਸੀਂ ਸੋਚੋਗੇ, ਫਿਰ ਹਫ਼ਤਾ 10 ਦਿਨ ਲਾ ਕੇ ਤੁਸੀਂ ਵਕੀਲ ਲੱਭੋਗੇ, ਲੈ ਦੇ ਕੇ ਤੁਹਾਡੇ ਫਿਰ 10-15 ਦਿਨ ਜਿਹੜੇ ਬਚੇ ਆ, ਫਿਰ ਜਿਹੜਾ ਨਵਾਂ ਵਕੀਲ ਆਉਂਦਾ ਵਾ ਉਹਨੂੰ ਵੀ ਅਪੀਲ ਫਾਈਲ ਕਰਨ ਨੂੰ ਥੋੜ੍ਹਾ ਜਿਹਾ ਟਾਈਮ ਚਾਹੀਦਾ ਹੁੰਦਾ। ਸੋ ਇਹ ਜਿਹੜਾ ਫਿਰ ਫੈਸਲਾ ਤਾਂ ਕਰਕੇ ਮੈਂ ਤੁਹਾਨੂੰ ਕਹਿ ਰਿਹਾ ਕਿ ਜਦੋਂ ਤੁਹਾਡੀ ਜਿਹੜੀ ਪੇਸ਼ੀ ਜਿਹੜੀ ਗਈ ਨਾ, ਉਸ ਤੋਂ ਪਹਿਲਾਂ ਤੁਸੀਂ ਸੋਚਣਾ ਕਿ ਜੇ ਮੇਰੀ ਅਪੀਲ ਆ ਮੈਂ ਕਿੱਦਾਂ ਕਰਨੀ, ਮੈਂ ਆਹੀ ਵਕੀਲ ਰੱਖਣਾ, ਮੈਂ ਨਵਾਂ ਵਕੀਲ ਰੱਖਣਾ, ਮੇਰੇ ਕੇਸ 'ਚ ਕੀ ਗੜਬੜ ਹੋਈ ਹੈ ਨਾ। ਤੇ ਪਲੈਨਿੰਗ ਤੁਹਾਨੂੰ ਰਾਈਟ ਵੇ ਚਾਹੀਦੀ ਹੈ। ਸੋ ਇਹਦਾ ਮਤਲਬ ਇਹ ਆ ਵੀ ਜੇ ਮੁੱਖ ਦੀ ਗੱਲ ਇੱਦਾਂ ਆ ਵੀ ਤੁਸੀਂ ਰਿਜ਼ਰਵ ਕਰ ਲਓ ਅਪੀਲ, ਕਰਨੀ ਹੋਈ ਕਰ ਲਿਓ, ਜੇ ਨਹੀਂ ਕਰਨੀ ਹੋਈ ਨਾ ਕਰਿਓ। ਮਤਲਬ ਤੁਸੀਂ ਬਿਲਕੁਲ। ਆਪਸ਼ਨ ਆਪਣੇ ਲਈ ਜਿਹੜਾ ਦਰਵਾਜ਼ਾ ਉਸ ਨੂੰ ਬੰਦ ਨਾ ਕਰੋ, ਉਹਨੂੰ ਖੋਲ ਕੇ ਰੱਖੋ। ਜੇ ਤੁਹਾਡਾ ਬਾਅਦ ਦੇ ਵਿੱਚ ਮੰਨ ਲਓ ਵੀ ਠੰਡੇ ਹੋ ਕੇ ਵੀ ਲੱਗਦਾ ਵੀ ਨਹੀਂ ਮੈਂ ਵਾਪਸ ਹੀ ਜਾਣਾ ਹੈ ਹੁਣ ਜਿੱਦਾਂ ਵੀ ਆ, ਫਿਰ ਤੁਸੀਂ ਅਪੀਲ ਜਿਹੜੀ ਉਹ ਨਾ ਕਰਿਓ, ਪਰ ਰਿਜ਼ਰਵ ਜਿਹੜੀ ਉਹ ਤੁਸੀਂ ਜੀ। ਕਰਕੇ ਰੱਖੋ। ਫਿਰ 30 ਦਿਨ ਦੀ ਡੈਡਲਾਈਨ ਨੂੰ ਜਿਹੜਾ ਉਹ ਪਾਸ ਹੋ ਲੈਣ ਦਿਓ। ਸੋ ਤੱਤੇ ਦੇ ਵਿੱਚ ਓਬਵੀਅਸਲੀ ਜਿਹੜਾ ਆ ਉਹ ਕੰਮ ਖਰਾਬ ਹੋ ਜੀ। ਜਾਂਦਾ ਹੁੰਦਾ ਹੈ ਕਈ ਵਾਰੀ। ਸੋ ਅਪੀਲ ਤੋਂ ਇਲਾਵਾ ਵੀ ਕੋਈ ਹੋਰ ਆਪਸ਼ਨ ਜਿਹੜੀ ਉਹ ਹੁੰਦੀ ਆ ਵੀ ਮੰਨ ਲਓ ਬੰਦਾ ਨਿਰਾਸ਼ ਆ ਵੀ ਚਲੋ ਹੁਣ ਯਾਰ ਅਪੀਲ ਤੋਂ ਇਲਾਵਾ ਵੀ ਕੋਈ ਹੋਰ ਕੋਈ ਸਾਧਨ ਹੈਗਾ ਆ ਬੰਦੇ ਦੇ ਕੋਲ ਕਿ ਨਹੀਂ? ਜੀ ਬਿਲਕੁਲ। ਸੋ ਅਪੀਲ ਤੋਂ ਇਲਾਵਾ ਤੁਹਾਡੇ ਕੋਲ 2 ਆਪਸ਼ਨ ਆ ਜਾਂਦੀਆਂ, ਮੋਸ਼ਨ ਟੂ ਰੀਓਪਨ ਤੇ ਮੋਸ਼ਨ ਟੂ ਰੀਕਨਸਿਡਰ। ਸੋ ਠੀਕ ਹੈ ਇਹ ਜੀ। ਜਿਹੜੀ ਮੋਸ਼ਨ ਟੂ ਰੀਓਪਨ ਹੈ ਡਿਫਰੈਂਟ ਆ, ਜਿਹੜੀ ਆਪਾਂ ਪਹਿਲਾਂ ਬਦਲੇ ਹਾਲਾਤ ਕਰਕੇ ਕੀਤੇ ਉਹ ਡਿਫਰੈਂਟ ਚੀਜ਼ ਸੀਗੀ। ਓਕੇ। ਸੋ ਇਹ ਜਿਹੜੀ ਹੁਣ ਮੋਸ਼ਨ ਟੂ ਰੀਓਪਨ ਰੀਕਨਸਿਡਰ ਹੈ, ਇਹ ਜੱਜ ਦੇ ਕੋਲ ਹੀ ਫਾਈਲ ਹੁੰਦੀ ਹੈ ਜਿਹਨੇ ਤੁਹਾਡਾ ਡਿਸੀਜਨ ਦਿੱਤਾ। ਸੋ 2 ਚੀਜ਼ਾਂ ਆ ਗਈਆਂ, ਇੱਕ ਹੈਗੀ ਮੋਸ਼ਨ ਟੂ ਰੀਓਪਨ ਕਿ ਮੇਰਾ ਕੇਸ ਦੁਬਾਰਾ ਰੀਓਪਨ ਕੀਤਾ ਜਾਵੇ। ਰੀਓਪਨ ਜਿਹੜੀ ਤੁਹਾਡੀ ਮੋਸ਼ਨ ਆ ਉਹ ਕਿੱਦਾਂ ਹੁੰਦੀ ਹੈ ਕਿ ਤੁਹਾਡੇ ਕੋਲ ਨਵੇਂ ਜਿਹੜੇ ਫੈਕਟ ਆਏ ਆ, ਕੋਈ ਇੱਦਾਂ ਦੀ ਨਵੀਂ ਚੀਜ਼ਾਂ, ਤੁਹਾਡੇ ਕੋਲ ਨਵਾਂ ਐਵੀਡੈਂਸ ਜਿਹੜਾ ਆਇਆ, ਜਿਹੜਾ ਜੱਜ ਨੇ ਉਦੋਂ ਕੰਸੀਡਰ ਨਹੀਂ ਕੀਤਾ ਸੀਗਾ, ਰੈਕਟ ਬੰਦ ਹੋ ਗਿਆ ਸੀਗਾ, ਤੇ ਉਸ ਬੇਸ ਤੇ ਤੁਸੀਂ ਕਹਿੰਦੇ ਹੋ ਕਿ ਇੱਕ ਤੁਸੀਂ ਫੋਰ ਐਗਜ਼ਾਮਪਲ ਜੱਜ ਨੂੰ ਕਿਸੇ ਚੀਜ਼ ਦਾ ਸ਼ੱਕ ਪੈ ਗਿਆ, ਉਹਨੇ ਉੱਤੇ ਸਵਾਲ ਜਵਾਬ ਪੁੱਛੇ, ਤੁਹਾਡੀ ਮੰਨ ਲਓ ਕੋਈ ਇੰਪਲੋਇਮੈਂਟ ਸੀਗੀ ਤੇ ਤੁਸੀਂ ਉਦੋਂ ਐਵੀਡੈਂਸ ਨਹੀਂ ਲਾਇਆ ਜਾਂ ਤੁਹਾਡੇ ਕੋਲ ਸੀਗਾ ਨਹੀਂ ਹੈ ਨਾ, ਕੋਵਿਡ ਚੱਲਦਾ ਸੀਗਾ ਜਾਂ ਤੁਸੀਂ ਨਹੀਂ ਦੇ ਸਕੇ, ਜੀ। ਤੇ ਤੁਹਾਡੇ ਕੋਲ ਤੁਸੀਂ ਜੇ ਇਦਾਂ ਦਾ ਐਵੀਡੈਂਸ ਪੇਸ਼ ਕਰੋ ਕਿ ਤਾਂ ਕਰਕੇ ਮੇਰੇ ਕੋਲ ਐਫੀਡੇਵਿਟ ਜਾਂ ਤਾਂ ਕਰਕੇ ਮੇਰੇ ਕੋਲ ਸਬੂਤ ਨਹੀਂ ਆਏ ਉਦੋਂ, ਕਿਉਂਕਿ ਉਦੋਂ ਅਵੇਲੇਬਲ ਨਹੀਂ ਸੀ ਜਾਂ ਪੋਸੀਬਲ ਨਹੀਂ ਸੀਗਾ, ਤੇ ਹੁਣ ਨਵਾਂ ਆਇਆ, ਇੰਨਾ ਹੋ ਸਕਦਾ ਕਿ ਤੁਹਾਡਾ ਜਿਹੜਾ ਡਿਸੀਜਨ ਆ ਉਹ ਬਦਲ ਜਾਵੇ। ਸੋ ਤੁਸੀਂ ਇੱਕ ਮੋਸ਼ਨ ਟੂ ਰੀਓਪਨ ਫਿਰ ਦੁਬਾਰਾ ਜੱਜ ਨੂੰ ਸਾਰਾ ਜਿਹੜਾ ਪ੍ਰੈਜ਼ੈਂਟ ਜਦੋਂ ਕਰਦੇ ਹੋ, ਤੇ ਉਹਨਾਂ ਜੱਜ ਨੂੰ ਜੇ ਲੱਗਿਆ ਕਿ ਹਾਂ ਸਹੀ ਹੈ, ਇਹਨਾਂ ਫਿਟ ਆ, ਤੁਹਾਡਾ ਕੇਸ ਦੁਬਾਰਾ ਰੀਓਪਨ ਕਰ ਸਕਦਾ। ਮੋਸ਼ਨ ਟੂ ਰੀਕਨਸਿਡਰ ਕੀ ਹੁੰਦਾ ਕਿ ਜਿੱਦਾਂ ਆਪਾਂ ਕਈ ਵਾਰੀ ਸਪੈਸ਼ਲੀ ਜਿੱਦਾਂ ਹੁਣ ਆਪਾਂ ਦੇਖਿਆ ਜਦੋਂ ਸਰਕਾਰਾਂ ਸਵਿਚ ਹੁੰਦੀਆਂ ਤੇ ਰੂਲ ਬਹੁਤ ਜ਼ਿਆਦਾ ਬਦਲਦੇ ਨੇ, ਕਈ ਵਾਰੀ ਸ਼ਾਰਟ ਨੋਟਿਸ ਦੇ ਨਾਲ, ਜਿੱਦਾਂ ਆਪਾਂ ਰੇਡੀਓ ਤੇ ਵੀ ਦੇਖਿਆ ਹਫ਼ਤੇ 'ਚ ਕਿੰਨੀ ਵਾਰੀ ਰੂਲ ਜਿੱਦਾਂ ਬਦਲ ਜਾਂਦੇ ਨੇ, ਇੱਕੋ ਹਫ਼ਤੇ 'ਚ ਅਗਲੇ ਹਫ਼ਤੇ ਕੁਛ। ਸੋ ਡੇ ਟੂ ਡੇ ਬੇਸਿਸ ਜਦੋਂ ਰੂਲਸ ਵਗੈਰਾ ਚੇਂਜ ਹੁੰਦੇ ਆ, ਜੇ ਕੋਈ ਇੱਦਾਂ ਦੀ ਚੀਜ਼ ਹੈ ਜਿਸ 'ਚ ਤੁਹਾਨੂੰ ਲੱਗਿਆ ਕਿ ਜੱਜ ਨੇ ਗਲਤੀ ਕਰਤੀ ਲਾਅ ਦੀ,
ਭਾਵੇਂ ਰੂਲ ਬਦਲਿਆ ਭਾਵੇਂ ਨਹੀਂ ਬਦਲਿਆ, ਉਹਦੀ ਸਹੀ ਇੰਟਰਪ੍ਰੀਟੇਸ਼ਨ ਹੀ ਸੀਗੀ। ਤੁਸੀਂ ਜੱਜ ਨੂੰ ਮੋਸ਼ਨ ਟੂ ਰੀਕਨਸਿਡਰ ਪਾ ਸਕਦੇ ਆ ਕਿ ਆਪਣਾ ਇੱਕ ਜਿਹੜਾ ਫੈਸਲਾ ਦੁਬਾਰਾ ਰੀਕਨਸਿਡਰ ਕਰਕੇ ਦੇਖ ਲਓ, ਕਿਉਂਕਿ ਤੁਸੀਂ ਨਾ ਲਾਅ ਦੀ ਗਲਤੀ ਕਰਤੀ ਜਾਂ ਚੇਂਜ ਹੋ ਗਿਆ ਜਾਂ ਤੁਸੀਂ ਲਾਅ ਨੂੰ ਸਹੀ ਤਰੀਕੇ ਨਾਲ ਅਪਲਾਈ ਨਹੀਂ ਕੀਤਾ। ਸੋ ਇਹ ਦੋਨੋਂ ਜਿਹੜੀਆਂ ਆਪਸ਼ਨਾਂ ਤੁਸੀਂ ਯੂਜ਼ ਕਰ ਸਕਦੇ ਆ। ਪਰ ਇੱਕ ਵਾਰੀ ਜੇ ਤੁਸੀਂ ਅਪੀਲ ਫਾਈਲ ਕਰਤੀ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੋਰੇ, ਤੇ ਫਿਰ ਜਿਹੜਾ ਇਮੀਗ੍ਰੇਸ਼ਨ ਜੱਜ ਆ ਉਹਦੇ ਕੋਲ ਕੋਈ ਜੁਰਿਸਡਿਕਸ਼ਨ ਨਹੀਂ ਰਹਿੰਦਾ, ਉਹ ਤੁਹਾਡੀ ਇਦਾਂ ਦੀ ਕੋਈ ਮੋਸ਼ਨ ਸੁਣ ਨਹੀਂ ਸਕਦਾ। ਸੋ ਇਹਦੀ ਮੈਂ ਇੱਕ ਤੁਹਾਨੂੰ ਐਗਜ਼ਾਮਪਲ ਦਿੰਦਾ। ਸੋ ਆਪਾਂ ਕਾਫੀ ਸਾਰੇ ਜਿਹੜੇ ਕੇਸ ਸੀਗੇ ਮੋਸ਼ਨ ਟੂ ਰੀਓਪਨ ਜਿਹੜੇ ਆ ਫਾਰਮਿੰਗ ਪ੍ਰੋਟੈਸਟ ਦੇ ਉੱਤੇ ਬਦਲੇ ਹਾਲਾਤ ਕਰਕੇ ਜਿਹਨਾਂ ਨੂੰ ਹੋਰ ਨਵੀਆਂ ਸਮੱਸਿਆਵਾਂ ਪੈਦਾ ਹੋ ਗਈਆਂ, ਜਿਹਨਾਂ ਦੇ ਲੋਕਾਂ ਦੇ ਕੇਸ ਡਿਨਾਈ ਸੀਗੇ, ਕਾਫੀ ਫਾਈਲ ਕੀਤੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਦੇ ਸਾਰੇ ਅਜੇ ਪੈਂਡਿੰਗ ਆ, ਕਿਸੇ ਦਾ ਫੈਸਲਾ ਨਹੀਂ ਆਇਆ ਤੇ ਉਹਨੂੰ ਕਾਫੀ ਸਾਲ ਵੀ ਲੱਗ ਸਕਦੇ ਨੇ। ਪਰ ਆਪਾਂ ਇੱਕ ਜਿਹੜਾ ਸਾਡੇ ਕੋਲ ਇੱਕ ਕੇਸ ਆਇਆ ਸੀਗਾ ਉਹ ਬੈਲਾਰੂਸ ਤੋਂ ਆਇਆ ਸੀਗਾ, ਤੇ ਬੈਲਾਰੂਸ ਦੇ ਵਿੱਚ ਜਿਹੜਾ ਬੰਦਾ ਸੀਗਾ ਉਹਦਾ 14 ਸਾਲ ਪੁਰਾਣਾ ਉਹਦਾ ਜਿਹੜਾ ਸੀਗਾ ਉਹ ਕੇਸ ਡਿਨਾਈ ਕੀਤਾ ਸੀਗਾ ਇਮੀਗ੍ਰੇਸ਼ਨ ਜੱਜ ਨੇ। ਠੀਕ ਤੇ ਹੈ। ਇਹਨਾਂ ਦਾ ਕੋਈ ਵਕੂਲ ਦੀ ਪ੍ਰੋਬਲਮ ਹੋ ਗਈ ਸੀ, ਕਹਿੰਦਾ ਬਾਅਦ ਚ ਉਹਨੇ ਫਰਮ ਕੰਮ ਆਪਣਾ ਬੰਦ ਕਰਤਾ। ਫਿਰ ਮੈਨੂੰ ਪੁੱਛਿਆ, ਮੈਂ ਕਿਹਾ ਤੂੰ ਅੱਗੇ ਆਪਣੇ ਅਪੀਲ ਵਗੈਰਾ ਕੀਤੀ? ਕਹਿੰਦਾ ਨਹੀਂ, ਮੈਂ ਅਪੀਲ ਵਗੈਰਾ ਕੁਝ ਨਹੀਂ ਕੀਤਾ, ਇਹਨੇ ਮਤਲਬ ਕੋਈ ਡੈਡਲਾਈਨ ਫੋਲੋ ਨਹੀਂ ਕੀਤੀ। ਠੀਕ ਹੈ। ਤੇ ਹੁਣ ਇਹਨੇ ਕਿਉਂਕਿ ਅਪੀਲ ਨਹੀਂ, ਜਿਹੜੇ ਤੁਸੀਂ ਪਹਿਲਾ ਸਵਾਲ ਪੁੱਛਿਆ ਕਿ ਕਈ ਲੋਕੀ ਅਪੀਲ ਨਹੀਂ ਕਰਦੇ ਹਨਾ, ਇਹਨੂੰ ਉਸ ਚੀਜ਼ ਦਾ ਫਾਇਦਾ ਇਹ ਹੋ ਗਿਆ ਕਿ ਜਿਹੜਾ ਜੁਰਿਸਡਿਕਸ਼ਨ ਸੀਗਾ ਉਹ ਸੀਗਾ ਇਮੀਗ੍ਰੇਸ਼ਨ ਜੱਜ ਦੇ ਕੋਲ। ਸੋ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਦੇ ਕੋਲ ਨਹੀਂ ਸੀਗਾ। ਇਹਦਾ ਜਦੋਂ ਇਹਦੀ ਆਪਾਂ ਮੋਸ਼ਨ ਟੂ ਰੀਓਪਨ ਜਿਹੜੇ ਚੇਂਜ ਕੰਟਰੀ ਕੰਡੀਸ਼ਨ ਦੇ ਬੇਸ ਤੇ ਇਮੀਗ੍ਰੇਸ਼ਨ ਜੱਜ ਦੇ ਮੂਹਰੇ ਪਹਿਲਾਂ ਫਾਈਲ ਕੀਤੀ। ਸੋ ਇਮੀਗ੍ਰੇਸ਼ਨ ਜੱਜ ਨੇ ਜਿਹੜਾ ਉਹਦਾ ਕੇਸ ਹੈਗਾ ਉਹ ਮਹੀਨੇ 2 ਮਹੀਨੇ ਦੇ ਵਿੱਚ ਹੀ ਰੀਓਪਨ ਕਰਤਾ। ਸਰਕਾਰ ਨੇ ਕਾਫੀ ਜ਼ਿਆਦਾ ਆਪੋਜੀਸ਼ਨ ਕੀਤੀ ਕਿ ਕੇਸ ਨਾ ਰੀਓਪਨ ਕੀਤਾ ਜਾਵੇ। ਫਿਰ ਆਪਾਂ ਰਿਪਲਾਈ ਬਰੀਫ ਸਬਮਿਟ ਕੀਤਾ ਕਿ ਨਹੀਂ, ਇਹ ਹਾਲਾਤ ਵਾਕਈ ਬਦਲੇ ਹੋਏ ਆ, ਤੇ ਜਿਹੜਾ ਇਮੀਗ੍ਰੇਸ਼ਨ ਜੱਜ ਦੇ ਕੋਲੋਂ ਫਾਸਟਰ ਆਪਣਾ ਹੋ ਗਿਆ। ਸੋ ਜੁਰਿਸਡਿਕਸ਼ਨ ਕਾਫੀ ਇੰਪੋਰਟੈਂਟ ਆ ਕਿ ਕਿਹਦੇ ਮੂਹਰੇ ਤੁਸੀਂ ਕਿਹਦੇ ਕੋਲ ਆ, ਕਿਹੜਾ ਜੱਜ ਆ, ਕਿੱਥੇ ਰੀਓਪਨ ਕਰਨਾ। ਪਰ ਇਹ ਹੈ ਕਿ ਜੇ ਤੁਸੀਂ ਮੰਨ ਲਓ ਤੁਸੀਂ ਤੁਹਾਡਾ ਜੇ ਡਿਨਾਈ ਵਗੈਰਾ ਵੀ ਹੁੰਦੀਆਂ, ਇਹ ਜਿੱਦਾਂ ਆਪਾਂ ਪਹਿਲਾਂ ਦੱਸਿਆ ਕਿ ਜੱਜ ਦੇ ਮੂਹਰੇ ਕੇਸ ਡਿਨਾਈ ਹੁੰਦਾ ਜਾਂ ਅਪੀਲ ਡਿਨਾਈ ਹੁੰਦੀ ਅੱਗੇ, ਤੇ ਤੁਹਾਡੇ ਕੋਲ ਹੋਰ ਵੀ ਆਪਸ਼ਨ, ਜੇ ਤੁਹਾਡਾ ਸਪੈਸ਼ਲੀ ਵਿਆਹ ਹੋਇਆ ਤੇ ਤੁਸੀਂ ਹੋਰ ਵੀ ਵੇਵਰ ਦੇ ਥਰੂ ਹੋਰ ਵੀ ਆਪਸ਼ਨਸ ਜਿਹੜੀਆਂ ਹੈਗੀਆਂ ਆਊਟਸਾਈਡ ਆਫ ਜਿਹੜੀ ਅਪੀਲ ਜਾਂ ਮੋਸ਼ਨ ਟੂ ਰੀਓਪਨ ਰੀਕਨਸਿਡਰ ਤੋਂ ਇਲਾਵਾ ਵੀ ਤੁਹਾਡੇ ਕੋਲ ਆਪਸ਼ਨਸ ਹੋ ਸਕਦੀਆਂ। ਤੁਹਾਨੂੰ ਇਹ ਸਾਰੀਆਂ ਜਿਹੜੀਆਂ ਆਪਸ਼ਨਸ ਹੈਗੀਆਂ, ਸਪੈਸ਼ਲੀ ਪ੍ਰੋਬਲਮ ਮੈਂ ਦੇਖਣਾ ਕਿੱਥੇ ਆ ਰਹੀ, ਪ੍ਰੋਬਲਮ ਇੱਥੇ ਆ ਰਹੀ ਕਿ ਜਿੱਦਾਂ ਹੁਣ ਕਿਸੇ ਦਾ ਕੇਸ ਲੱਗਾ ਸੀ ਨਾ 10 ਸਾਲ ਤੋਂ ਚੱਲ ਰਿਹਾ, ਉਹਦਾ ਬਾਅਦ ਚ ਵਿਆਹ ਵਗੈਰਾ ਹੋ ਗਿਆ, ਉਹਨੂੰ ਇੰਨਾ ਕੀ ਪਤਾ ਕਿ ਬਈ ਮੈਨੂੰ ਤਾਂ ਕੰਟਰੀ ਜਾਣਾ ਪੈਣਾ, ਸੋ ਮੈਨੂੰ ਇਹ ਕਰਨ ਦੀ ਲੋੜ ਨਹੀਂ। ਪਰ ਤੁਹਾਨੂੰ ਜਿਹੜੀ ਉਹ ਚੀਜ਼ ਆ ਉਹ ਆਪਣੇ ਵਕੀਲ ਨਾਲ ਡਿਸਕਸ ਕਰਨੀ ਚਾਹੀਦੀ ਕਿ ਮੈਂ ਅਪੀਲ ਕਰਨ ਦਾ ਫਾਇਦਾ ਹੈਗਾ, ਕਿੰਨੀ ਕੁ ਮੇਰੀ ਸਟਰੋਂਗ ਅਪੀਲ ਆ। ਕਿਉਂਕਿ ਤੁਹਾਡੇ ਕੋਲ ਜੇ ਸਪੈਸ਼ਲੀ ਹੁਣ ਜਿਹਨਾਂ ਦੇ ਬੱਚੇ ਵਗੈਰਾ ਇੱਥੇ ਹੋ ਜਾਂਦੇ ਨੇ, ਉਹਨਾਂ ਨੂੰ ਆ ਜਿਹੜੇ ਵੇਵਰ ਦੇ ਪ੍ਰੋਸੈਸ ਆ, ਇਹ ਵਾਲੀਆਂ ਆਪਸ਼ਨਸ ਬਹੁਤ ਜ਼ਿਆਦਾ ਅੱਗੇ ਅਵੇਲੇਬਲ ਹੋ ਜਾਂਦੀਆਂ। ਤੇ ਸਪੈਸ਼ਲੀ ਜਿਹੜਾ ਦੱਸਿਆ ਸੀਗਾ ਕਿ ਕਈ ਸਾਰੇ ਵਕੀਲਾਂ ਨੂੰ ਪਤਾ ਨਹੀਂ ਸੀਗਾ ਕਿ ਕੈਂਸਲੇਸ਼ਨ ਆਫ ਰਿਮੂਵਲ ਦਾ ਵੀ ਜਿਹੜਾ ਨਿਸ਼ ਆਵੇ ਕਿ ਉਹ ਵੀ ਜਿਹੜਾ ਰਿਲੀਫ ਤੁਸੀਂ ਆਪਣਾ ਪ੍ਰੈਜ਼ੈਂਟ ਕਰ ਸਕਦੇ ਹੋ, ਤੇ ਕੈਂਸਲੇਸ਼ਨ ਆਫ ਰਿਮੂਵਲ ਦਾ ਜਾਂ ਵੇਵਰ ਦੇ ਥਰੂ। ਸੋ ਇਹ ਸਾਰੀਆਂ ਆਪਸ਼ਨਾਂ ਤੁਸੀਂ ਆਪਣੀ ਜਿਹੜੀ ਫਾਈਨਲ ਹੀਅਰਿੰਗ ਆ, ਜ਼ਰੂਰੀ ਨਹੀਂ ਕਿ ਸਾਲਮ ਦੇ ਕੇਸ ਲੜ ਕੇ ਹੀ ਗ੍ਰੀਨ ਕਾਰਡ ਆਣਾ, ਤੁਸੀਂ ਵੀ ਡਿਸਕਸ ਕਰਨੀ ਆਪਣੇ ਵਕੀਲ ਦੇ ਨਾਲ। ਓਕੇ, ਠੀਕ ਹੈ। ਸੋ ਜਿਹੜਾ ਆਪਾਂ ਕਰਦੇ ਆ ਵੀ ਹਾਂ ਵੀ ਬੰਦੇ ਦੇ ਚਲੋ ਮੰਨ ਲਓ ਹੱਕ ਦੇ ਵਿੱਚ ਫੇਵਰੇਬਲ ਡਿਸੀਜਨ ਆਇਆ ਆ, ਕਿ ਉਹ ਵੀ ਫਾਈਨਲ ਆ ਕਿ ਸਰਕਾਰ ਨੂੰ ਵੀ 30 ਦਿਨ ਹੁੰਦੇ ਆ ਵੀ ਭਾਈ ਨਹੀਂ ਅਸੀਂ ਬੰਦੇ ਨੂੰ ਕੱਢਣਾ ਹੀ ਕੱਢਣਾ? ਨਹੀਂ, ਸਰਕਾਰ ਦੇ ਕੋਲ ਵੀ 30 ਦਿਨ ਹੈਗੇ ਆ। ਕਈ ਵਾਰੀ ਜੇ ਉਹਨੂੰ ਲੱਗੇ ਕਿ ਜੱਜ ਜ਼ਿਆਦਾ ਹੀ ਲੀਨੀਅੰਟ ਸੀਗਾ ਤੇ ਜੱਜ ਨੇ ਸਹੀ ਫੈਸਲਾ ਨਹੀਂ ਕੀਤਾ, ਸਾਰਾ ਐਵੀਡੈਂਸ ਇਗਨੋਰ ਕੀਤਾ, ਉਹ ਵੀ ਅਪੀਲ ਕਰ ਸਕਦੇ ਆ। ਤੇ ਕਾਫੀ ਸਾਰੇ ਇਦਾਂ ਦੇ ਸਾਡੇ ਕੇਸ ਹੋਏ ਜਿਹਦੇ ਵਿੱਚ ਆਪਣਾ ਉਹਨਾਂ ਨੇ ਅਪੀਲ ਕੀਤਾ ਵੀ ਹੈ। ਐਗਜ਼ਾਮਪਲ ਦਿੰਦਾ ਮੈਂ, ਇੱਕ ਸੀਗਾ, ਉਹ ਕਹਿੰਦੇ ਕਿ ਉਹਦੀ ਸਟੇਟਮੈਂਟ ਸੀਗਾ ਕਿ ਮੈਂ ਜਿੱਦਾਂ ਮੇਰੇ ਘਰੇ ਆਏ ਸੀਗੇ ਜਦੋਂ ਆ ਮੂਵਮੈਂਟ ਚੱਲਦੀ ਸੀਗੀ ਆਪਣੀ 1980s ਦੇ ਵਿੱਚ, ਤੇ ਮੈਂ ਉਹਨਾਂ ਨੂੰ ਪਾਣੀ ਵਗੈਰਾ ਪਿਲਾਇਆ ਸੀਗਾ। ਤੇ ਉਹ ਕਹਿੰਦੇ ਕਿਉਂ ਪਿਲਾਇਆ ਸੀਗਾ ਤੂੰ? ਉਹ ਕਹਿੰਦਾ ਕਿ ਜਿੱਦਾਂ ਬੰਦੂਕ ਰੱਖੀ ਸੀ ਮੇਰੇ ਕੋਲ ਆਪਸ਼ਨ ਨਹੀਂ ਸੀ, ਦੇਣਾ ਪਿਆ। ਸੋ ਉਹਨਾਂ ਨੇ ਜਿਹੜਾ ਰੂਲਿੰਗ ਸੀਗੀ, ਉਹਨਾਂ ਨੇ ਟੈਰਰਿਸਟ ਬਾਰ ਦੀ ਰੂਲਿੰਗ ਲਾਈ ਕਿ ਨਹੀਂ ਟੈਰਰਿਸਟ ਬਾਰ ਆ, ਜਿੱਥੇ ਟੈਰਰਿਸਟ ਬਾਰ ਲੱਗਦੀ ਆ, ਟੈਰਰਿਸਟ ਬਾਰ ਦਾ ਉਹਨਾਂ ਨੇ ਜਿਹੜੀ ਇੰਟਰਪ੍ਰੀਟੇਸ਼ਨ ਇਦਾਂ ਦੀ ਰੱਖੀ ਕਿ ਭਾਵੇਂ ਤੁਸੀਂ ਮਜਬੂਰੀ 'ਚ ਪਿਲਾਇਆ ਪਾਣੀ, ਭਾਵੇਂ ਤੁਸੀਂ ਆਪਣੀ ਵਜ੍ਹਾ ਪਿਲਾਇਆ, ਜੇ ਤੁਸੀਂ ਕਿਸੇ ਵੀ ਤਰੀਕੇ ਦਾ ਅਸਿਸਟੈਂਸ ਦਿੱਤਾ, ਮਟੀਰੀਅਲ ਸਪੋਰਟ ਦਿੱਤੀ ਹੈ, ਤਾਂ ਤੁਹਾਡੇ ਤੇ ਟੈਰਰਿਸਟ ਬਾਰ ਆ, ਤੁਹਾਨੂੰ ਕੋਈ ਵੀ ਜਿਹੜਾ ਅਸਾਈਲਮ ਦਾ ਕਲੇਮ ਨਹੀਂ ਮਿਲ ਸਕਦਾ। ਪਰ ਉਹ ਬੰਦੇ ਨਾਲ ਕੁੱਟਮਾਰ ਹੋਈ ਸੀ, ਟੌਰਚਰ ਹੋਇਆ ਸੀਗਾ ਪੁਲਿਸ ਵੱਲੋਂ, ਤੇ ਜਿਹੜਾ ਕੈਟ ਦਾ ਰਿਲੀਫ ਹੈਗਾ, ਜਿਹੜੀ ਟੈਰਰਿਸਟ ਬਾਰ ਆ, ਉਹ ਵਾਲੇ ਰਿਲੀਫ ਨੂੰ ਨਹੀਂ ਬਾਰ ਕਰਦੀ। ਸੋ ਜੱਜ ਕਹਿੰਦਾ ਕਿ ਮੈਂ ਕੈਟ ਦਾ ਰਿਲੀਫ ਜਿਹੜਾ ਦੇਣਾ, ਪਰ ਜਿਹੜਾ ਸਰਕਾਰੀ ਵਕੀਲ ਸੀਗਾ ਉਹਨੇ ਜਿਹੜਾ ਕੈਟ ਦੀ ਗ੍ਰਾਂਟ ਸੀਗੀ ਉਹ ਵੀ ਚੈਲੰਜ ਕਰਤੀ। ਤੇ ਇਦਾਂ ਕਾਫੀ ਸਾਰੇ ਹਾਲਾਤ ਜਿਹੜੇ ਹੁੰਦੇ ਨੇ ਜਿਹਦੇ ਵਿੱਚ ਸਰਕਾਰ ਨੂੰ ਜੇ ਲੱਗਦਾ ਕਿ ਨਹੀਂ ਉਹ ਜਿੱਤ ਸਕਦੇ ਆ ਕੇਸ, ਤੇ ਉਹ ਵੀ ਆਪਣੀ ਜਿਹੜੀ ਅਪੀਲ ਫਿਰ ਫਾਈਲ ਕਰਦੇ ਆ। ਫਿਰ ਤੁਹਾਨੂੰ ਬਦੋਬਦੀ ਜਿਹੜਾ ਹੈਗਾ ਤੁਹਾਨੂੰ ਵਕੀਲ ਹਾਇਰ ਕਰਨਾ ਪੈਣਾ, ਤੁਹਾਨੂੰ ਫਿਰ BIA ਤੇ ਜਾ ਕੇ ਤੁਹਾਨੂੰ ਡਿਫੈਂਡ ਕਰਨਾ ਪੈਣਾ ਆਪਣੇ ਆਪ ਨੂੰ। ਠੀਕ ਹੈ। ਸੋ ਚਲੋ ਇਹ ਦੱਸਿਆ ਵੀ ਅਪੀਲ ਦਾ ਕੀ ਪ੍ਰੋਸੈਸ ਹੈਗਾ ਆ, ਕਦੋਂ ਤੱਕ ਕਰਨੀ ਆ, ਕੀ ਆਪਸ਼ਨਸ ਹੈਗੀਆਂ, ਅਪੀਲ ਫਾਈਲ ਕਿੱਥੇ ਕੀਤੀ ਜਾਂਦੀ ਹੈ ਜੀ?
ਜੀ, ਸੋ ਇਹ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੂਹਰੇ ਫਾਈਲ ਹੁੰਦੀ ਹੈ ਤੇ ਵਰਜੀਨੀਆ ਦੇ ਵਿੱਚ ਇਹਨਾਂ ਦਾ ਆਫਿਸ ਆ। ਮਤਲਬ ਇਹਨਾਂ ਦਾ ਇੱਕੋ ਹੀ ਆਫਿਸ ਹੈ, ਇੱਦਾਂ ਨਹੀਂ ਕਿ ਜਿਹੜਾ ਇਮੀਗ੍ਰੇਸ਼ਨ ਕੋਰਟ ਵੱਖ-ਵੱਖ ਥਾਵਾਂ ਹੈਗੇ ਆ, ਅਸਾਈਲਮ ਆਫਿਸ ਵੀ ਕਈ ਸਾਰੇ ਆ, ਇਹਨਾਂ ਦਾ ਇੱਕੋ ਹੀ ਆ। ਸੋ ਇੱਕੋ ਹੀ ਏਜੰਸੀ ਹੈ। ਇੱਥੇ ਤੁਸੀਂ ਇਨ ਪਰਸਨ ਨਹੀਂ ਜਾਂਦੇ। ਇਹ ਸਾਰੀ ਜਿਹੜਾ ਅਪੀਲ ਦਾ ਕੰਮ ਹੈ, ਇਹ ਸਾਰਾ ਰਾਈਟਿੰਗ ਦੇ ਵਿੱਚ ਹੁੰਦਾ। ਮਤਲਬ ਤੁਹਾਡਾ ਵਕੀਲ ਦਾ ਹੀ ਇਹ ਜ਼ਿਆਦਾਤਰ ਜਿਹੜਾ ਲਿਖਤ ਪੜ੍ਹੀ ਦਾ ਕੰਮ ਆ। ਠੀਕ ਹੈ। ਇਹਦੇ ਵਿੱਚ ਹੀਅਰਿੰਗਸ ਨਹੀਂ ਹੁੰਦੀਆਂ, ਅਨਲੈਸ ਬਹੁਤ ਘੱਟ ਕੇਸ ਆ ਜਿਹਦੇ ਵਿੱਚ ਜੇ ਵਕੀਲ ਤੁਹਾਡਾ ਆਸ ਕਰੇ ਕਿ ਆਹੋ ਹੀਅਰਿੰਗ ਚਾਹੀਦੀ ਹੈ, ਹਨਾ, ਜੇ ਕੋਈ ਵਾਕਈ ਇਦਾਂ ਦਾ ਨੈਸ਼ਨਲ ਲੈਵਲ ਦਾ ਇੰਪੋਰਟੈਂਸ ਦਾ ਕੇਸ ਹੈਗਾ। ਤੇ ਜਿਹੜਾ ਸਾਰਾ ਇਹਦਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਦੇ ਮੂਹਰੇ ਕੀ ਹੀਅਰਿੰਗ ਕਿਉਂ ਨਹੀਂ ਇਹਨਾਂ ਨੇ ਰੱਖੀਆਂ ਆ, ਇਨ ਪਰਸਨ ਕਿਉਂ ਨਹੀਂ ਜਾਣਾ, ਇਹਨਾਂ ਦਾ ਸਾਰਾ ਮਕਸਦ ਇਹ ਹੈਗਾ ਕਿ ਤੁਹਾਨੂੰ ਇੱਕ ਵਾਰੀ ਚਾਂਸ ਦੇ ਦਿੱਤਾ ਜੱਜ ਮੂਹਰੇ ਆਪਣੀ ਪੂਰੀ ਜਿਹੜੀ ਪੇਸ਼ੀ ਕਰਨ ਦਾ, ਸਾਰਾ ਤੁਸੀਂ ਦੱਸਤਾ। ਸੋ ਅਮਰੀਕਾ ਦਾ ਸਿਸਟਮ ਇਦਾਂ ਦਾ ਹੈਗਾ, ਉਹ ਕਹਿੰਦੇ ਬਾਰ-ਬਾਰ ਆਪਾਂ ਸੇਮ ਚੀਜ਼ ਨਹੀਂ ਡਿਸਕਸ ਕਰਨੀ। ਸੋ ਜੋ ਤੁਸੀਂ ਕਹਿਣਾ ਸੀਗਾ ਉਹ ਤੁਸੀਂ ਆਲਰੇਡੀ ਕਹਿ ਦਿੱਤਾ, ਜੋ ਤੁਸੀਂ ਸਬਮਿਟ ਕਰਨਾ ਸੀਗਾ ਉਹ ਤੁਸੀਂ ਆਲਰੇਡੀ ਸਬਮਿਟ ਕਰਤਾ। ਨਵਾਂ ਤੁਸੀਂ ਕੁਝ ਨਹੀਂ ਸਬਮਿਟ ਕਰ ਸਕਦੇ। ਜੋ ਐਵੀਡੈਂਸ ਮਤਲਬ ਉਦੋਂ ਜੱਜ ਨੇ ਤੁਹਾਡਾ ਰੈਕੋਰਡ ਆ ਜਿਹੜਾ ਉਹ ਕਲੋਜ਼ ਕਰਤਾ, ਤੇ ਜੋ ਉਹਦੇ ਵਿੱਚ ਹੈਗਾ ਉਹਦੇ ਬੇਸ ਤੇ ਹੀ ਸਿਰਫ ਤੁਹਾਡੀ ਜਿਹੜੀ ਬਰੀਫਿੰਗ ਲਿਖਤ ਪੜ੍ਹੀ ਦੇ ਬੇਸ ਤੇ ਹੀ ਫਿਰ ਤੁਹਾਡਾ ਜਿਹੜਾ ਅੱਗੇ ਆ ਉਹ ਅਪੀਲਾਂ ਦੇ ਉੱਤੇ ਕੰਮ ਚੱਲਦਾ। ਕਿਉਂਕਿ ਜੇ ਉਹ ਨਵਾਂ ਜੋ ਤੁਹਾਨੂੰ ਕਹਿਣ ਕਿ ਤੁਸੀਂ ਫਿਰ ਦੁਬਾਰਾ ਬਹਿਸ ਕਰੋ, ਇਦਾਂ ਕਰੋ, ਫਿਰ ਤਾਂ ਕੋਈ ਫਾਇਦਾ ਨਹੀਂ ਰਿਹਾ ਜੱਜ ਦੇ ਮੂਹਰੇ। ਸੋ ਉਹ ਚੀਜ਼ ਨਹੀਂ ਹੁੰਦੀ ਉੱਥੇ। ਸੋ ਇਹ ਹੈ ਕਿ ਹੁਣ ਅਪੀਲ ਜਿਹੜੀ ਹੈਗੀ ਉਹ ਆ ਜਾਂਦੀ ਸਾਰੀ ਟੈਕਨੀਕਲ ਦੇ ਉੱਤੇ ਕਿ ਕਿੱਦਾਂ ਕੀ ਮੁੱਦੇ ਆ, ਕਿੱਦਾਂ ਉਹਨੂੰ ਮੁੱਦਿਆਂ ਨੂੰ ਤੁਸੀਂ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੂੰ ਸਮਝਾਉਂਦੇ ਹੋ, ਤੇ ਉਹਦੇ ਬੇਸ ਤੇ ਤੁਹਾਡੀ ਜਿਹੜੀ ਅਪੀਲ ਹੈ ਉਹ 'ਚ ਜਿੱਤ ਜਾਂ ਹਾਰ ਤੈਅ ਹੁੰਦੀ ਹੈ। ਯੂਜੂਲੀ ਚਲੋ ਆਈ ਥਿੰਕ ਇਟਸ ਵੈਰੀ ਵੇਗ ਵੀ ਪਰਸੈਂਟੇਜ ਕਿੰਨੀ ਕੁ ਹੁੰਦੀ ਹੈ ਵੀ ਜਿਹੜੇ ਅਪੀਲ ਕੀਤੇ ਜਾਂਦੇ ਕੇਸਾਂ ਦੇ ਵੀ ਜਿਹੜਾ ਕਰ ਰਿਹਾ ਦਰਜ ਕਰ ਰਿਹਾ ਵੀ ਉਹਦੇ ਹੱਕ ਦੇ ਵਿੱਚ ਆਉਂਦੇ ਆ ਫੈਸਲੇ? ਮੇਰੇ ਕੋਲ ਐਗਜ਼ੈਕਟ ਡੇਟਾ ਨਹੀਂ ਹੈਗਾ, ਪਰ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਦੀ ਜਿਹੜੀ ਪਰਸੈਂਟੇਜ ਆ ਉਹ ਬਹੁਤ ਘੱਟ ਆ। ਉਹ 5-10% ਕੇਸ ਹੀ ਜਿਹੜੇ ਹੈਗੇ ਆ ਉਹ ਪਾਸ ਹੁੰਦੇ ਆ। ਮਤਲਬ ਉਹ ਓਵਰਆਲ ਜੇ ਦੇਖਿਆ ਜਾਵੇ ਤਾਂ ਹੁਣ ਇੱਕ ਬੰਦਾ ਜਿਹਦੇ ਹੁਣ ਬਿਆਨ ਖਰਾਬ ਹੋ ਗਏ ਥੱਲੇ ਨਾ, ਜਿਹਨੇ ਗਲਤ ਦੇ ਦਿੱਤਾ, ਉਹੀ ਨਹੀਂ ਦੇ ਪਾਇਆ, ਉਹ ਜਿਹੜਾ ਕੇਸ ਆ ਉਹ ਥੋੜੇ ਜਿਹੇ ਰਿਵਰਸ ਕਰਨੇ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਤੇ ਮੁਸ਼ਕਿਲ ਹੋ ਜਾਂਦੇ ਆ। ਜੇ ਮੰਨ ਲਓ ਕਿ ਗ੍ਰੋਸ ਐਰਰ ਬੰਦੇ ਨੇ ਬਿਲਕੁਲ ਹੀ ਲਾਪਰਵਾਹੀ ਕਰਤੀ, ਗਲਤ ਦੱਸਤਾ, ਬਿਲਕੁਲ ਝੂਠਾ ਪੈ ਗਿਆ। ਉਹ ਤੋਂ ਇਲਾਵਾ ਜਿਹੜੇ ਕੇਸ ਹੈਗੇ ਆ ਉਹ ਤੁਸੀਂ ਜਿਹੜੇ ਹੈਗੇ ਆ ਉਹ ਜਿੱਤਣ ਦੇ ਤੁਹਾਡੇ ਚਾਂਸ ਹੁੰਦੇ ਆ। ਜੇ ਮੰਨ ਲਓ ਤੁਸੀਂ ਸਹੀ ਦਿੱਤਾ ਤੇ ਜੱਜ ਵੈਸੇ ਹੀ ਉਹਨੇ ਕੋਈ ਬਹਾਨਾ ਲੱਭ ਲਿਆ ਕਿ ਨਹੀਂ ਇਹ ਰੀਲੋਕੇਟ ਹੋ ਸਕਦਾ ਵਾ ਜਾਂ ਇਦਾਂ ਦਾ ਖਤਰਾ ਨਹੀਂ ਹੈਗਾ। ਸੋ ਉਦਾਂ ਦੇ ਜਿਹੜੀ ਟੈਕਨੀਕਲ ਜਿੱਥੇ ਲਾਇਰ ਆਰਗੂ ਕਰ ਸਕਦਾ ਉਹ ਕਰ ਸਕਦਾ। ਸੋ ਕਈ ਵਾਰੀ ਮੈਂ ਕਹਿੰਦਾ ਹੁੰਦਾ ਕਿ ਜਿਹੜਾ ਇੰਡੀਆ ਦੇ ਜਿਹੜੇ ਕੇਸ ਆ ਉਹਦੇ ਵਿੱਚ ਪੋਲੀਟੀਕਲ ਤੇ ਰਿਲੀਜੀਅਸ ਨੈਕਸਸ ਉਹਦੇ ਵਿੱਚ ਹੈਗਾ ਹੀ ਹੈਗਾ। ਉਹਦੇ ਵਿੱਚ ਕੋਈ ਇਦਾਂ ਦੀ ਬੇਸਿਸ ਦੀ ਪ੍ਰੋਬਲਮ ਨਹੀਂ ਹੁੰਦੀ। ਇੰਡੀਆ ਦੇ ਕੇਸ ਦੇ ਵਿੱਚ ਸਾਰੀ ਜਿਹੜੀ ਪ੍ਰੋਬਲਮ ਹੁੰਦੀ ਆ ਉਹ ਹੁੰਦੀ ਹੈ ਕਿ ਬੰਦੇ ਦੀ ਬਿਆਨਾਂ ਦੀ। ਸੋ ਬਿਆਨਾਂ ਦੀ ਪ੍ਰੋਬਲਮ ਵੀ ਇਸ ਕਰਕੇ ਹੁੰਦੀ ਹੈ ਕਿ ਤਾਂ ਕਰਕੇ ਜਦੋਂ ਹੁਣ ਤੁਸੀਂ ਸਾਡੇ ਆਫਿਸ ਨਾਲ ਕੰਮ ਕਰਦੇ ਹੋ, ਮੈਂ ਬਹੁਤ ਜ਼ਿਆਦਾ ਐਮਫੇਸਿਸ ਕਰਦਾ ਕਿ ਤੁਸੀਂ ਦੱਸੋ, ਆਪ ਦੱਸੋ। ਦੁਬਾਰਾ ਤੁਹਾਡੇ ਕੋਲ ਪੁੱਛਿਆ ਜਾਂਦਾ ਹੈ ਨਾ ਤੁਹਾਨੂੰ ਕਿਉਂ ਮੈਂ ਹਾਇਰ ਕੀਤਾ, ਜੇ ਮੈਂ ਹੀ ਦੱਸਣਾ ਵਾ। ਉਹ ਤੁਸੀਂ ਇਸ ਲਈ ਦੱਸਣਾ ਕਿਉਂਕਿ ਤੁਹਾਡੇ ਬਿਆਨ ਵਕੀਲ ਨਹੀਂ ਕਰ ਸਕਦਾ, ਤੁਸੀਂ ਸਾਡੇ ਦਫ਼ਤਰ ਆ ਕੇ ਨਹੀਂ ਦੱਸ ਸਕਦੇ, ਤੁਸੀਂ ਜੱਜ ਨੂੰ ਕਿੱਦਾਂ ਦੱਸੋਗੇ। ਸੋ ਇਹ ਪਹਿਲਾਂ ਤੋਂ ਹੀ ਤੁਸੀਂ ਜਿਹੜਾ ਆਪਣੇ ਸਟੇਟਮੈਂਟ ਕੀ ਹੈ ਤੁਹਾਡੇ ਨਾਲ ਹੋਇਆ ਕੀ ਹੈ, ਟੈਸਟਮਨੀ ਕੀ ਹੋਈ ਆ, ਡੇਟਸ ਕੀ ਹੈਗੀਆਂ। ਹੁਣ ਤੁਹਾਡੇ ਕੋਲ 5 ਸਾਲ 10 ਸਾਲ ਦਾ ਕਈ ਵਾਰੀ ਤੁਹਾਨੂੰ ਟਾਈਮ ਮਿਲ ਜਾਂਦਾ ਹੈ ਨਾ, ਤੇ ਉਹਦੇ 'ਚ ਤਾਂ ਬੰਦਾ ਕਹਿੰਦਾ ਮੈਂ ਟਰੱਕ ਹੀ ਚਲਾਈ ਜਾਣਾ 10 ਸਾਲ ਬਾਅਦ, ਤੇ ਜਦੋਂ ਮੇਰੀ ਤਰੀਕ ਆਈ ਮੈਂ ਹਫ਼ਤੇ ਪਹਿਲਾਂ ਮੈਂ ਦੇਖਾਂਗਾ ਕੀ ਲਿਖਿਆ, ਕਿਹੜੀ ਡੇਟ ਸੀਗੀ ਨਾ। ਸੋ ਇੱਦਾਂ ਨਹੀਂ ਗੱਲ ਹੁੰਦੀ। ਸੋ ਜੇ ਤੁਹਾਡੀ ਜਿਹੜੀ ਹੱਡ ਬੀਤੀ ਆ ਹੋਇਆ, ਤੁਸੀਂ ਉਹਨੂੰ ਐਵਰੀਡੇ ਤੁਸੀਂ ਉਹਨੂੰ ਥਿੰਕ ਕਰੋ ਕਿ ਕੀ ਹੈ, ਇੱਕ ਦਿਨ ਮੇਰਾ ਜੱਜ ਦੇ ਮੂਹਰੇ ਮੇਰੀ ਤਰੀਕ ਆਣੀ ਆ। ਪਿਛਲੀ ਵਾਰੀ ਆਪਾਂ ਦੱਸਿਆ ਸੀਗਾ ਕਿ ਕੋਰਟ ਰੂਮ ਦੇ ਵਿੱਚ ਕੀ ਹੁੰਦਾ। ਜੇ ਤੁਹਾਨੂੰ ਮਾਹੌਲ ਸਾਰਾ ਪਤਾ, ਜੇ ਤੁਸੀਂ ਉਹ ਸਾਰਾ ਕੀਤਾ ਹੋਇਆ ਆਪਣਾ, ਤੁਸੀਂ ਦੱਸ ਸਕਦੇ ਆ, ਤੇ ਉਹ ਤੁਹਾਡੇ ਬਿਹਾਫ ਤੇ ਵਕੀਲ ਨਹੀਂ ਆਨਸਰ ਕਰ ਸਕਦਾ। ਜੇ ਤੁਸੀਂ ਉਹ ਕਰਤਾ ਤੇ ਫਿਰ ਜੇ ਤੁਹਾਡਾ ਜੱਜ ਨੇ ਡਿਨਾਈ ਕੀਤਾ, ਉਹ ਅਪੀਲ ਦੇ ਵਿੱਚ ਤੁਸੀਂ ਜਿੱਤ ਸਕਦੇ ਹੋ। ਪਰ ਜੇ ਤੁਸੀਂ ਉੱਥੇ ਗੜਬੜ ਕਰਤੀ, ਦੱਸਿਆ ਨਹੀਂ ਸਾਰਾ, ਉੱਥੇ ਗਲਤੀ ਹੋ ਗਈ, ਤਾਂ ਫਿਰ ਤੁਹਾਡੇ ਚਾਂਸ ਬਹੁਤ ਘੱਟ ਜਾਂਦੇ ਆ। ਜੀ ਪੇਪਰ ਵਰਕ ਇਸ ਨੂੰ ਜਦੋਂ ਫਾਈਲ ਕਰਦੇ, ਇੱਕ ਤਾਂ ਚਲੋ ਕਿੱਦਾਂ ਕਰਦੇ, ਇਹ ਤਾਂ ਹੋ ਗਿਆ ਵੀ ਕਿੱਥੇ ਫਾਈਲ ਜਿਹੜੀ ਉਹ ਕੀਤੀ ਜਾਂਦੀ ਆ, ਕਿਹੜਾ ਪੇਪਰ ਵਰਕ ਆ, ਕੀ ਫੀਸ ਜਿਹੜੀ ਉਹ ਹੈਗੀ ਆ ਇਹ BIA ਦੇ ਮੋਹਰੇ ਜਿਹੜੀ ਅਪੀਲ ਫਾਈਲ ਕਰਨ ਦੇ ਲਈ? ਜੀ, ਇਹਦਾ ਜਿਹੜਾ ਇੱਕ ਫਾਰਮ ਹੁੰਦਾ EOIR 26, ਇਹਨਾਂ ਤੁਸੀਂ ਅਪੀਲ ਫਾਈਲ ਕਰਦੇ ਹੋ। ਕਿਉਂਕਿ ਮੈਂ ਫਾਰਮ ਦਾ ਦੱਸ ਰਿਹਾ, ਹੁਣ ਇਹਨੂੰ ਪਲੀਜ਼ ਕੋਈ ਵੀ ਅਪੀਲ ਕਰੇ ਨਾ ਜਿਹਨੇ ਕੀਤੀ ਨਹੀਂ ਆ, ਜਿਹੜਾ ਲਾਇਸੈਂਸ ਨਹੀਂ ਹੈਗਾ, ਸਿਰਫ ਇਹ ਲਾਇਰ ਹੀ ਕਰ ਸਕਦਾ। ਇਹ ਪੈਰਾਲੀਗਲ ਦੇ ਲੈਵਲ ਤੋਂ ਉੱਤੇ ਚੱਲ ਜਾਂਦੀ ਹੈ ਗੱਲ, ਕਿਉਂਕਿ ਇਹਦੇ ਵਿੱਚ ਟੈਕਨੀਕਲ ਰਾਈਟਿੰਗ ਹੁੰਦੀ ਹੈ। ਇੱਕ ਕੱਲ ਸਾਡੇ ਜੇ ਸੁਣ ਰਹੇ ਉਹਨਾਂ ਨੂੰ ਪਤਾ ਹੋਣਾ ਕਿ ਇਹਨਾਂ ਦੀ ਮੈਂ ਗੱਲ ਕਰਦਾ, ਕੱਲ ਆਏ ਸੀਗਾ ਉਹਦੇ ਕਿਸੇ ਪੈਰਾਲੀਗਲ ਤੋਂ, ਉਹਨਾਂ ਨੇ ਅਪੀਲ ਫਾਈਲ ਕਰਾਈ। ਉਹਨੇ ਜਿਹੜਾ 290B ਹੁੰਦਾ, ਜਿਹੜਾ 290B ਦੇ ਕਰਕੇ ਉਹਨੇ ਅਪੀਲ ਫਾਈਲ ਕਰਤੀ, ਤੇ ਆਪਣਾ ਇੱਕ ਬਰੀਫ ਉਹਨੇ ਸਬਮਿਟ ਕੀਤਾ ਪਹਿਲੇ। ਮੈਂ ਚੱਲ ਪੜ੍ਹ ਕੇ ਦੇਖਦਾ ਕੀ ਲਿਖਿਆ ਨਾ, ਤੇ ਉਹ ਦੇਖ ਕੇ ਪਤਾ ਲੱਗ ਜਾਂਦਾ ਸੀ ਕਿਸੇ ਦੇ ਉਹਦੇ ਹੱਥ ਸੈਂਪਲ ਲੱਗ ਗਿਆ ਹੋਣਾ ਕਿਸੇ ਵਕੀਲ ਦਾ ਕਿ ਅੱਛਾ ਇਹਨੇ EOIR 26 ਫਾਰਮ ਆ ਜਾਂ 290B ਫਾਰਮ ਆ ਤੇ ਬਰੀਫ ਆ। ਉਹਨੇ ਕਿਸੇ ਦਾ ਬਰੀਫ ਇੱਦਾਂ ਲਾ ਕੇ ਨਾ ਬੰਦੇ ਦਾ ਨਾਮ ਚੇਂਜ ਕਰਕੇ
ਕਿ ਕਾਪੀ ਜੱਜ ਨੇ ਪੇਸਟ ਬਹੁਤ ਕਰ ਗਲਤ ਕੀਤਾ, ਏਦਾਂ ਕਰਕੇ ਅਪੀਲ ਫਾਈਲ ਕੀਤੀ ਸੀ। ਤੇ ਐਕਚੁਅਲੀ ਉਹ ਅਪੀਲ ਕਦੀ ਫਾਈਲ ਨਹੀਂ ਹੋਈ, ਕਿਉਂਕਿ ਜਿਹੜੀ ਅਪੀਲ ਸੀ ਉਹਨੇ ਭੇਜਤੀ USCIS ਮੋਰੇ 290B। ਸੋ ਜਿਹਨੂੰ ਇਹ ਇਹ ਨਹੀਂ ਜਿਹੜਾ ਪਤਾ ਹੈ, ਕਿੱਥੇ ਹਾਂ, ਕਰਨੀ ਕਿੱਥੇ ਕਰਨੀ ਹੈ। ਫਿਰ ਉਹਦਾ ਜਿਹੜਾ ਚੈੱਕ ਸੀਗਾ, ਉਹਨੇ ਚੈੱਕ ਜਿਹੜਾ ਲਾਇਆ, ਉਹਨੇ ਲਾਇਆ US ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ, ਜਿੱਥੇ ਨਾਰਮਲੀ ਸਾਰੇ ਜਾਂਦੇ ਆ। ਸੋ ਇਹ ਜਿਹੜੀ ਹੈਗੀ ਏਜੰਸੀ, ਇਹ ਹੈਗੀ US ਡਿਪਾਰਟਮੈਂਟ ਆਫ ਜਸਟਿਸ। ਸੋ ਇਹ USCIS ਨਹੀਂ ਹੈਗਾ। ਫਿਰ ਉਹਦਾ ਚੈੱਕ ਗਲਤ ਹੋ ਗਿਆ, ਚੈੱਕ ਵੀ ਗਲਤ ਲਿਖਿਆ ਸੀ। ਸੋ $110 ਦਾ ਇਹਦਾ ਚੈੱਕ ਹੁੰਦਾ, ਤੇ ਇਹਦਾ ਜਿਹੜਾ ਚੈੱਕ ਹੈ US ਡਿਪਾਰਟਮੈਂਟ ਆਫ ਜਸਟਿਸ ਨੂੰ ਜਿਹੜਾ ਹੈਗਾ ਉਹ ਪੇਬਲ ਹੁੰਦਾ। ਸੋ EOIR 26 ਨਾਲ ਫਾਈਲ ਹੁੰਦੀ ਹੈ। ਇਹਦੇ ਨਾਲ ਤੁਸੀਂ ਆਪਣੇ ਸਪੋਰਟਿੰਗ ਡਾਕੂਮੈਂਟਸ ਲਾਣੇ ਹੁੰਦੇ ਨੇ, ਤੇ ਸਪੋਰਟਿੰਗ ਬਰੀਫ ਲਾਣੇ ਹੁੰਦੇ ਨੇ। ਉੱਦਾਂ ਇਹ ਇੱਕ ਗੁੱਡ ਆਈਡੀਆ ਹੈ ਕਿ ਤੁਸੀਂ ਬਰੀਫ ਨਾਲ ਸਬਮਿਟ ਕਰ ਦਿਓ, ਪਰ ਜ਼ਿਆਦਾਤਰ ਇੱਦਾਂ ਹੁੰਦਾ ਕਿ ਜਿਹੜਾ ਜਿੱਦਾਂ ਸਾਡੇ ਕੋਲ ਹੁਣ ਜਿਹੜਾ ਵੀ ਅਪੀਲ ਦਾ, ਜ਼ਿਆਦਾਤਰ ਸਾਡੇ ਕੋਲ ਜਿਹੜਾ ਕੰਮ ਹੈਗਾ ਉਹ ਹੈਗਾ ਅਪੀਲਸ ਦਾ। ਤੇ ਉਹ ਹੈਗਾ ਕਿ ਜਿੱਦਾਂ ਕਿਸੇ ਹੋਰ ਵਕੀਲ ਦਾ ਡਿਨਾਈ ਹੋਇਆ, ਤੇ ਉਦੋਂ ਪ੍ਰੋਬਲਮ ਇਹ ਆ ਜਾਂਦੀ ਹੈ ਕਿ 30 ਦਿਨ ਦੇ ਵਿੱਚ ਤੁਸੀਂ ਫਾਈਲ ਕਰਨੀ ਹੈ। 30 ਦਿਨ ਦੇ ਵਿੱਚ ਪਹਿਲਾਂ ਤੁਸੀਂ 10 ਦਿਨ ਵਕੀਲ ਲੱਭਣ ਨੂੰ ਲਾਉਂਦੇ ਹੋ। ਫਿਰ ਉਸ ਤੋਂ ਬਾਅਦ ਕੀ ਹੈ ਕਿ ਤੁਹਾਡੇ ਕੋਲ ਡਾਕੂਮੈਂਟਸ ਨਹੀਂ ਹੁੰਦੇ, ਇਮੀਗ੍ਰੇਸ਼ਨ ਕੋਰਟ ਦੀ ਫਾਈਲ ਨਹੀਂ ਹੁੰਦੀ। ਸੋ ਸਾਰਿਆਂ ਨੂੰ ਇਹ ਹੈ ਕਿ ਜਦੋਂ ਤੁਸੀਂ ਇੱਕ ਵਾਰੀ ਇਮੀਗ੍ਰੇਸ਼ਨ ਹੀਅਰਿੰਗ ਤੱਕ ਪਹੁੰਚ ਗਏ ਆਪਣੀ, ਉਹ ਜਿਹੜੀ ਤੁਹਾਡੀ ਫਾਈਲ ਹੈ ਨਾ ਕੰਪਲੀਟ, ਪਿਛਲੀ ਵਾਰੀ ਵੀ ਦੱਸਿਆ ਸੀਗਾ ਕਿ ਉਹ ਤੁਸੀਂ ਪਹਿਲਾਂ ਲੈਣੀ ਹੈ ਆਪਣੀ ਪੇਸ਼ੀ ਦੇ ਵਿੱਚ ਜਾਣ ਨੂੰ, ਕਿ ਵਕੀਲ ਸਾਹਿਬ ਮੈਨੂੰ ਹੱਕ ਬਣਦਾ, ਮੈਨੂੰ ਫਾਈਲ ਦੱਸੋ ਕਿ ਪੂਰੀ ਸਬਮਿਟ ਕੀ ਫੋਲਡਰ ਹੋਇਆ। ਦਿਓ ਮੈਨੂੰ ਸੋ ਇੰਨੇ ਸਾਰੇ ਕੇਸ ਆ, ਉਹ ਦੇਖਿਆ ਬੰਦਾ ਸਰਕਿਟ ਕੋਰਟ ਤੱਕ ਜਾ ਕੇ ਆ ਗਿਆ, ਉਹਨੂੰ ਪੁੱਛਿਆ ਦੱਸ ਕੀ ਬਰੀਫਿੰਗ ਕੀ ਹੈ, ਮੈਨੂੰ ਪਤਾ ਨਹੀਂ, ਮੈਂ ਪੈਸੇ ਦਿੱਤੇ ਸੀ, ਕਦੀ ਮੰਗਿਆ ਨਹੀਂ ਭਾਜੀ ਲੋੜ ਨਹੀਂ ਪਈ, ਆਪਾਂ ਕਿਹਾ ਵਕੀਲ ਨੇ ਆਪ ਹੀ ਕਰ ਦੇਣਾ। ਨਹੀਂ, ਕਿਉਂਕਿ ਜਦੋਂ ਤੁਸੀਂ ਫਿਰ ਵਕੀਲ ਸਵਿਚ ਕਰਨਾ, 30 ਦਿਨ ਹੈਗੇ ਆ, ਸਾਨੂੰ ਕਿੱਦਾਂ ਪਤਾ ਲੱਗੂਗਾ ਕਿ ਕੀ ਸੀਗਾ, ਕਿੱਦਾਂ ਦਾ ਕੇਸ ਸੀਗਾ। ਫਿਰ ਉਹ ਜਿਹੜੀ ਆਪਾਂ ਫਿਰ ਬਰੀਫ ਅਪੀਲ ਆਪਾਂ ਫਾਈਲ ਕਰਦੇ ਹਾਂ, ਉਹ ਆਪਾਂ ਫਿਰ ਥੋੜਾ ਜਿਹਾ ਕਹਿ ਲਓ ਕਿ ਜਰਨਲ ਜੀ, ਵੇਗ ਜੀ ਅਪੀਲ ਹੀ ਫਿਰ ਫਾਈਲ ਹੁੰਦੀ ਹੈ। ਪਰ ਜੇ ਤੁਸੀਂ ਫਾਈਲ ਵਗੈਰਾ ਪੂਰੀ ਲਿਆ ਕੇ ਦਿੰਦੇ ਹੋ ਸਾਨੂੰ, ਤੇ ਫਿਰ ਇਹ ਹੈਗਾ ਕਿ ਪੈਂਦੀ ਸੱਟੇ ਤੁਹਾਡੀ ਜਿਹੜੀ ਵਧੀਆ ਇੱਕ ਅਪੀਲ ਫਾਈਲ ਵਧੀਆ ਹੋ ਬਰੀਫ ਸਕਦੀ ਹੈ, ਨਾਲ ਵਧੀਆ ਬਰੀਫ ਨਾਲ ਫਾਈਲ ਹੋ ਸਕਦੀ ਹੈ। ਤੇ ਫਿਰ ਇਹਦੇ ਵਿੱਚ ਇੱਦਾਂ ਕਿ ਤੁਸੀਂ ਉਹਨਾਂ ਨੂੰ ਕਹਿ ਸਕਦੇ ਹੋ ਕਿ ਮੈਂ ਆਪਣੇ ਜਿਹੜੇ ਬਰੀਫ ਵਗੈਰਾ ਉਹ ਬਾਅਦ ਸਬਮਿਟ ਕਰਾਊਂਗਾ, ਤੇ ਫਿਰ ਤੁਹਾਨੂੰ ਫਾਈਨਲੀ ਬਾਅਦ 'ਚ ਉਹ ਮੌਕਾ ਦੇ ਦਿੰਦੇ ਨੇ। ਜੇ ਤੁਹਾਡੇ ਕੋਲ ਪੈਸੇ ਨਹੀਂ ਹੈਗੇ, ਤੁਸੀਂ ਫੀ ਵੇਵਰ ਵੀ ਉਹਨਾਂ ਕੋਲ ਲੈ ਸਕਦੇ ਹੋ। ਤੇ ਮੇਨ ਇਹਦੇ ਵਿੱਚ ਚੀਜ਼ ਜਿਹੜੀ ਦੇਖਣ ਵਾਲੀ ਇਹ ਹੈਗੀ ਕਿ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਆ, ਸੋ ਇਹ ਕਾਫੀ ਲੋਕਾਂ ਨੂੰ ਚੀਜ਼ ਪਤਾ ਨਹੀਂ ਆ। ਉਹ ਇੱਦਾਂ ਕਿ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਦਾ, ਜੇ ਤੁਸੀਂ ਸਿੰਪਲ ਜੀ ਅਪੀਲ ਫਾਈਲ ਕਰੋਗੇ ਬਿਨਾਂ ਕੁਛ ਦੱਸੇ ਕੀਤੇ, ਤਾਂ ਤੁਹਾਡੀ ਜਿਹੜਾ ਇੱਕ ਸਿੰਗਲ ਜੱਜ ਜਿਹੜਾ ਉਹਨੇ ਡਿਸਾਈਡ ਕਰਨੀ ਹੈ। ਜਿਹੜਾ ਸਿੰਗਲ ਜੱਜ ਦਾ, ਜਿੰਨੀ ਕਿ ਮੇਰੀ ਸਮਝ ਆ ਉਹਦੇ ਵਿੱਚ, ਇੱਦਾਂ ਕਿ ਮੈਂ ਦੇਖਿਆ ਕਿ ਉਹ ਨਾ ਜ਼ਿਆਦਾ ਇੰਨੀ ਐਕਸਪਲੇਨੇਸ਼ਨ ਨਹੀਂ ਦਿੰਦੇ। ਕਈ ਵਾਰੀ ਇੱਕ ਲਾਈਨ ਦੇ ਉਹ ਕਹਿ ਦਿੰਦੇ ਨੇ ਕਿ ਨਹੀਂ ਆਪਾਂ ਇਮੀਗ੍ਰੇਸ਼ਨ ਜੱਜ ਨਾਲ ਐਗਰੀ ਕਰਦੇ ਹਾਂ, ਤੇ ਆਪਣਾ ਉਹ ਓਪੀਨੀਅਨ ਨਹੀਂ ਦਿੰਦੇ। ਤੇ ਤੁਹਾਡੇ ਕੋਲ ਇੱਕ ਆਪਸ਼ਨ ਹੁੰਦੀ ਹੈ ਕਿ ਤੁਸੀਂ ਇੱਕ ਜੱਜ ਦੀ ਜਗ੍ਹਾ, ਸਿੰਗਲ ਜੱਜ ਦੀ ਜਗ੍ਹਾ 3 ਜੱਜਸ ਨੂੰ ਆਪਣੇ ਇਨਵੋਲਵ ਕਰ ਸਕਦੇ, ਕਿ 3 ਜੱਜ ਇਹਨੂੰ ਸੁਣੇ। ਅੱਛਾ ਪਰ ਉਹ ਕਿਉਂ ਸੁਣੂਗਾ, ਉਹਦੇ ਲਈ ਫਿਰ ਤੁਹਾਡਾ ਜਿਹੜਾ ਆਹੀ ਨਾ ਕਿ ਜਿਹੜੀ ਤੁਹਾਡੀ ਬਰੀਫਿੰਗ ਹੈ, ਤੁਹਾਨੂੰ ਉਹ ਬਰੀਫਿੰਗ 'ਚ ਦੱਸਣਾ ਪੈਣਾ ਕਿ ਮੈਨੂੰ 3 ਜੱਜਸ ਚਾਹੀਦੇ ਆ। ਤੇ ਜਿਹੜਾ ਇੱਕ ਜੱਜ ਜਦੋਂ ਫੈਸਲਾ ਕਰਦਾ, ਉਹਨੂੰ ਕਹਿੰਦੇ ਸਮਰੀ ਅਫਰਮੈਂਸ। ਸਮਰੀ ਅਫਰਮੈਂਸ ਦਾ ਹੁੰਦਾ ਕਿ ਉਹਨੇ ਸਿੱਧੇ ਹੀ ਹਾਂ 'ਚ ਹਾਂ ਮਿਲਾਤੀ, ਜੱਜ ਦੀ ਐਕਸਪਲੇਨੇਸ਼ਨ ਨਹੀਂ ਦਿੱਤੀ। ਸੋ ਜਦੋਂ ਤੁਸੀਂ 3 ਜੱਜਾਂ ਵਾਲਾ ਜਿਹੜਾ ਰਿਕੁਐਸਟ ਕਰ ਲਿਆ, ਤੁਹਾਨੂੰ ਆਪਣਾ ਜਿਹੜਾ ਬਰੀਫਿੰਗ ਆ ਜਾਂ ਅਪੀਲ ਜਿਹੜਾ ਫਾਈਲ ਕਰਨ ਦਾ ਬੇਸ ਹੈਗਾ, ਜਦੋਂ ਤੁਸੀਂ ਫਾਈਲ ਕਰਦੇ ਹੋ, ਤੁਹਾਨੂੰ ਉਹ 'ਚ ਦੱਸਣਾ ਪੈਂਦਾ ਕਿ ਉਹ 'ਚ ਉਹਨਾਂ ਨੇ 6 ਆਪਸ਼ਨਾਂ ਤੁਹਾਨੂੰ ਦਿੱਤੀਆਂ, ਕਿ ਉਹ 6 ਆਪਸ਼ਨਾਂ ਦੇ ਵਿੱਚੋਂ ਦੀ ਜੇ ਤੁਸੀਂ ਕੋਈ ਕਲਿੱਕ ਤੁਹਾਡੀ ਕਰਦੀ ਆ, ਤਾਂ 3 ਜੱਜ ਤੁਹਾਡੀ ਜਿਹੜੀ ਆ ਉਹ ਬੋਰਡ ਆਫ ਇਮੀਗ੍ਰੇਸ਼ਨ ਦੀ ਅਪੀਲ ਸੁਣੋਗੇ। ਸੋ ਪਹਿਲਾਂ ਇਹ ਹੈਗਾ ਕਿ ਤੁਸੀਂ ਇਹ ਸ਼ੋਅ ਕਰ ਸਕਦੇ ਆ ਕਿ ਹੋਰ ਜੱਜਾਂ ਨੇ ਜਿਹੜਾ ਇਸ ਮੁੱਦੇ ਉੱਤੇ ਡਿਫਰੈਂਟ ਫੈਸਲਾ ਦਿੱਤਾ। ਸੋ ਇਹ ਕਾਫੀ ਇਨਕਨਸਿਸਟੈਂਟ ਆ, ਤੇ ਜਿਹੜੀ ਇਨਕਨਸਿਸਟੈਂਸੀ ਹੈਗੀਆਂ ਜੇ ਸਾਨੂੰ ਸੈਟਲ ਕਰਨੀਆਂ ਚਾਹੀਦੀਆਂ। ਫੋਰ ਐਗਜ਼ਾਮਪਲ, ਤੁਸੀਂ ਕਹੋ ਕਿ ਕਿਸੇ ਜੱਜ ਨੇ ਕਿਹਾ ਕਿ ਫਾਰਮਿੰਗ ਵਾਲਾ ਮੁੱਦਾ ਪੋਲੀਟੀਕਲ ਓਪੀਨੀਅਨ ਹੈਗਾ, ਕਿਸੇ ਨੇ ਕਿਹਾ ਨਹੀਂ ਹੈਗਾ, ਕਿਸੇ ਨੇ ਕਿਹਾ ਰੀਲੋਕੇਸ਼ਨ ਇੰਡੀਆ 'ਚ ਪੋਸੀਬਲ ਆ, ਕਿਸੇ ਨੇ ਕਿਹਾ ਨਹੀਂ ਹੈ। ਸੋ ਤੁਹਾਡਾ ਜਿਹੜਾ ਵਕੀਲ ਉਹ ਇਹ ਪੇਸ਼ ਕਰ ਸਕਦਾ ਕਿ ਜਿੱਦਾਂ ਜਿਹੜੇ ਵੀ ਮੁੱਦੇ ਆ ਉਹ ਅਜੇ ਸੈਟਲ ਨਹੀਂ ਹੋਏ, ਬੋਰਡ ਆਫ ਇਮੀਗ੍ਰੇਸ਼ਨ ਵੱਲੋਂ ਫੈਸਲਾ ਨਹੀਂ ਉਹਦੇ ਉੱਤੇ ਆਇਆ, ਤਾਂ ਕਰਕੇ ਮੈਨੂੰ 3 ਜੱਜ ਦਾ ਪੈਨਲ ਚਾਹੀਦਾ। ਜੀ ਜਾਂ ਫਿਰ ਤੁਸੀਂ ਕਹੋ ਕਿ ਜੀ 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 ਨਹੀਂ, ਕੰਟੀਨਿਊ ਕਰੋ ਗੱਲ ਜੀ। ਹਾਂਜੀ, ਸੋ ਪਹਿਲਾ ਬੇਸ ਤੁਹਾਡਾ ਇਹ ਹੋ ਗਿਆ। ਫਿਰ ਦੂਜਾ ਹੋ ਗਿਆ ਕਿ ਤੁਸੀਂ ਕਹੋ ਕਿ ਜਿਹੜਾ ਇਹ ਸਾਰਾ ਮੁੱਦਾ ਸਾਰਾ ਕਲੀਅਰ ਨਹੀਂ ਹੋਇਆ ਕਿ ਇੰਡੀਆ 'ਚ ਫੋਰ ਐਗਜ਼ਾਮਪਲ ਕਿ ਇਹਨੂੰ ਬਦਲੇ ਹਾਲਾਤ ਮੰਨੇ ਜਾਊਗੇ ਕਿ ਨਹੀਂ ਮੰਨੇ ਜਾਊਗੇ, ਸਾਨੂੰ ਇੱਕ ਪ੍ਰੈਸੀਡੈਂਟ ਦੀ ਲੋੜ ਆ, ਸਾਨੂੰ ਇੱਕ ਰਿਟਨ ਬਾਈਂਡਿੰਗ ਡਿਸੀਜਨ ਦੀ ਲੋੜ ਆ। ਤਾਂ ਕਰਕੇ ਆਪਾਂ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਨੂੰ ਰਿਕੁਐਸਟ ਕਰਦੇ ਹਾਂ ਕਿ ਇਹ ਮੁੱਦੇ ਤੇ ਥੋੜਾ ਚਾਨਣਾ ਪਾਇਆ ਜਾਵੇ। ਤੀਜਾ ਫਿਰ ਤੁਹਾਡਾ ਇਹ ਹੈਗਾ ਕਿ ਤੁਸੀਂ ਕਹਿ ਸਕਦੇ ਹੋ ਕਿ ਆਲਰੇਡੀ ਡਿਸੀਜਨ ਸੀਗਾ ਕਿ ਜਿਹੜੇ ਸਿੱਖ ਰਿਲੀਜਨ ਵਾਲੇ ਜਿਹੜੇ ਕੇਸ ਆ ਉਹ ਅਪਰੂਵ ਹੋਣੇ ਚਾਹੀਦੇ, ਪਰ ਇਹ ਜਿਹੜੇ ਜੱਜ ਨੇ ਡਿਸੀਜਨ ਜਿਹੜੇ ਸੀਗੇ ਉਹ ਸਾਰੇ ਇਗਨੋਰ ਕਰਤੇ। ਪਹਿਲਾਂ ਵਾਲਾ ਜਿਹੜੇ ਸੈੱਟ ਪ੍ਰੈਸੀਡੈਂਟ ਸੀਗੇ ਉਹਨੂੰ ਫੋਲੋ ਨਹੀਂ ਕੀਤਾ। ਉਹਦੇ ਬੇਸ ਤੇ ਫਿਰ ਤੁਸੀਂ ਕਹਿ ਸਕਦੇ ਹੋ ਬੋਰਡ ਆਫ ਇਮੀਗ੍ਰੇਸ਼ਨ ਨੂੰ ਕਿ ਕਲੈਰੀਫਾਈ ਕਰੋ, 3 ਜੱਜਾਂ ਨੂੰ ਕਹਿ ਸਕਦੇ ਹੋ ਕਿ ਕਲੈਰੀਫਾਈ ਕਰੋ। ਜਾਂ ਫਿਰ ਤੁਸੀਂ ਕਹਿ ਸਕਦੇ ਹੋ ਕਿ ਕੋਈ ਮੇਜਰ ਨੈਸ਼ਨਲ ਮੁੱਦਾ ਬਣਿਆ ਪਿਆ, ਕਿ ਇਸ਼ੂ ਇੱਦਾਂ ਦੇ ਹੈਗੇ ਕਿ ਪੂਰੇ ਨੇਸ਼ਨ ਲਈ, ਜਿੱਦਾਂ ਫੋਰ ਐਗਜ਼ਾਮਪਲ ਜਿੱਦਾਂ ਅਫਗਾਨਿਸਤਾਨ ਦੇ ਵਿੱਚ ਹੋ ਗਿਆ, ਸੀਰੀਆ ਦੇ ਵਿੱਚ ਹੋ ਗਿਆ, ਫਿਰ ਤੁਸੀਂ ਕਹਿੰਦੇ ਹੋ ਕਿ 3 ਜੱਜ ਡਿਸਾਈਡ ਕਰਨ ਤਾਂ ਕਿ ਡਿਟੇਲਡ ਐਕਸਪਲੇਨੇਸ਼ਨ ਦੇਣ ਕਿ ਬਾਕੀ ਸਾਰਿਆਂ ਲਈ ਸੌਖ ਹੋ ਜਾਵੇ। ਪੰਜਵਾਂ ਰੀਜ਼ਨ ਤੁਹਾਡਾ ਇਹ ਆ ਗਿਆ ਕਿ ਜਿਹੜਾ ਜੱਜ ਸੀਗਾ ਕਿ ਫੈਕਟ ਆਪਾਂ ਤੱਥ ਸਾਰੇ ਰੱਖੇ ਸੀਗੇ ਸਾਹਮਣੇ, ਪਰ ਉਹਨੇ ਆਪਣਾ ਜਿਹੜਾ
ਕਨਕਲੂਜਨ ਕੱਢਿਆ ਉਹਦਾ ਗਲਤ ਸੀਗਾ, ਉਹਨੇ ਆਪ ਹੀ ਅਸਿਊਮ ਕਰ ਲਿਆ, ਉਹਨੇ ਜਿਹੜੇ ਆਪਾਂ ਚੀਜ਼ਾਂ ਉਹਨੂੰ ਦੱਸੀਆਂ ਸੀ, ਜਿਹੜੀ ਸਟੋਰੀ ਲਾਈਨ ਦੱਸੀ ਸੀਗੀ, ਉਹਨੇ ਉਹਨੂੰ ਸਹੀ ਤਰੀਕੇ ਨਾਲ ਅਪਲਾਈ ਨਹੀਂ ਕੀਤਾ। ਤੋ ਉਹਦੇ ਬੇਸ ਤੇ ਵੀ ਤੁਸੀਂ 3 ਜੱਜਾਂ ਨੂੰ ਰਿਕੁਐਸਟ ਕਰ ਸਕਦੇ ਹੋ, ਜਾਂ ਫਿਰ ਤੁਸੀਂ ਇਹ ਕਹਿ ਸਕਦੇ ਹੋ ਕਿ ਇਹਦਾ ਡਿਸੀਜਨ ਇੰਨਾ ਕੁ ਖਰਾਬ ਸੀਗਾ ਤੇ ਮਾੜਾ ਸੀਗਾ, ਤੇ ਜਾਂ ਹੋਰ ਕੋਈ ਲਾਅ ਦੇ ਵਿੱਚ ਚੇਂਜ ਆ ਗਈ ਆ ਇੱਦਾਂ ਦੀ ਕਿ ਜਿਹੜਾ ਇਹਦਾ ਓਕੇ। ਡਿਸੀਜਨ ਉਹਨੂੰ ਤੁਸੀਂ ਵਾਪਸ ਮੋੜਨਾ ਹੀ ਮੋੜਨਾ। ਸੋ ਇਹ ਜਿਹੜੀਆਂ 6 ਗਰਾਊਂਡ ਆ, ਇਹਦੇ ਬੇਸ ਤੇ ਤੁਸੀਂ ਆਪਣਾ ਜਿਹੜਾ 3 ਜੱਜ ਦਾ ਜਿਹੜਾ ਡਿਸੀਜਨ ਆ ਉਹ ਲੈ ਸਕਦੇ ਹੋ। ਸੋ ਜਿੱਦਾਂ ਤੁਸੀਂ ਦੱਸਿਆ ਵੀ ਪਹਿਲੋਂ ਕਈ ਵਾਰੀ ਕੰਮ ਚਲਾਊ ਜੀ ਬਰੀਫ, ਤੇ ਫਿਰ ਪੂਰੀ ਤਰ੍ਹਾਂ ਫੁੱਲ ਇਨਫੋਰਮੇਸ਼ਨ ਤੋਂ ਬਾਅਦ ਦੇ ਵਿੱਚ ਜਿਹੜੀ ਬਰੀਫ ਅਪੀਲ ਦੇ ਨਾਲ ਜਿਹੜੀ ਉਹ ਘੱਲੀ ਜਾਂਦੀ ਆ। ਜੇ ਮੰਨ ਲਓ ਉਸ ਦੌਰਾਨ ਜਿੱਦਾਂ ਤੁਸੀਂ ਹੁਣ ਜ਼ਿਕਰ ਕੀਤਾ ਵੀ ਕੋਈ ਅਜਿਹਾ ਫੈਸਲਾ ਆ ਗਿਆ ਨੀਸ਼ ਚਾਵੇਜ਼ ਵਰਗਾ ਜਿਹੜਾ ਉਸ ਦੇ ਦੌਰਾਨ ਆ ਗਿਆ ਵੀ ਜਿਹੜਾ ਤੁਹਾਡੇ ਕੇਸ ਦੇ ਉੱਤੇ ਡਾਇਰੈਕਟਲੀ ਇਫੈਕਟ ਕਰਦਾ ਆ, ਕੀ ਉਹ ਅਪੀਲ ਪਾਏ ਜਾਣ ਤੋਂ ਬਾਅਦ ਦੇ ਵਿੱਚ ਉਹ ਮੁੜ ਦੁਬਾਰਾ ਉਦਾਂ ਦੀ ਬਰੀਫ ਸਬਮਿਟ ਕੀਤੀ ਜਾ ਸਕਦੀ ਹੈ ਵੀ ਦੇਖੋ ਵੀ ਹੁਣ ਦੁਬਾਰਾ ਸਿਚੁਏਸ਼ਨ ਚੇਂਜ ਹੋ ਗਈ? ਜੀ, ਬੋਰਡ ਆਫ ਇਮੀਗ੍ਰੇਸ਼ਨ ਬਿਲਕੁਲ ਜਦ ਤੱਕ ਤੁਹਾਡਾ ਫੈਸਲਾ ਫਾਈਨਲ ਨਹੀਂ ਆਉਂਦਾ, ਭਾਵੇਂ ਜੱਜ ਮੋਰੇ ਆ, ਭਾਵੇਂ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੋਰੇ ਆ, ਕੋਈ ਵੀ ਜਿਹੜਾ ਲੇਟੈਸਟ ਫॉर ਐਗਜ਼ਾਮਪਲ ਸੁਪਰੀਮ ਕੋਰਟ ਨੇ ਜਿਹੜਾ ਕਿਹਾ, ਹੁਣ 5th ਸਰਕਿਟ ਨੇ ਡਿਸੀਜਨ ਦਿੱਤਾ। ਅੱਜ ਦਾ ਚਲੋ ਸਾਡਾ ਟੌਪਿਕ ਡਿਫਰੈਂਟ ਆ, ਉਹਨੇ ਸੋ 5th ਸਰਕਿਟ ਪਹਿਲਾ ਸਰਕਿਟ ਹੈਗਾ ਜਿਹਨੇ ਦੱਸਿਆ ਕਿ ਸੁਪਰੀਮ ਕੋਰਟ ਦਾ ਜਿਹੜਾ ਨੀਸ਼ ਚਾਵੇਜ਼ ਦਾ ਡਿਸੀਜਨ ਆ, ਉਹਦਾ ਮਤਲਬ ਇਹ ਹੈਗਾ ਨਾ ਐਕਸਪਲੇਨੇਸ਼ਨ। ਕਈ ਵਾਰੀ ਸੁਪਰੀਮ ਕੋਰਟ ਦਾ ਵੀ ਡਿਸੀਜਨ ਆ ਜਾਂਦਾ, ਫਿਰ ਵੀ ਜਿਹੜੇ ਸਰਕਿਟ ਕੋਰਟ ਜੱਜ ਜੋ ਡਿਫਰੈਂਟ ਤਰੀਕੇ ਨਾਲ ਬਿਹੇਵ ਕਰਦੇ ਰਹਿੰਦੇ, ਡਿਫਰੈਂਟ ਆਪਣੇ ਤਰੀਕੇ ਨਾਲ ਚੱਲਦੇ ਰਹਿੰਦੇ ਆ। ਸੋ ਸੁਪਰੀਮ ਕੋਰਟ ਨੇ ਡਿਸੀਜਨ ਦੇ ਦਿੱਤਾ, ਇਹਦਾ ਮਤਲਬ ਇਹ ਨਹੀਂ ਹੈ ਕਿ ਜੱਜ ਨੂੰ ਆਪਣੇ ਆਪ ਹੀ ਪਤਾ ਲੱਗ ਜਾਣਾ। ਜੇ ਤੁਹਾਡਾ ਵਕੀਲ ਨੂੰ ਹੀ ਨਹੀਂ ਪਤਾ ਕਿ ਨੀਸ਼ ਚਾਵੇਜ਼ ਕੀ ਹੈਗਾ, ਤਾਂ ਸਰਕਾਰੀ ਵਕੀਲ ਨੂੰ ਕਿਉਂ ਪਤਾ ਹੋਊਗਾ? ਹੁਣ ਜਿੱਦਾਂ ਸਾਡੇ ਕਈ ਕਾਲਰ ਸੀਗੇ, ਉਹ ਕਹਿੰਦੇ ਵਕੀਲ ਕਹਿੰਦਾ ਲਾਅ ਹੀ ਨਹੀਂ ਇਦਾਂ ਦਾ ਹੈਗਾ। ਹੁਣ ਜੇ ਵਕੀਲ ਨੂੰ ਹੀ ਨਹੀਂ ਨੀਸ਼ ਚਾਵੇਜ਼ ਪਤਾ, ਉਹ ਆਰਗਿਊ ਕਿੱਦਾਂ ਕਰੂਗਾ, ਹੈ ਨਾ? ਸੋ ਸੇਮ ਥਿੰਗ, ਜੇ ਤੁਸੀਂ ਆਰਗਿਊ ਨਹੀਂ ਕੀਤਾ, ਜੱਜ ਨੇ ਵੀ ਕਾਹਦੀ ਟੈਨਸ਼ਨ ਲੈਣੀ ਆ। ਸੋ ਕਈ ਵਾਰੀ ਇਹ ਹੈ ਕਿ ਫਿਰ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਦੇ ਵਿੱਚ ਜਾ ਕੇ ਸਾਨੂੰ ਦੱਸਣਾ ਪੈਂਦਾ ਕਿ ਇਹਦੇ ਵਕੀਲ ਨੇ ਸਹੀ ਤਰੀਕੇ ਨਾਲ ਲਾਅ ਅਪਲਾਈ ਨਹੀਂ ਕੀਤਾ, ਤਾਂ ਕਰਕੇ 3 ਜੱਜ ਜਿਹੜੇ ਆ ਉਹ ਸੁਣਨ ਕਿ ਇਹਨੇ ਪ੍ਰੈਸੀਡੈਂਟ। ਸੋ ਸਿੱਧੀ ਗੱਲ ਇਹ ਹੈ ਕਿ ਮੈਂ ਕਿਹਾ ਇਹਦੇ ਵਿੱਚ ਕੋਈ ਸ਼ਰਮ ਨਹੀਂ, ਜਿੱਦਾਂ ਮੈਨੂੰ ਦਿਖਦਾ, ਜੋ ਮੈਂ ਦੇਖਦਾ, ਜਿੱਦਾਂ ਦੇ ਲੈਵਲ ਦਾ ਕੰਮ ਕਰ ਰਿਹਾ, ਉਹਦੇ ਬੇਸ ਤੇ ਮੈਂ ਜਵਾਬ ਦਿੰਦਾ। ਸੋ ਜ਼ਿਆਦਾਤਰ ਜਿਹੜੇ ਵਕੀਲ ਕੀ ਕਰ ਰਹੇ ਆ, ਸੌਰੀ ਟੂ ਸੇ, ਪਰ ਇਹ ਅਪੀਲ ਪੂਲ ਦਾ ਕੰਮ ਆਪ ਕਰਦੇ ਨਹੀਂ ਹੈਗੇ, ਪੈਸੇ ਫੜ ਲੈਂਦੇ ਆ, ਅੱਗੋਂ ਕੰਮ ਜਿਹੜਾ ਉਹ ਕਿਸੇ ਨੂੰ ਦੇ ਦਿੰਦੇ ਆ। ਸੋ ਆਪ ਕੋਈ ਕਹਿੰਦੀਆਂ ਕਹਾਂਦੀਆਂ ਫਰਮਾਂ ਹੈਗੀਆਂ, ਆਪ ਅਪੀਲ ਦਾ ਕੰਮ ਕਰਦੇ ਨਹੀਂ ਆ, ਜਾਂ ਉਹਨਾਂ ਨੂੰ ਕੰਮ ਕਰਨਾ ਆਉਂਦਾ ਨਹੀਂ ਆ। ਸੋ ਆਪਣੇ ਪੈਸੇ ਕੱਟ ਕੇ ਅੱਗੋਂ ਦੀ ਕੇਸ ਕਿਸੇ ਨੂੰ ਰੈਫਰ ਕਰ ਦਿੰਦੇ ਆ ਤੇ ਉੱਥੋਂ ਦੀ ਕੰਮ ਕਰਾਉਂਦੇ ਆ ਤੇ ਦੱਸਦੇ ਇਦਾਂ ਵਾ ਕਿ ਆਪਾਂ ਆਪ ਕੰਮ ਕਰਾਇਆ। ਬੜੇ ਸਾਰੇ ਲੋਕੀ ਜਿਹੜੇ ਆ ਉਹ ਇਦਾਂ ਕਰਦੇ ਆ, ਕਾਪੀ ਪੇਸਟ ਹੀ ਹੋਈ ਜਾ ਰਿਹਾ ਜਿੱਦਾਂ ਤੁਸੀਂ ਉਹ ਬਸ ਉਹੀ ਆ ਕੰਧਾਂ ਦੇ ਪੋਸਟਰ, ਹਾਕੀ ਸਟਿਕ, ਬਸ ਉਤੋਂ ਜੀ ਇਲਾਵਾ ਕੁਛ ਨਹੀਂ। ਨੀਸ਼ ਚਾਵੇਜ਼ ਤਾਂ ਬਹੁਤ ਦੂਰ ਦੀਆਂ ਗੱਲਾਂ ਵਾ। ਜੀ ਸੋ ਪਹਿਲਾਂ ਤਾਂ ਇਹ ਹੈ ਕਿ ਜਾ ਕੇ ਬਹਿ ਕੇ ਪੁੱਛੋ ਕਿ ਭਾਈ ਕੀ ਹੈ ਇਹ, ਮਤਲਬ ਕਿ ਕਿਹੜਾ ਬੇਸਿਸ ਆ, ਕਿੱਦਾਂ ਵਾ, ਕਿੱਦਾਂ ਅਪੀਲ ਲੱਗਣੀ, ਕੀ ਕਰਨਾ। ਤੇ ਪ੍ਰੋਬਲਮ ਇੱਥੇ ਆ ਜਾਂਦੀ ਆ ਕਿ ਕਈ ਵਾਰੀ ਮੇਰੇ ਮੂਹਰੇ ਬੰਦਾ ਬੈਠਾ ਹੁੰਦਾ, ਉਹਨੂੰ ਜਦੋਂ ਮੈਂ ਦੱਸ ਰਿਹਾ ਕਿ ਤੇਰੇ ਏਦਾਂ ਕਰਨਾ, ਉਹ ਬੰਦੇ ਨੂੰ ਨਾ ਇੰਟਰਸਟ ਨਹੀਂ ਹੁੰਦਾ ਕਿ ਮੈਂ ਛੱਡ ਟੈਕਨੀਕਲ ਕੀ, ਅੱਛਾ ਭਾਜੀ ਤੁਸੀਂ ਕਰ ਦਿਓ, ਆਪ ਹੀ ਕਰ ਦਿਓ, ਹੋ ਜਾਊਗਾ, ਕੋਈ ਨਹੀਂ, ਮੈਨੂੰ ਤੁਹਾਡੇ ਤੇ ਪੂਰਾ ਭਰੋਸਾ ਵਾ। ਸੋ ਤੁਹਾਨੂੰ ਮੇਰੇ ਤੇ ਵੀ ਭਰੋਸਾ ਨਹੀਂ ਕਰਨਾ ਚਾਹੀਦਾ। ਤੁਸੀਂ ਕਹਿਣਾ ਕਿ ਹਾਂ ਮੈਂ ਤੈਨੂੰ ਪੈਸੇ ਦੇ ਰਿਹਾ, ਕੀ ਮਤਲਬ ਡਿਫਰੈਂਟ, ਕੀ ਸਟ੍ਰੈਟਜੀ ਸਾਡੀ ਕੀ ਹੈਗੀ ਆ। ਸੋ ਜਦੋਂ ਸਾਡੀ ਕਮਿਊਨਿਟੀ ਇਹ ਸਾਰੀਆਂ ਚੀਜ਼ਾਂ ਪਤਾ ਪੁੱਛਣੀਆਂ ਸ਼ੁਰੂ ਕਰੂਗੀ, ਸਾਰੇ ਵਕੀਲਾਂ ਨੂੰ ਪਤਾ ਲੱਗੂਗਾ ਕਿ ਆਹੋ ਇਹ ਤਾਂ ਹੁਣ ਲੋਕੀ ਜਿਹੜੇ ਸਾਰੇ ਨਾ ਇਹਨਾਂ ਨੂੰ ਇਨਫੋਰਮੇਸ਼ਨ ਮਿਲ ਗਈ ਹੈ, ਤੇਜ਼ ਹੋ ਗਏ ਆ, ਫਿਰ ਆਪੇ ਉਹਨਾਂ ਨੇ ਕੰਮ ਕਰਨਾ ਸ਼ੁਰੂ ਕਰ ਦੇਣਾ। ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਨਹੀਂ ਇਹਨਾਂ ਨੇ ਤਾਂ ਪੁੱਛਣਾ ਨਹੀਂ ਕੁਛ ਨਹੀਂ ਅੱਧਿਆਂ ਨੇ ਤਾਂ, ਤੇ ਫਿਰ ਉਹਨਾਂ ਨੂੰ ਬੇਵਕੂਫ ਬਣਾਉਣਾ ਸੌਖਾ ਹੋ ਜਾਂਦਾ ਥੋੜਾ ਜਿਹਾ। ਕੱਲਾ ਸੋ ਇਹ ਹੈ ਕਿ ਬੇਵਕੂਫ ਹੀ ਨਹੀਂ ਟੇਕਿਆਣਾ ਜੀ ਬਣਾਉਂਦੇ, ਲੋਕਾਂ ਦੇ ਚੰਗੇ ਭਲੇ ਕੇਸ ਵੀ ਜਿਹੜੇ ਉਹ ਬਰਬਾਦ ਹੋ ਜਾਂਦੇ ਆ ਕਾਪੀ ਪੇਸਟ ਦੇ ਜਿਹੜੇ ਉਹ ਚੱਕਰ ਦੇ ਵਿੱਚ, ਜਿੱਦਾਂ ਬਣਦਾ ਵੀ ਆ ਉਹ ਵੀ ਵਿਚਾਰਾ ਜਿਹੜਾ ਉਹ ਰਹਿ ਜਾਂਦਾ ਹੁੰਦਾ ਹੈ। ਸੋ ਬਿਲਕੁਲ ਤੁਸੀਂ ਸਰਵਿਸ ਲੈ ਰਹੇ ਆ, ਤੁਸੀਂ ਡਾਲਰ ਦੇ ਰਹੇ ਆ ਉਹਨਾਂ ਨੂੰ, ਔਖੇ ਸੌਖੇ ਹੋ ਕੇ ਕਮਾਈ ਕਰਕੇ ਡਾਲਰ ਦੇ ਰਹੇ ਆ ਤੁਸੀਂ ਉਹਨਾਂ ਨੂੰ, ਤਾਂ ਤੁਸੀਂ ਭਾਈ ਪੁੱਛੋ ਕੀ ਸਟ੍ਰੈਟਜੀ ਆ, ਕਿੱਦਾਂ ਆ, ਤੇ ਆਪਣੇ ਆਪ ਫਿਰ ਇੱਕ ਛਾਨਣੀ ਜਿਹੜੀ ਉਹ ਲੱਗ ਜੂਗੀ, ਤੇ ਚੰਗੇ ਵਕੀਲ ਆਪਣੀ ਕਮਿਊਨਿਟੀ ਦੇ ਵਿੱਚ ਜਿਹੜੇ ਉਹ ਹੋਰ ਜ਼ਿਆਦਾ ਹੋਣਗੇ, ਤਾਂ ਜੋ ਲੋਕਾਂ ਦੇ ਜਿਹੜੇ ਕੰਮ ਆ ਸੌਖੇ ਰਹਿਣ। ਜੀ ਟੇਕੀ ਇਹਦਾ ਇਹ ਵੀ ਹੈ ਕਿ ਹੁਣ ਦੇਖੋ, ਮੈਂ ਹੁਣ ਜਦੋਂ ਮੰਨ ਲਓ ਕੰਮ ਸ਼ੁਰੂ ਕੀਤਾ ਹੈ ਨਾ, ਮੇਰਾ ਕੰਮ ਚੱਲਣਾ ਸ਼ੁਰੂ ਹੋ ਗਿਆ, ਅੱਜ ਮੈਂ ਕਿਤੇ ਆ, 10 ਸਾਲ ਬਾਅਦ ਮੈਂ ਕਿਤੇ ਆ, ਇਹ ਮੈਂ ਕਿਹਾ ਮੇਰੇ ਲਈ ਵੀ ਲਾਗੂ ਹੁੰਦਾ ਕਿ ਤੁਸੀਂ ਮੇਰੇ ਤੋਂ ਪੁੱਛੋਗੇ, ਮੈਂ ਵੀ ਚੈੱਕ ਦੇ ਵਿੱਚ ਰਹੂੰਗਾ ਕਿ ਆਹੋ ਇਹ ਬੰਦਾ ਪੁੱਛਣ ਵਾਲਾ ਆ ਗਿਆ, ਮੈਂ ਵੀ ਤੁਹਾਨੂੰ ਦੱਸੂਗਾ। ਜੇ ਸਾਰੇ ਜਾਣੇ ਤੁਸੀਂ ਅੱਖਾਂ ਬੰਦ ਕਰ ਲਓਗੇ, ਮੈਂ ਅੱਛਾ ਇਹ ਕਿਹੜਾ ਟੈਨਸ਼ਨ ਲੈਂਦੇ ਆ, ਅੱਜ ਮੇਰੇ ਕੋਲ ਟਾਈਮ ਘੱਟ ਆ, ਮੈਂ ਫਰਾਈਡੇ ਨੂੰ ਪਾਰਟੀ ਤੇ ਜਾਣਾ ਵਾ, ਮੈਂ ਤਾਂ 10 ਪੇਜ ਦੀ ਜਗ੍ਹਾ ਮੈਂ 2 ਪੇਜ ਲਿਖ ਦੇਣਾ, ਇਹਨੂੰ ਕਿਹੜਾ ਪਤਾ ਲੱਗਣਾ ਵਾ ਇੰਗਲਿਸ਼, ਹੀ ਇਹਨੇ ਕਿਹੜਾ ਪੜ੍ਹ ਕੇ ਦੇਖਣੀ ਹੈ ਨਾ। ਸੋ ਇਹ ਹੈ ਕਿ ਹੁਣ ਜਦੋਂ ਤੁਸੀਂ ਐਜ਼ ਅ ਲਾਇਰ ਆਉਂਦੇ ਹੋ ਨਾ ਮੇਰੇ ਕੋਲ, ਮੈਂ ਕਹਿੰਦਾ ਤੁਹਾਡਾ ਡਿਸੀਜਨ ਕਿੱਥੇ ਆ, ਤੁਹਾਡੀ ਉਹ ਕਿੱਥੇ, ਫਾਈਲ ਕਿੱਥੇ ਆ। ਪਹਿਲੀ ਗੱਲ, ਜਦੋਂ ਤੁਸੀਂ ਮੈਨੂੰ ਕਹਿੰਦੇ ਹੋ ਕਿ ਮੇਰੇ ਕੋਲ ਫਾਈਲ ਹੀ ਨਹੀਂ ਹੈਗੀ, ਮੈਂ ਲਈ ਨਹੀਂ ਸੀ ਵਕੀਲ ਕੋਲ ਕਦੀ, ਮੈਨੂੰ ਉਦੋਂ ਹੀ ਪਤਾ ਲੱਗ ਜਾਂਦਾ ਕਿ ਤੁਸੀਂ ਕੇਅਰਲੈਸ ਆ, ਹੈ ਨਾ। ਕਿਉਂ ਕੇਅਰਲੈਸ ਆ? ਕਿਉਂਕਿ ਤੁਸੀਂ ਏਦਾਂ ਕਿੱਦਾਂ ਹੋ ਗਿਆ ਕਿ ਤੁਸੀਂ ਜੱਜ ਦੇ ਮੂਹਰੇ ਜਾ ਕੇ ਉਹ ਆ ਗਏ, ਤੁਸੀਂ ਕੇਸ ਆਪਣਾ ਹਾਰ ਗਏ ਹੋ, ਤੁਹਾਡੇ ਕੋਲ ਫਿਰ ਵੀ ਫਾਈਲ ਦੀ ਕਾਪੀ ਨਹੀਂ, ਮਤਲਬ ਕਿ ਤੁਸੀਂ ਕੇਸ ਜਿੱਤਣਾ ਕਿੱਦਾਂ ਸੀਗਾ ਜੇ ਤੁਸੀਂ ਆਪਣੀ ਫਾਈਲ ਹੀ ਨਹੀਂ ਦੇਖੀ, ਇੱਕ ਵਾਰੀ ਤੁਸੀਂ ਦੇਖਿਆ ਹੀ ਨਹੀਂ ਕਿ। ਤੇ ਭਾਜੀ ਇਹ ਜਿਹੜੇ ਕੇਸ ਆ ਨਾ ਇੱਦਾਂ ਦੇ, 99% ਲੋਕੀ ਇੱਦਾਂ ਦੇ ਆ, ਮਤਲਬ 1% ਵੀ ਨਹੀਂ। ਕਿ ਮੈਂ ਕਿਹਾ ਉਹਨਾਂ ਨੂੰ ਜਦੋਂ ਮੈਂ ਨਾ ਫਾਈਲਾਂ ਕਿੱਥੇ ਆ, ਬਰੀਫਿੰਗ ਕਿੱਥੇ ਆ, ਉਹ ਕਹਿੰਦੇ ਯਾਰ ਮੈਨੂੰ ਤਾਂ ਦਿੱਤੀ ਨਹੀਂ ਵਕੀਲ ਨੇ ਕਦੀ, ਤੇ ਕੇਸ ਉਹਨਾਂ ਦਾ ਆਲਰੇਡੀ ਖਤਮ ਹੋ ਗਿਆ। ਮਤਲਬ ਕਿ
ਏਦਾਂ ਦਾ ਕਿਹੜਾ ਇਮਤਿਹਾਨ ਆ, ਕਿਹੜਾ ਉਹ ਆ ਕਿ 10ਵੀਂ 'ਚ ਵੀ ਬੰਦਾ ਜਾਂਦਾ। ਮੈਂ ਕਿਹਾ ਤੁਸੀਂ ਪਹਿਲਾਂ ਸਿਲੇਬਸ ਪੜ੍ਹ ਕੇ ਜਾਂਦੇ ਹੋ, ਫੇਰ ਹੀ ਤੁਸੀਂ ਤਿਆਰੀ ਕਰ ਸਕਦੇ ਹੋ ਨਾ, ਬਿਨਾਂ ਉਹਦੇ ਕਿੱਦਾਂ ਕਰ ਸਕਦੇ ਹੋ? ਪਰ ਜੀ, ਨਹੀਂ, ਮੇਰੇ ਵਕੀਲ ਨੇ ਤਾਂ ਮੈਨੂੰ ਓਰਲੀ ਤਿਆਰੀ ਕਰਾਈ ਸੀਗੀ 5-6 ਵਾਰੀ। ਫਾਈਲ ਆਪਣੀ ਪੂਰੀ ਜਿਹੜੀ ਹੈਗੀ ਆ ਪਹਿਲਾਂ ਲੈ ਕੇ ਰੱਖੋ, ਤੇ ਜਦੋਂ ਤੁਸੀਂ ਸਾਡੇ ਕੋਲ ਆਉਂਦੇ ਹੋ, ਕਿਸੇ ਕੋਲ ਵੀ ਜਾਂਦੇ ਹੋ, ਆਪਣੇ ਸਵਾਲ ਪਹਿਲਾਂ ਲਿਖ ਕੇ ਲੈ ਕੇ ਆਓ। ਤੁਸੀਂ ਇਹ ਨਹੀਂ ਦੇਖਣਾ ਉੱਥੇ ਜਾ ਕੇ ਮੈਂ ਵਕੀਲ ਨਾਲ ਗੱਲ ਕਰਕੇ ਦੇਖਾਂ ਇਹਦਾ ਆਫਿਸ ਕਿੱਦਾਂ ਦਾ ਲੱਗਦਾ, ਇਹ ਬੰਦਾ ਵਧੀਆ ਕਿ ਨਹੀਂ, ਮੇਰੇ ਨਾਲ ਪਿਆਰ ਨਾਲ ਗੱਲ ਕਰਦਾ, ਮੈਨੂੰ ਪਾਣੀ ਪੁੱਛਦਾ ਕਿ ਨਹੀਂ, ਉਹ ਚੀਜ਼ਾਂ ਮੈਟਰ ਨਹੀਂ ਕਰਦੀਆਂ। ਤੁਸੀਂ ਆਪਣੇ ਸਵਾਲ ਲਿਖ ਕੇ ਲੈ ਕੇ ਆਓ, ਦੱਸੋ ਕਿ ਕੀ ਹੋਇਆ ਸੀ, ਆਹ ਪ੍ਰੋਬਲਮ ਆਈ ਸੀ, ਆਹ ਪ੍ਰੋਬਲਮ ਮੈਂ ਸੋਲਵ ਕਰਨੀ ਆ। ਆਪਣੀ ਹੈਲਪ ਤੁਸੀਂ ਆਪ ਕਰਨੀ ਆ, ਵਕੀਲ ਬਾਅਦ 'ਚ ਆਉਂਦਾ ਵਾ। ਜੀ, ਜੀ। ਸੋ 30 ਦਿਨਾਂ ਦਾ ਜਿਹੜਾ ਵਕਫਾ ਦੱਸਿਆ ਆ, ਇਹ ਕਾਊਂਟ ਕਿੱਦਾਂ ਕੀਤਾ ਜਾਂਦਾ, ਕੈਲਕੂਲੇਟ ਕੀਤਾ ਜਾਂਦਾ? ਜਿੱਦਣ ਫੈਸਲਾ ਸੁਣਾ ਦਿੱਤਾ ਗਿਆ ਆ, ਉਸ ਦਿਨ ਤੋਂ ਪਹਿਲਾ ਦਿਨ ਸ਼ੁਰੂ ਹੁੰਦਾ, ਤੋਂ ਅਗਲੇ ਦਿਨ ਤੋਂ ਹੁੰਦਾ? ਟੋਟਲ ਕੀ 30 ਦਿਨਾਂ ਦਾ ਕੀ ਮਾਜਰਾ ਹੈ ਪੂਰਾ? ਜੀ, ਸੋ ਪਹਿਲਾਂ ਤਾਂ ਇਹਦੇ ਵਿੱਚ ਇਹ ਹੈ ਕਿ ਸੈਟਰਡੇ, ਸੰਡੇ ਸਾਰੇ ਫੈਡਰਲ ਹੋਲੀਡੇ, ਸਾਰੀਆਂ ਚੀਜ਼ਾਂ ਜਿਹੜੇ ਸਾਰੇ ਦਿਨ ਕਾਊਂਟ ਹੁੰਦੇ ਆ। ਇਹ ਨਹੀਂ ਕਿ ਇਕੱਲੇ 30 ਬਿਜ਼ਨਸ ਡੇ, ਸਾਰੇ ਦਿਨ ਕਾਊਂਟ ਹੋਣੇ ਆ। ਓਕੇ, ਹੌਲੀਡੇਜ਼ ਵੀ ਠੀਕ ਕਾਊਂਟ ਹੋਣੀਆਂ। ਠੀਕ ਹੈ। ਪਰ ਜੇ ਤੁਹਾਡਾ ਜਿਹੜਾ 30ਵਾਂ ਦਿਨ ਆ, ਜੇ ਉਹ ਹੌਲੀਡੇ ਵਾਲੇ ਦਿਨ ਆਉਂਦਾ, ਸੈਟਰਡੇ, ਸੰਡੇ ਜਾਂ ਫੈਡਰਲ ਹੌਲੀਡੇ ਵਾਲੇ ਦਿਨ ਆਉਂਦਾ, ਤਾਂ ਇੱਕ ਦਿਨ ਉਹਦੇ ਵਿੱਚ ਹੋਰ ਐਡ ਹੋ ਜਾਣਾ। ਜੇ ਓਕੇ, ਜੇ ਲਾਸਟ ਡੇ ਤੁਹਾਡਾ ਉਹ ਆ, ਤੇ ਜਿਹੜਾ 30 ਦਿਨ ਸ਼ੁਰੂ ਉਦੋਂ ਹੁੰਦੇ ਆ ਜਦੋਂ ਤੁਹਾਡਾ ਜੇ ਰਿਟਨ ਡਿਸੀਜਨ ਆ, ਤੇ ਰਿਟਨ ਡਿਸੀਜਨ ਦੇ ਉੱਤੇ ਜਿਹੜੀ ਤਰੀਕ ਲਿਖੀ ਹੋਈ ਆ, ਠੀਕ ਹੈ ਜੀ, ਉਹ ਜੇ ਤੁਹਾਨੂੰ ਉਹਨਾਂ ਨੇ ਓਰਲ ਡਿਸੀਜਨ ਸੁਣਾਇਆ, ਤਾਂ ਜਿੱਦਣ ਤੁਹਾਡੀ ਫਾਈਨਲ ਪੇਸ਼ੀ ਸੀਗੀ, ਉਦਣ ਤੋਂ ਤੁਹਾਡਾ ਸ਼ੁਰੂ ਹੋ ਜਾਂਦਾ। ਠੀਕ ਹੈ। ਸੋ ਇਹ 30 ਦਿਨਾਂ ਦੇ ਵਿੱਚ ਉਹਨਾਂ ਨੂੰ ਮਿਲਣਾ ਚਾਹੀਦਾ ਹੈ ਜਾਂ 30ਵੇਂ ਦਿਨ ਤੱਕ ਫਾਈਲ ਹੋਇਆ ਹੋਣਾ ਚਾਹੀਦਾ? 30ਵੇਂ ਦਿਨ ਤੱਕ ਉਹਨਾਂ ਨੂੰ ਮਿਲਣਾ ਚਾਹੀਦਾ, ਉੱਥੇ ਡਿਲੀਵਰ ਹੋਣਾ ਚਾਹੀਦਾ। ਇਹ ਨਹੀਂ ਤੁਸੀਂ ਕਹੋ ਕਿ ਮੈਂ 30ਵੇਂ ਦਿਨ ਫਾਈਲ ਕਰਤਾ ਤੇ ਮੇਰੀ ਉਹਨਾਂ ਨੂੰ 31ਵੇਂ ਦਿਨ ਮਿਲਿਆ, ਉਹ ਲੇਟ ਆ, ਅੱਛਾ, ਉਹ ਫਿਰ ਖਤਮ ਆ ਤੁਹਾਡਾ ਅਪੀਲ ਦਾ ਉਹ ਦਰਵਾਜ਼ਾ। ਖਤਮ ਆ। ਜੀ, ਬਿਲਕੁਲ। ਜੀ। ਸੋ ਫਿਰ BIA ਕੀ ਕਰਦਾ ਜਦੋਂ ਤੁਹਾਡਾ ਅਪੀਲ ਦਾ ਨੋਟਿਸ ਉਹਨਾਂ ਨੂੰ ਮਿਲਦਾ? ਜੀ, ਸੋ ਜਦੋਂ ਨੋਟਿਸ ਆਉਂਦਾ, ਉਹਨਾਂ ਨੂੰ ਪਹਿਲਾਂ ਤਾਂ ਤੁਹਾਨੂੰ ਰਿਸੀਟ ਨੋਟਿਸ ਦਿੰਦੇ ਆ। ਤਕਰੀਬਨ ਇਹਨੂੰ 2 ਤੋਂ 3 ਹਫ਼ਤੇ ਲੱਗਦੇ ਨੇ। ਤੇ ਜੇ ਤੁਹਾਨੂੰ ਨੋਟਿਸ ਨਹੀਂ ਮਿਲਦਾ, ਤੁਸੀਂ ਕੰਟੈਕਟ ਕਰੋ। ਤੇ ਜਿਹੜੇ ਵੀ ਕਲਾਇੰਟ ਆ, ਈਵਨ ਮੇਰੇ ਵੀ ਜਿਹੜੇ ਕਲਾਇੰਟ ਆ ਜਿਹਨਾਂ ਦੀ ਮੈਂ ਅਪੀਲ ਫਾਈਲ ਕੀਤੀ ਸੀ, ਤੁਸੀਂ ਮੇਰੇ ਨਾਲ ਵੀ 2 ਹਫ਼ਤੇ ਬਾਅਦ, 3 ਹਫ਼ਤੇ ਬਾਅਦ ਫਾਲੋ ਅਪ ਕਰੋ ਕਿ ਰਿਸੀਟ ਆਇਆ ਕਿ ਨਹੀਂ ਆਇਆ। ਕਿਉਂਕਿ ਹੋ ਸਕਦਾ ਕਿ ਹੁਣ ਜਿੱਦਾਂ ਆਪਾਂ ਅਪੀਲਾਂ ਫਾਈਲ ਕਰਦੇ ਹਾਂ, ਆਪਾਂ ਅਸਿਊਮ ਕਰ ਲੈਂਦੇ ਕਿ ਨਹੀਂ, ਡਾਕ ਡਿਲੀਵਰ ਹੋ ਗਈ ਹੋਣੀ, ਆਪਾਂ ਤੁਹਾਨੂੰ ਫੈਡਐਕਸ ਵਗੈਰਾ ਵੀ ਭੇਜਦੇ ਹਾਂ। ਤੇ ਕਈ ਵਾਰੀ ਕੀ ਹੁੰਦਾ ਕਿ ਬੋਰਡ ਆਫ ਇਮੀਗ੍ਰੇਸ਼ਨ ਨੇ ਆਪਣੇ ਲੈਵਲ ਤੇ ਵੀ, ਕਿਉਂਕਿ ਸਰਕਾਰੀ ਮਹਿਕਮਾ ਬਹੁਤ ਜ਼ਿਆਦਾ ਮੂਵਿੰਗ ਪਾਰਟਸ ਆ, ਤੇ ਕਿਸੇ ਨਾ ਕਿਸੇ ਤੋਂ ਗਲਤੀ ਜ਼ਰੂਰ ਹੋ ਸਕਦੀ ਹੈ। ਸੋ ਤੁਸੀਂ ਫਾਲੋ ਅਪ ਕਰਨਾ ਕਿ ਹੋ ਗਿਆ ਮੇਰਾ ਕੇਸ ਫਾਈਲ ਕਿ ਨਹੀਂ ਹੋਇਆ। ਤੇ ਇਹ ਨਹੀਂ ਕਿ ਮੈਂ ਤੁਹਾਨੂੰ ਕਹਾਂ ਕਿ ਹੋ ਗਿਆ, ਤੁਸੀਂ ਕਹਿਣਾ ਕਿ ਅੱਛਾ ਕੋਈ ਪ੍ਰੂਫ ਆਇਆ ਉਹਦਾ, ਤੇ ਉਹਦਾ ਪ੍ਰੂਫ ਹੁੰਦਾ ਰਿਸੀਟ ਨੋਟਿਸ। ਹਰੇਕ ਜਿਹੜੀ ਇਮੀਗ੍ਰੇਸ਼ਨ ਫਾਈਲਿੰਗ ਆ, ਵੇਵਰ ਆ, ਹੂੰ, ਕੁਛ ਹੂੰ। ਵੀ ਆ ਫਾਈਲਿੰਗ ਆ, ਉਹਦਾ ਤੁਸੀਂ ਰਿਸੀਟ ਨੋਟਿਸ ਮੰਗਣਾ। ਉਹ ਔਨ ਐਵਰੇਜ ਜਿੱਦਾਂ 3 ਹਫ਼ਤੇ ਲੱਗਦੇ ਨੇ, ਪਰ ਕਈ ਵਾਰੀ ਕਿਉਂਕਿ ਕੋਵਿਡ ਦੇ ਕਰਕੇ ਸਲੋ ਡਾਊਨ ਆ ਥੋੜ੍ਹਾ ਜਿਹਾ, ਕਈ ਵਾਰੀ ਅੱਜ ਕੱਲ੍ਹ ਥੋੜ੍ਹਾ ਜਿਹਾ ਜ਼ਿਆਦਾ ਲੱਗ ਜਾਂਦਾ, ਜਨਰਲੀ 3 ਦਿਨ 'ਚ ਆ ਜਾਂਦੇ ਨੇ। ਸੋ ਇੱਕ ਵਾਰੀ ਉਹਨਾਂ ਨੇ ਰਿਸੀਟ ਨੋਟਿਸ ਤੁਹਾਨੂੰ ਭੇਜਤਾ, ਉਸ ਤੋਂ ਬਾਅਦ ਤੁਹਾਡਾ ਉਹਨਾਂ ਨੇ ਬਰੀਫਿੰਗ ਸਕੈਜੂਲ ਜਿਹੜਾ ਉਹ ਸੈੱਟ ਕਰਨਾ। ਬਰੀਫਿੰਗ ਸਕੈਜੂਲ ਮਤਲਬ ਕਿ ਤੁਸੀਂ ਕੀ ਆਪਣੀਆਂ ਆਰਗੂਮੈਂਟਸ ਦੇਣੀਆਂ। ਤੇ ਜਨਰਲੀ ਜਿਹੜਾ ਜਦੋਂ ਇੱਕ ਵਾਰੀ ਤੁਹਾਡਾ ਉਹਨਾਂ ਨੇ ਬਰੀਫਿੰਗ ਸਕੈਜੂਲ ਜਿਹੜਾ ਸੈੱਟ ਕਰਤਾ, ਤੇ ਤੁਹਾਡੇ ਵਕੀਲ ਨੇ ਫਿਰ 30 ਦਿਨ ਦੇ ਵਿੱਚ ਆਪਣਾ ਜਿਹੜਾ ਓਪਨਿੰਗ ਬਰੀਫ ਫਾਈਲ ਕਰਨਾ ਕਿ ਸਾਡੇ ਆਹ ਤਰਕ ਹੈਗੇ ਆ। ਤੇ ਜਿਹੜਾ ਸਰਕਾਰੀ ਵਕੀਲ ਆ, ਅਪੋਜ਼ਿੰਗ ਕਾਉਂਸਲ ਆ, ਉਹਨੂੰ ਫਿਰ 30 ਦਿਨ ਹੈਗੇ ਆ ਰਿਪਲਾਈ ਕਰਨ ਦੇ। ਤੇ ਕਈ ਵਾਰੀ ਏਦਾਂ ਕਿ ਜਿਹੜਾ ਸਰਕਾਰੀ ਵਕੀਲ ਆ, ਉਹਨੇ ਜੇ ਅਪੀਲ ਕੀਤੀ ਹੋਈ ਆ, ਤੇ ਫਿਰ ਉਹਨੂੰ 30 ਦਿਨ ਓਪਨਿੰਗ ਬਰੀਫ ਦੇ, ਤੇ ਆਪਾਂ ਜਿਹੜਾ ਰਿਪਲਾਈ ਬਰੀਫ ਆ ਉਹ 30 ਦਿਨ 'ਚ ਦੇਣਾ। ਤੇ ਸਾਡੇ ਕੋਲ ਆਪਸ਼ਨ ਹੁੰਦੀ ਹੈ ਕਿ ਆਪਾਂ ਜੱਜ ਕੋਲ ਮੰਗ ਸਕਦੇ ਹਾਂ ਕਿ ਸਾਡੇ ਕੋਲ ਰੀਜ਼ਨ ਹੈਗਾ ਕਿ ਆਪਾਂ ਨੂੰ 30 ਦਿਨ ਦੀ ਜਗ੍ਹਾ 90 ਦਿਨ ਦਿੱਤੇ ਜਾਣ। ਤੇ ਜਦੋਂ ਸਾਰਾ ਇਹ ਤੁਸੀਂ ਸਬਮਿਟ ਕਰਤਾ ਆਪਣਾ ਐਵੀਡੈਂਸ ਵਗੈਰਾ, ਓਪਨਿੰਗ ਬਰੀਫ, ਰਿਪਲਾਈ ਬਰੀਫ, ਤੇ ਰਿਪਲਾਈ ਬਰੀਫ ਨੂੰ ਕਾਊਂਟਰ ਰਿਪਲਾਈ ਕਰ ਸਕਦੇ ਹੋ। ਤੇ ਉਸ ਤੋਂ ਬਾਅਦ ਤੁਹਾਡਾ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਹੈ, ਉਹ ਰੈਕਡ ਬੰਦ ਕਰ ਦਊਗੀ, ਤੇ ਉਹ ਉੱਤੇ ਡਿਸੀਜਨ ਦਊਗੀ। ਤੇ ਜਿਹੜਾ ਬੋਰਡ ਆਫ ਇਮੀਗ੍ਰੇਸ਼ਨ ਅਪੀਲਸ ਦਾ ਜਿਹੜਾ ਡਿਸੀਜਨ ਆ, ਉਹਨੂੰ ਕਈ ਮਹੀਨੇ ਵੀ ਲੱਗ ਸਕਦੇ ਨੇ, ਤੇ ਕਈ ਸਾਲ ਵੀ ਲੱਗ ਸਕਦੇ ਨੇ, 4-4 5-5 ਸਾਲ ਵੀ ਲੱਗ ਸਕਦੇ ਨੇ। ਵਾਓ! ਇਹ ਬਹੁਤ ਲੰਬਾ ਸਮਾਂ ਜਿਹੜਾ ਆ ਉਹ ਫਿਰ ਲੱਗ ਜਾਂਦਾ ਹੈ। ਤੇ ਜਿਨ੍ਹਾਂ ਨੇ ਇਹ ਫਿਰ ਅਪੀਲ ਕੀਤੀ, ਉਹਨਾਂ ਦੇ ਲਈ ਕੀ ਆਪਸ਼ਨਸ ਹੁੰਦੀਆਂ ਉਸ ਦੌਰਾਨ ਜਦੋਂ ਇਹ ਪੈਂਡਿੰਗ ਆ ਜੀ ਸਾਰਾ ਕੁਛ? ਜੀ, ਸੋ ਜਦੋਂ ਤੁਸੀਂ ਅਪੀਲ ਕੀਤੀ ਹੈ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੂਹਰੇ, ਤੁਸੀਂ ਇੱਥੇ ਰਹਿ ਸਕਦੇ ਹੋ। ਤੇ ਇਮੀਗ੍ਰੇਸ਼ਨ ਜੱਜ ਨੇ ਭਾਵੇਂ ਤੁਹਾਨੂੰ ਡੀਪੋਰਟੇਸ਼ਨ ਵੀ ਦਿੱਤੀ ਹੈ। ਸੋ ਜਿਹੜੀ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੂਹਰੇ ਅਪੀਲ ਆ, ਮਤਲਬ ਕਈ ਤਰੀਕੇ ਦੀਆਂ ਅਪੀਲਾਂ ਇਹਨਾਂ ਦੇ ਮੂਹਰੇ, ਮੋਸ਼ਨ ਟੂ ਰੀਓਪਨ ਵਗੈਰਾ, ਹੂੰ, ਉਹ ਹੂੰ। ਹੋਰ ਚੀਜ਼ਾਂ ਜਿਹੜੀ ਮੈਂ ਕਹਿ ਰਿਹਾ ਕਿ ਇਮੀਗ੍ਰੇਸ਼ਨ ਜੱਜ ਨੇ ਜਦੋਂ ਡੀਪੋਰਟੇਸ਼ਨ ਦਿੱਤੀ, ਉਹ ਵਾਲੀ ਜਿਹੜੀ 30 ਦਿਨ ਵਾਲੀ ਅਪੀਲ ਆ, ਉਹਦੇ ਉੱਤੇ ਤੁਹਾਨੂੰ ਕੋਈ ਸਟੇ ਵਗੈਰਾ ਨਹੀਂ ਫਾਈਲ ਕਰਨੀ ਪੈਂਦੀ, ਉਹ ਆਟੋਮੈਟਿਕਲੀ ਤੁਸੀਂ ਰਹਿ ਸਕਦੇ ਹੋ। ਤੇ ਜਿਹੜੀ ਮੋਸ਼ਨ ਟੂ ਰੀਓਪਨ ਵਗੈਰਾ, ਜਿਹੜਾ ਕਹਿ ਲਓ ਬਦਲੇ ਹਾਲਾਤ ਕਰਕੇ ਆ 30 ਦਿਨ ਨਾਲ ਇੰਨੀ, ਜਿਹੜੀ ਬਾਅਦ 'ਚ ਆਪਾਂ ਜਿੱਦਾਂ ਕਹਿ ਲਓ ਫਾਈਲ ਕੀਤੀਆਂ, ਉਹ 'ਚ ਸਾਨੂੰ ਸਟੇ ਵੀ ਫਾਈਲ ਕਰਨੀ ਪੈਂਦੀ ਹੈ। ਪਰ ਜਿਹੜੀ ਨਾਰਮਲ ਵਾਲੀ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਤੇ ਫਾਈਲ ਕੀਤੀ, ਉੱਤੇ ਸਟੇ ਨਹੀਂ ਕਰਨੀ ਪੈਂਦੀ। ਤੁਸੀਂ ਅਮਰੀਕਾ ਛੱਡ ਕੇ ਨਹੀਂ ਜਾ ਸਕਦੇ, ਤੁਸੀਂ ਛੱਡ ਕੇ ਚਲ ਗਏ, ਤੁਹਾਡੀ BIA ਦਾ ਜਿਹੜਾ ਤੁਹਾਡੀ ਅਪੀਲ ਕੈਂਸਲ ਹੋ ਜਾਣੀ ਆ। ਤੇ ਜਦੋਂ ਤੁਹਾਡੀ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੂਹਰੇ ਪੈਂਡਿੰਗ ਅਪੀਲ, ਤੁਸੀਂ ਵਰਕ ਪਰਮਿਟ ਫਾਈਲ ਕਰ ਸਕਦੇ ਹੋ। ਸੋ ਜੇ ਲੰਬਾ ਟਾਈਮ ਚੱਲਦਾ, ਤੁਹਾਨੂੰ ਫਾਇਦਾ ਹੋ ਜਾਂਦਾ 4-5 ਸਾਲ। ਸੋ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਤੱਕ ਤੁਸੀਂ ਕਰ ਸਕਦੇ ਹੋ। ਇੱਕ ਵਾਰੀ BIA ਨੇ ਤੁਹਾਡਾ ਡਿਨਾਈ ਕਰਤਾ, ਤੁਸੀਂ ਸਰਕਿਟ ਕੋਰਟ ਮੂਹਰੇ ਪਹੁੰਚ ਗਏ, ਫਿਰ ਤੁਹਾਨੂੰ ਵਰਕ ਪਰਮਿਟ ਫਾਈਲ ਕਰਨ ਦਾ ਹੱਕ ਨਹੀਂ ਹੈਗਾ।
ਤੇ ਫਿਰ ਵਰਕ ਪਰਮਿਟ ਤੁਸੀਂ ਤਾਂ ਹੀ ਫਾਈਲ ਕਰ ਸਕਦੇ ਹੋ ਜੇ ਤੁਹਾਡੀ ਆਈਸ ਦੇ ਮੂਹਰੇ ਪੇਸ਼ੀਆਂ ਲੱਗ ਰਹੀਆਂ। ਜੀ। ਤੇ BIA ਇਹ ਵੀ ਅਪੀਲ ਕੀਤੀ ਜਾ ਸਕਦੀ ਆ ਇਹਦੇ ਫੈਸਲੇ ਨੂੰ ਜੀ, ਗਾਂ ਤੋਂ ਇਹ ਗਾਂ ਫਿਰ ਆਪਾਂ ਹਾਂਜੀ ਇਸ ਤੋਂ ਬਾਅਦ ਇੱਕ ਫਿਰ ਹੋਰ ਕੋਰਟ ਹੁੰਦਾ ਸਰਕਿਟ ਕੋਰਟ ਤੇ ਅਲੱਗ-ਅਲੱਗ ਸਰਕਿਟ ਆ ਜਿੱਦਾਂ ਸਾਡਾ ਇੱਥੇ 9th ਸਰਕਿਟ ਆ ਨਿਊਯਾਰਕ ਵਾਲਿਆਂ ਦਾ ਜਿੱਦਾਂ 2nd ਸਰਕਿਟ ਆ ਸੋ ਅਲੱਗ-ਅਲੱਗ ਸਰਕਿਟ ਕੋਰਟ ਆ ਪਰ ਇਹਦੇ ਬਾਰੇ ਫਿਰ ਆਪਾਂ ਅਗਲੇ ਵਾਲੇ 'ਚ ਕਰਾਂਗੇ ਕਿਉਂਕਿ ਥੋੜਾ ਡਿਫਰੈਂਟ ਲੰਬਾ ਟੌਪਿਕ ਹੋਏਗਾ। ਅੱਜ ਆਪਾਂ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੂਹਰੇ ਕੀ ਹੁੰਦਾ ਉਹੀ ਡਿਸਕਸ ਕਰਨਾ ਸੀਗਾ। ਬਿਲਕੁਲ ਜੀ, ਬਿਲਕੁਲ। ਚਲੋ ਜੀ, ਸੋ ਹੁਣ ਕਈ ਕੁਛ ਜਿਹੜਾ ਦੇਖੋ ਅਸਾਈਲਮ ਦੇ ਵਿੱਚ ਕਿੰਨੇ ਰਾਹ ਨੇ ਗਾਂ ਤੋਂ ਗਾਂ ਕਿੱਥੇ ਤੱਕ ਜਿਹੜਾ ਆਪਾਂ ਪਹੁੰਚ ਗਏ। 5 ਹਫ਼ਤੇ ਦੇਖੋ ਆਪਾਂ ਨੂੰ ਹੀ ਹੋ ਗਏ ਆ ਅਸਾਈਲਮ ਦੇ ਜਿਹੜੇ ਆ ਟੌਪਿਕ ਨੂੰ ਕਰਦੇ ਆ ਤੇ ਅਜੇ ਗਾਂ ਹੋਰ ਅਦਾਲਤਾਂ ਜਿਹੜੀਆਂ ਪਈਆਂ ਨੇ ਜਿਹਦੇ ਵਿੱਚ ਹੋ ਕੇ ਜਿਹੜਾ ਉਹ ਗੁਜ਼ਰਨਾ ਆ। ਸੋ ਉਮੀਦ ਕਰਦੇ ਹਾਂ ਵੀ ਜਿੰਨੇ ਵੀ ਸਰੋਤੇ ਖਾਸ ਕਰਕੇ ਜਿਨ੍ਹਾਂ ਦੇ ਅਸਾਈਲਮ ਦੇ ਜਿਹੜੇ ਕੇਸ ਚੱਲ ਰਹੇ ਹੈਗੇ ਆ ਜਾਂ ਜਿਨ੍ਹਾਂ ਦੇ ਵਕੀਲ ਹੋਰ ਵੀ ਜਿਹੜੇ ਹੈਗੇ ਆ ਉਹਨਾਂ ਦੀ ਇਹ ਇਨਫੋਰਮੇਸ਼ਨ ਉਹਨਾਂ ਲਈ ਕਾਫੀ ਜਿਹੜੀ ਉਹ ਲਾਹੇਵੰਦ ਹੋਵੇਗੀ ਕਿਉਂਕਿ ਇੰਨੀ ਇਨਫੋਰਮੇਸ਼ਨ ਕੋਈ ਵੀ ਜਿਹੜਾ ਉਹ ਨਹੀਂ ਦੱਸਦਾ ਤੇ ਤੁਹਾਨੂੰ ਪੰਜਾਬੀ ਰੇਡੀਓ USA ਦੇ ਉੱਤੇ ਅਟਰਨੀ ਜੇ ਟਿਰਕੀਆਣਾ ਉਹਨਾਂ ਦੇ ਦੁਆਰਾ ਫ੍ਰੀ ਦੇ ਵਿੱਚ ਇਹ ਇਨਫੋਰਮੇਸ਼ਨ ਜਿਹੜੀ ਉਹ ਦੱਸੀ ਜਾ ਰਹੀ ਹੈਗੀ ਆ ਤਾਂ ਜੋ ਤੁਹਾਡਾ ਜਿਹੜਾ ਉਹ ਫਾਇਦਾ ਹੋਵੇ। ਜਿਹੜੇ ਵੀ ਅਪੀਲ ਜਿਨ੍ਹਾਂ ਨੇ ਕੀਤੀਆਂ ਆ ਜਾਂ ਜਿਨ੍ਹਾਂ ਦੇ ਅਸਾਈਲਮ ਦੇ ਕੇਸ ਲੱਗੇ ਉਹਨਾਂ ਨੂੰ ਪਤਾ ਹੋਵੇ ਵੀ ਉਹਨਾਂ ਦੇ ਕੋਲ ਕਿਹੜੇ ਆਪਸ਼ਨਸ ਹੈਗੇ ਨੇ। ਸੋ ਜ਼ਰੂਰ ਇਹ ਜਿਹੜੇ ਪ੍ਰੋਗਰਾਮਸ ਹੈਗੇ ਆ ਜਿਹੜੇ ਵੀ ਅਟਰਨੀ ਟਿਰਕੀਆਣਾ ਉਹਨਾਂ ਦੇ ਨਾਲ ਪੰਜਾਬੀ ਰੇਡੀਓ USA ਦੇ ਉੱਤੇ ਕੀਤੇ ਜਾਂਦੇ ਇਹਨਾਂ ਦੀ YouTube Facebook ਅੱਗੇ ਤੋਂ ਅੱਗੇ ਜਿਹੜੀ ਹੈ ਸ਼ੇਅਰ ਜਿਹੜੀ ਉਹ ਕਰਿਆ ਕਰੋ ਪੇਜ ਨੂੰ ਜਿਹੜਾ ਉਹ ਤੁਸੀਂ ਲਾਈਕ ਕਰੋ ਤਾਂ ਜੋ ਤੁਹਾਨੂੰ ਅਪਡੇਟਸ ਇੱਦਾਂ ਹੀ ਮਿਲਦੀਆਂ ਰਹਿਣ। ਤੇ ਆਪਾਂ ਫਿਰ ਅਗਲੇ ਵੀਕ ਕੋਰਟ ਆਫ ਅਪੀਲ ਦੇ ਵਿੱਚ ਜਿਹੜਾ ਉਹ ਪਹੁੰਚਾਂਗੇ ਤੇ ਉਸ ਤੋਂ ਪਹਿਲਾਂ ਹੁਣ ਆਪਾਂ ਬ੍ਰੇਕ ਲੈਣੀ ਹੈ ਤਾਂ ਬ੍ਰੇਕ ਤੋਂ ਬਾਅਦ ਸਰੋਤਿਓ ਫਿਰ ਆਪਾਂ ਤੁਹਾਡੇ ਜਿਹੜੇ ਕਾਲਸ ਲੈਣੀਆਂ ਆ। ਕਾਲ ਕਰਨ ਦੇ ਲਈ ਤੁਸੀਂ ਕਰ ਸਕਦੇ ਹੋ ਨੰਬਰ ਹੈਗਾ ਆ 408-272-5200 4082725200 ਤੇ ਕੁਝ ਕੁ ਸਵਾਲ ਆਪਾਂ YouTube ਤੇ Facebook ਦੇ ਉੱਤੇ ਆਏ ਜਿਹੜੇ ਕਮੈਂਟਸ ਆ ਉਹਨਾਂ ਦੇ ਵਿੱਚੋਂ ਵੀ ਜਿਹੜਾ ਉਹ ਆਪਾਂ ਲਵਾਂਗੇ। ਸੋ ਮਿਲਦੇ ਆ ਇੱਕ ਆਪਾਂ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU ਫ੍ਰੈਸਨੋ 1300 AM KLHC ਬੇਕਰਸਫੀਲਡ 50 AM KCVR ਸਟਾਕਟਨ ਮੋਡੈਸਟੋ 1570 AM। ਘਰ ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ ਲੋਨ ਲੈਣ ਲਈ ਚੇਤੇ ਰੱਖੋ ਯੂ ਆਰ ਅਪਰੂਵਡ ਜ਼ੈਂਡਰ ਮੋਰਗੇਜ ਜ਼ੈਂਡਰ ਮੋਰਗੇਜ ਜ਼ੈਂਡਰ ਮੋਰਗੇਜ ਜ਼ੈਂਡਰ ਮੋਰਗੇਜ। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559 825 5555 NMLS ID 698952 DRE number 020671197. All loans are subject to credit and underwriting approval. Zender Mortgage, Zender Mortgage. मैं क्या जी ग्रोसरी ਲੈਣ ਚਲੀਏ। ग्रोसरी लेना तो सिर्फ बहाना है ਇਹਨੇ ਆਪਣੀ ਮੰਡੀ ਦਾ ਸਵਾਦਲਾ ਖਾਣਾ ਜੋ ਖਾਣਾ ਹੈ। ਜੀ ਹਾਂ, ਆਪਣੀ ਮੰਡੀ ਫ੍ਰੈਸਨੋ ਚ ਇੰਡੀਅਨ ਗਰੋਸਰੀ ਸਟੋਰ ਜਿੱਥੋਂ ਤੁਸੀਂ ਲੈ ਸਕਦੇ ਹੋ ਹਰ ਤਰ੍ਹਾਂ ਦੀ ਇੰਡੀਅਨ ਗਰੋਸਰੀ। ਦਾਲਾਂ, ਆਟਾ, ਮਸਾਲੇ, ਤਾਜ਼ੀਆਂ ਸਬਜ਼ੀਆਂ ਅਤੇ ਤਾਜ਼ੀਆਂ ਮਠਿਆਈਆਂ ਵੀ ਤੇ ਹੁਣ ਤੁਸੀਂ ਇੱਥੇ ਫੁੱਲ ਕਿਚਨ ਦਾ ਆਨੰਦ ਵੀ ਮਾਣ ਸਕਦੇ ਹੋ। ਇੰਡੀਅਨ ਖਾਣੇ ਦੀ ਐਂਡਲੈਸ ਵੈਰਾਈਟੀ, ਟਿੱਕੀ, ਸਮੋਸਾ, ਦਹੀਂ ਭੱਲਾ, ਡੋਸਾ, ਛੋਲੇ ਭਟੂਰੇ ਅਤੇ ਹੋਰ ਵੀ ਬਹੁਤ ਕੁਝ। ਇੱਥੋਂ ਤੁਸੀਂ ਇੰਡੀਅਨ ਭਾਂਡੇ ਵੀ ਖਰੀਦ ਸਕਦੇ ਹੋ। ਟਰੱਕਾਂ ਵਾਲੇ ਵੀਰ ਆਪਣਾ ਖਾਣਾ ਆਰਡਰ ਕਰਕੇ ਲੈ ਜਾ ਸਕਦੇ ਨੇ ਅਤੇ ਤੁਸੀਂ ਵੀ ਘਰ ਬੈਠੇ ਹੀ ਆਪਣਾ ਖਾਣਾ ਆਰਡਰ ਕਰ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਕਾਲ ਕਰੋ 5595156630 559 515 6630 ਤੇ ਆਪਣੀ ਮੰਡੀ ਫ੍ਰਿਜ਼ਨੋ 5187 ਈਸਟ ਬੈਲਮੋਂਟ ਐਵੇਨਿਊ ਫ੍ਰਿਜ਼ਨੋ। ਹਫਤੇ ਦੇ 7 ਦਿਨ ਸਵੇਰੇ 9 ਵਜੇ ਤੋਂ ਰਾਤੀ 9 ਵਜੇ ਤੱਕ। ਆਪਣੀ ਮੰਡੀ, ਇੰਡੀਆ ਦਾ ਆਪਣਾਪਨ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਦੇ ਲਈ ਕਾਲ 408-272-5200। ਹਰ ਤਰ੍ਹਾਂ ਦਾ ਖਾਣਾ ਤਿਆਰ ਮਿਲੇ। इंडियन मार्केट
ਫਰੈਜ਼ਨੋ, ਜਿੱਥੋਂ ਖਰੀਦ ਸਕਦੇ ਹੋ ਹਰ ਇੱਕ ਤਰ੍ਹਾਂ ਦੀ ਗਰੋਸਰੀ ਅਤੇ ਤਾਜ਼ੀਆਂ ਸਬਜ਼ੀਆਂ। ਇਸ ਦੇ ਨਾਲ ਹੀ ਤੁਸੀਂ ਖਾ ਸਕਦੇ ਹੋ ਵੈਜ ਅਤੇ ਨਾਨ ਵੈਜ ਖਾਣਾ। ਟਰੱਕ ਪਾਰਕਿੰਗ ਦਾ ਖਾਸ ਪ੍ਰਬੰਧ ਹੈ। ਇੱਥੋਂ ਤੁਸੀਂ ਖਾ ਸਕਦੇ ਹੋ ਸਮੋਸੇ, ਟਿੱਕੀ, ਭਟੂਰੇ, ਪਨੀਰ ਪਕੌੜਾ, ਫਿਸ਼ ਪਕੌੜਾ, ਮਸਾਲਾ ਡੋਸਾ। ਟਰੱਕਾਂ ਵਾਲੇ ਵੀਰਾਂ ਵਾਸਤੇ ਘਰ ਵਰਗੀ ਰੋਟੀ ਤਿਆਰ ਕੀਤੀ ਜਾਂਦੀ ਹੈ ਅਤੇ ਤੁਸੀਂ ਇੱਥੋਂ ਖੁੱਲਾ ਕੱਪੜਾ ਲੈ ਕੇ ਸਿਲਵਾ ਵੀ ਸਕਦੇ ਹੋ ਅਤੇ ਕੁੜਤਾ ਪਜਾਮਾ ਵੀ ਸਿਲਵਾ ਸਕਦੇ ਹੋ। ਇੰਡੀਅਨ ਮਾਰਕੀਟ ਫਰੈਜ਼ਨੋ ਦੇ ਵਿੱਚ ਲੱਗ ਚੁੱਕੀ ਆ ਭਾਰੀ ਸੇਲ। ਦਾਲਾਂ ਅਤੇ ਖੁੱਲੇ ਕੱਪੜੇ ਤੇ ਲੈ ਸਕਦੇ ਹੋ ਭਾਰੀ ਡਿਸਕਾਊਂਟ। ਅੱਜ ਹੀ ਪਹੁੰਚੋ ਇੰਡੀਅਨ ਮਾਰਕੀਟ ਫਰੈਜ਼ਨੋ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 5598402940 559-840-2940। ਇੰਡੀਅਨ ਮਾਰਕੀਟ ਫਰੈਜ਼ਨੋ 2811 ਵੈਸਟ ਕਲਿੰਟਨ ਐਵੀਨਿਊ ਫਰੈਜ਼ਨੋ, ਕਲਿੰਟਨ ਅਤੇ ਮਾਰਕਸ ਦੇ ਕਾਰਨਰ ਤੇ AM/PM ਪਲਾਜ਼ਾ ਦੇ ਵਿੱਚ। ਇੱਥੋਂ ਹੁਣ ਬੱਕਰੀ ਦਾ ਦੁੱਧ ਅਤੇ ਗਾਂ ਦਾ ਰਾ ਮਿਲਕ ਵੀ ਮਿਲਦਾ ਹੈ। ਕਾਲ 559-840-2940 5598402940। ਇੰਡੀਅਨ ਮਾਰਕੀਟ ਫਰੈਜ਼ਨੋ। ਫਰੈਜ਼ਨੋ ਇਲਾਕੇ ਦੇ ਵਿੱਚ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਪਾਲਿਕਾ ਬਾਜ਼ਾਰ ਫਰੈਜ਼ਨੋ। ਇੱਥੋਂ ਤੁਸੀਂ ਹਰ ਤਰ੍ਹਾਂ ਦੀ ਗਰੋਸਰੀ, ਤਾਜ਼ਾ ਸਬਜ਼ੀਆਂ ਲੈ ਸਕਦੇ ਹੋ। ਆਪਣੀਆਂ ਤਾਜ਼ਾ ਮਠਿਆਈਆਂ ਦੇ ਲਈ ਪੂਰੇ ਫਰੈਜ਼ਨੋ ਤੇ ਕੈਲੀਫੋਰਨੀਆ ਦੇ ਵਿੱਚ ਜਾਣੇ ਜਾਂਦੇ ਹਨ। ਪਾਲਿਕਾ ਬਾਜ਼ਾਰ ਫਰੈਜ਼ਨੋ। ਇਹਨਾਂ ਦੇ ਸਟੋਰ ਦੇ ਵਿੱਚ ਰੈਸਟੋਰੈਂਟ ਵੀ ਹੈ, ਜਿੱਥੋਂ ਤੁਸੀਂ ਹਰ ਤਰ੍ਹਾਂ ਦਾ ਖਾਣਾ ਲੈ ਸਕਦੇ ਹੋ। ਬੈਠ ਕੇ ਖਾਓ ਜਾਂ ਟੂ ਗੋ ਲੈ ਕੇ ਜਾਓ। ਟਰੱਕ ਡਰਾਈਵਰ ਵੀਰਾਂ ਦੇ ਲਈ ਵਿਸ਼ੇਸ਼ ਰੋਟੀ ਦਾ ਪ੍ਰਬੰਧ ਹੈ। ਪਹੁੰਚਣ ਤੋਂ ਪਹਿਲਾਂ ਆਰਡਰ ਕਰ ਸਕਦੇ ਹੋ। ਫੂਡ ਆਰਡਰ ਕਰਨ ਦੇ ਲਈ ਹੋਰ ਜਾਣਕਾਰੀ ਲਈ ਕਾਲ ਪਾਲਿਕਾ ਬਾਜ਼ਾਰ 559-237-3333 5592373333। ਹਾਈਵੇ 99 ਦੇ ਕਲਿੰਟਨ ਵਾਲੇ ਐਗਜ਼ਿਟ ਤੇ ਮਾਰਕਸ ਅਤੇ ਕਲਿੰਟਨ ਦੇ ਕਾਰਨਰ ਤੇ 2438 ਨਾਰਥ ਮਾਰਕਸ ਐਵੀਨਿਊ ਫਰੈਜ਼ਨੋ। ਪਾਲਿਕਾ ਬਾਜ਼ਾਰ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਲਈ ਕਾਲ 408। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਸਰੋਤਿਓ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਇਸ ਟਾਈਮ ਅਪਡੇਟ ਅਮਰੀਕਾ ਦੇ ਵਿੱਚ US ਇਮੀਗ੍ਰੇਸ਼ਨ ਦਾ ਇਹ ਵਿਸ਼ੇਸ਼ ਪ੍ਰੋਗਰਾਮ ਹਫਤਾਵਾਰੀ, ਜਿਸ ਦੇ ਵਿੱਚ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਪਹਿਲਾਂ ਗੱਲਬਾਤ ਕੀਤੀ ਸੀਗੀ ਅਸਾਈਲਮ ਸੀਰੀਜ਼ ਜਿਹੜੀ ਚੱਲ ਰਹੀ ਹੈਗੀ ਆ ਉਸ ਦੇ ਉੱਤੇ। ਉਸ ਦਾ 5ਵਾਂ ਭਾਗ ਸੀਗਾ। ਤੇ ਹੁਣ ਜੇ ਤੁਸੀਂ ਗੱਲਬਾਤ ਇਮੀਗ੍ਰੇਸ਼ਨ ਦੇ ਬਾਰੇ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਤਾਂ ਅਟਰਨੀ ਢੇਰਕੀਆਣਾ ਹੁਣਾਂ ਨੂੰ ਕਾਲ ਕਰ ਸਕਦੇ ਹੋ। ਸਟੂਡੀਓ ਦੇ ਵਿੱਚ ਨੰਬਰ ਹੈ 408-272-5200 4082725200। ਤੇ ਅਟਰਨੀ ਢੇਰਕੀਆਣਾ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਆਪਾਂ ਵਾਰੀ ਸਿਰ ਆਪਣੇ ਸਰੋਤਿਆਂ ਦੇ ਨਾਲ ਕਰਦੇ ਹਾਂ ਜੀ ਗੱਲਬਾਤ। ਨੰਬਰ ਹੈਗਾ ਜੀ ਇੱਕ ਵਾਰੀ ਫਿਰ ਦੱਸਦਾ ਜਾਵਾਂ 408-272-5200 4082725200। ਸ਼ਾਰਟ ਆਪਣਾ ਜਿਹੜਾ ਉਹ ਸਵਾਲ ਜਿਹੜਾ ਉਹ ਰੱਖਿਓ, ਇੱਕ ਸਵਾਲ ਜਿਹੜਾ ਪੁੱਛਿਓ ਤਾਂ ਜੋ ਅਸੀਂ ਵੱਧ ਤੋਂ ਵੱਧ ਕਾਲ ਜਿਹੜੀਆਂ ਉਹ ਲੈ ਸਕੀਏ। ਸੋਹਨ ਸਿੰਘ ਜੀ। ਜੀ ਸੋਹਨ ਸਿੰਘ ਜੀ। ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ। ਜੀ ਜੀ ਵੀਰ ਜੀ ਆਪਣੇ ਜਦੋਂ ਤੋਂ ਆਪਾਂ ਕੇਸ ਲਾਉਨੇ ਆ ਅਸਾਲਮ ਦਾ, ਉਹ ਤੋਂ ਕਿੰਨੇ ਚਿਰ ਬਾਅਦ ਆਪਾਂ ਵਰਕ ਪਰਮਿਟ, ਜੇ ਤਰੀਕ ਨਹੀਂ ਆਉਂਦੀ ਤਾਂ ਕਿੰਨੇ ਚਿਰ ਬਾਅਦ ਆਪਾਂ ਵਰਕ ਪਰਮਿਟ ਅਪਲਾਈ ਕਰ ਸਕਦੇ? ਜਿਹੜਾ ਬਾਜੀ ਰੂਲ ਹੈਗਾ ਉਹ ਹੈਗਾ 365 ਦਿਨ। 365 ਦਿਨ ਬਾਅਦ ਤੁਸੀਂ ਕਰ ਸਕਦੇ ਆ। ਤੇ ਇੱਕ ਪਹਿਲਾਂ ਵੀ ਦੱਸਿਆ ਸੀਗਾ ਕਿ ਇੱਕ ਕਾਸਾ ਤੇ ਅਸੈਪ ਦੀ ਜੇ ਤੁਸੀਂ ਮੈਂਬਰਸ਼ਿਪ ਲੈ ਲਓ ਸੰਸਥਾਵਾਂ ਦੀ, ਤੇ 150 ਦਿਨ ਬਾਅਦ ਤੁਸੀਂ ਟਰਾਈ ਕਰ ਸਕਦੇ ਆ ਜੀ। ਠੀਕ ਹੈ ਜੀ। ਅਗਲੇ ਕਾਲਰ ਮਲਕੀਤ ਸਿੰਘ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਜੀ ਹਾਂਜੀ ਮੇਰੇ ਇੱਕ ਸਵਾਲ ਹੈ ਜੀ। ਮੇਰੀ ਬੇਟੀ ਹੈ ਅਨਮੈਰਿਡ ਹੈ, ਮੈਂ ਗ੍ਰੀਨ ਕਾਰਡ ਹੋਲਡਰ। ਉਹਦੀ ਪਟੀਸ਼ਨ ਅਸੀਂ ਲਾਈ ਸੀਗੀ ਬਲੱਡ ਰਿਲੇਸ਼ਨ ਦੀ ਦਸੰਬਰ 17 ਦੇ ਵਿੱਚ ਜੀ।
ਤੇ ਅਪਰੂਵਲ ਉਹਦੀ ਆ ਗਈ ਸੀਗੀ ਦਸੰਬਰ 20 ਦੇ ਵਿੱਚ ਪਿਛਲੇ ਸਾਲ। ਤੇ ਉਹ ਕਹਿੰਦੇ ਸੀ ਨੈਸ਼ਨਲ ਵੀਜ਼ਾ ਸੈਂਟਰ ਨੂੰ ਭੇਜਤਾ, ਤੇ ਇੱਕ ਵਾਰ ਉਹਨਾਂ ਦੀ ਈਮੇਲ ਆਈ ਸੀ, ਕਹਿੰਦੇ ਦੁਬਾਰਾ ਤੁਹਾਨੂੰ ਕਰਾਂਗੇ ਸੰਪਰਕ। ਮੁੜ ਕੇ ਨਹੀਂ ਕੋਈ, ਨਾ ਉਹਨਾਂ ਨੇ ਫੀਸ ਮੰਗੀ ਨਾ ਪੇਪਰ ਮੰਗੇ ਆ ਜੀ। ਮਤਲਬ ਕਿੰਨਾ ਕੁ ਟਾਈਮ ਲੱਗਦਾ? 2015 ਵਾਲੇ ਚੱਲ ਰਹੇ ਆ, ਸੋ ਵੇਟ ਕਰਨੀ ਪੈਣੀ ਤੁਹਾਨੂੰ। 3 ਸਾਲ ਘੱਟੋ ਘੱਟ। 3 ਸਾਲ ਹਾਂਜੀ, ਨੇੜੇ ਜਾ ਕੇ ਕਰੋਗੇ। ਨੇੜੇ ਜਾ ਕੇ ਫਿਰ ਉਹ ਦੁਬਾਰਾ ਈਮੇਲ ਸੰਪਰਕ ਜਿਹੜਾ ਤੁਹਾਡੇ ਨਾਲ ਉਹ ਕਰ ਲੈਣਗੇ। ਮੇਕ ਸ਼ੋਰ ਕਰਿਓ ਵੀ ਤੁਹਾਡੀ ਈਮੇਲ ਚੱਲਦੀ ਰੱਖਿਓ ਇੰਨੇ ਸਾਲ, ਜਿਹੜੀ ਦਿੱਤੀ ਸੀ। ਅਗਲੇ ਜਿਹੜੇ ਕਾਲਰ ਅਮਨਦੀਪ। ਹਾਂਜੀ ਭਾਜੀ, ਮੇਰਾ ਕੁਐਸਚਨ ਸੀਗਾ ਜੀ, ਵੀਰੇ ਮੈਂ 2017 ਕੇਸ ਲਾਇਆ ਸੀਗਾ ਅਸਾਲਮ ਦਾ ਜੀ, ਮੈਂ ਵਿਜ਼ਟਰ ਵੀਜ਼ੇ ਲਾਇਆ ਸੀਗਾ ਜੀ। ਤੇ ਬਟ ਉਸ ਤੋਂ ਬਾਅਦ ਉਹਦਾ ਨਹੀਂ ਕੋਈ ਮੈਨੂੰ ਕੋਈ ਮੇਲ ਵਗੈਰਾ ਆਈ ਨਹੀਂ। ਮੇਰੀ ਜਿਹੜੀ ਫਸਟ ਹੁੰਦੀ ਆ ਹਾਇਰਿੰਗ ਜਾਂ ਫਸਟ ਇੰਟਰਵਿਊ ਹੁੰਦੀ ਆ, ਹੋਈ ਨਹੀਂ ਕੋਈ ਅਸਾਲਮ ਆਫਿਸਰ ਨਹੀਂ ਜੀ। ਹੁਣ ਤਾਂ ਜੇ ਉਹਨਾਂ ਨੇ ਆਰਡਰ ਰਿਵਰਸ ਕਰਤਾ 2021 ਵਾਲੇ ਕੇਸ ਪਹਿਲਾਂ ਉਹਨਾਂ ਨੇ ਸੁਣਨੇ ਆ, ਪਿੱਛੋਂ ਦੀ ਜਾ ਰਹੇ ਆ, ਤਾਂ ਤੁਹਾਡਾ ਕਾਫੀ ਟਾਈਮ ਲੱਗ ਸਕਦਾ ਇਹਦੇ, 4-5 ਸਾਲ ਲੱਗ ਸਕਦੇ ਆ ਹੋਰ ਜੀ। 4-5 ਸਾਲ ਹੋਰ ਲੱਗ ਸਕਦੇ ਜੀ ਜੀ। ਤੇ ਇਹ ਕੀ ਤੇਜ਼ ਕਰਾਉਣ ਦੇ ਲਈ ਕਹਿ ਸਕਦੇ ਆ? ਰਿਕੁਐਸਟ ਜ਼ਰੂਰ ਕਰ ਸਕਦੇ ਆ, ਪਰ ਰਿਕੁਐਸਟ ਉਹ ਮੈਂ ਦੇਖਿਆ ਕਿ ਉਹਨਾਂ ਦੀ ਮੰਨਦੇ ਆ ਜਿਹਨਾਂ ਦੇ ਪਿੱਛੇ ਘਰ ਵਾਲੀ ਆ ਜਾਂ ਬੱਚੇ ਆ। ਦੂਜਿਆਂ ਦੀ ਰਿਕੁਐਸਟ ਨਹੀਂ ਉਹ ਮੰਨ ਰਹੇ ਅੱਜ ਕੱਲ੍ਹ। ਟਰਾਈ ਕਰ ਸਕਦੇ ਜ਼ਰੂਰ। ਪਿੱਛੇ ਕਿੱਥੇ, ਮਤਲਬ ਉੱਥੇ ਭਾਰਤ ਵਿੱਚ ਜਾਂ ਇੱਥੇ? ਭਾਰਤ ਦੇ ਵਿੱਚ। ਠੀਕ ਇਹਦੇ ਵਿੱਚ ਹੁਣ ਇਹ ਹੈ ਕਿ ਜੇ ਇੱਕ ਮੈਂਡਮਸ, ਇੱਕ ਰਿਟ ਆਫ ਮੈਂਡਮਸ ਹੁੰਦੀ ਆ, ਤੁਸੀਂ ਨਾ ਸਿਵਲ ਕੋਰਟ ਦੇ ਵਿੱਚ ਫਾਈਲ ਕਰਦੇ ਆ, ਸੋ ਤੁਸੀਂ ਇਮੀਗ੍ਰੇਸ਼ਨ ਨੂੰ ਫੋਰਸ ਕਰ ਸਕਦੇ ਆ ਕਿ ਮੇਰੇ ਕੇਸ ਤੇ ਫੈਸਲਾ ਕਰੇ। ਪਰ ਹੁਣ ਗੱਲ ਸਾਰੀ ਉਹੀ ਆ ਜਾਂਦੀ ਹੈ ਕਿ ਕਿਉਂਕਿ ਸਾਨੂੰ ਡਿਸੀਜਨ ਵੀ ਉਹਨਾਂ ਕੋਲ ਫੇਵਰੇਬਲ ਚਾਹੀਦਾ, ਤੇ ਫਿਰ ਉਹਨਾਂ ਨਾਲ ਹਾਂਜੀ। ਪਰ ਜੇ ਇੱਦਾਂ ਕਿ ਹੁਣ ਜਿੱਦਾਂ ਹੈਗੇ ਕਈ ਸਾਡੇ ਵੀ ਕਲਾਇੰਟ 2014 'ਚ ਕਿਸੇ ਨੇ ਕੇਸ ਲਾਇਆ ਸੀਗਾ, ਸੋ ਕਈਆਂ ਦੀ ਫਿਰ ਪ੍ਰੋਬਲਮਾਂ ਬਹੁਤ ਜ਼ਿਆਦਾ ਵੱਧ ਜਾਂਦੀਆਂ, ਪਿੱਛੋਂ ਮਾਪੇ ਵੀ ਬੁੱਢੇ ਹੋ ਰਹੇ, ਕਈ ਸਮੱਸਿਆਵਾਂ ਪੈਦਾ ਹੋ ਜਾਂਦੀਆਂ। ਸੋ ਇੱਦਾਂ ਕਿ ਜੇ ਕਿਸੇ ਨੂੰ ਜਿਹੜਾ ਕਿ ਕੋਈ ਉਹ ਪੁਆਇੰਟ ਤੇ ਪਹੁੰਚ ਗਿਆ ਕਿ ਮੈਂ ਪੰਗਾ ਲੈਣਾ ਹੀ ਲੈਣਾ ਵਾ ਇਮੀਗ੍ਰੇਸ਼ਨ ਨਾਲ, ਤੇ ਮੈਂਡਮਸ ਕਰਨੀ ਆ, ਉਹ ਸਾਨੂੰ ਕੰਟੈਕਟ ਕਰ ਲਵੇ, ਆਪਾਂ ਕਰ ਦੇਵਾਂਗੇ ਫਾਈਲ। ਜੀ। ਸੋ ਅਗਲੇ ਇੱਕ ਸਵਾਲ ਜਿਹੜਾ ਸਾਨੂੰ ਆਇਆ ਅਮਨਦੀਪ ਹੁਣਾਂ ਦਾ ਫੇਸਬੁੱਕ ਦੇ ਉੱਤੇ, ਵੀ ਕੋਈ ਸੈਂਟਾ ਇਹਨਾਂ ਦੇ ਵਿੱਚ ਨਵਾਂ ਇਮੀਗ੍ਰੇਸ਼ਨ ਕੋਰਟ ਵੀ ਹੈਗਾ ਆ, ਤੇ ਉਹਨਾਂ ਦਾ ਸਵਾਲ ਸੀਗਾ ਵੀ ਜਿਹੜਾ ਪੈਰਿਸ ਕੈਲੀਫੋਰਨੀਆ ਆ, ਉਹ ਸੈਂਟਾ ਇਹਨਾਂ ਇਮੀਗ੍ਰੇਸ਼ਨ ਕੋਰਟ ਦੇ ਅਧੀਨ ਆਉਂਦਾ ਹੈ, ਜਾਂ ਉਹ ਕਿੱਥੋਂ ਵੈਸੇ ਬੰਦਾ ਆਪ ਸਰਸਰੀ ਤੌਰ ਤੇ ਕਿੱਥੋਂ ਪਤਾ ਕਰ ਸਕਦਾ ਵੀ ਕਿਹਦੇ ਅੰਡਰ ਉਹਨਾਂ ਦਾ ਇਮੀਗ੍ਰੇਸ਼ਨ ਕੋਰਟ ਆ? ਜੀ। ਸੋ ਮੈਨੂੰ ਪਤਾ ਨਹੀਂ, ਐਲਏ ਦੇ ਥੱਲੇ ਇੱਥੇ 2 ਕੋਰਟ ਆ, ਇੱਕ ਓਲਿਵ ਐਵਨਿਊ ਤੇ ਇੱਕ ਵੈਨਸ 'ਚ ਹੈਗਾ। ਸੈਂਟਾ ਇਹਨਾਂ ਦਾ ਨਹੀਂ ਮੈਨੂੰ ਪਤਾ ਕਿ ਕੋਈ ਉੱਥੇ ਕੋਰਟ ਆ। ਅਸਾਲਮ ਆਫਿਸ ਦਾ ਤੁਸੀਂ ਪਤਾ ਕਰ ਸਕਦੇ ਹੋ, USCIS ਅਸਾਲਮ ਆਫਿਸ ਲੋਕੇਟਰ, ਉਹਦਾ ਉਹ ਜ਼ਿਪ ਕੋਡ ਦੇ ਨਾਲ ਤੁਹਾਨੂੰ ਦੱਸ ਦਿੰਦੇ ਨੇ। ਜਿਹੜਾ ਇਨ ਜਨਰਲ ਜਿਹੜਾ ਇਮੀਗ੍ਰੇਸ਼ਨ ਕੋਰਟ ਹੁੰਦਾ, ਉਹਦਾ ਐਸਾ 'ਚ ਕੋਈ ਟੂਲ ਨਹੀਂ ਹੈਗਾ। ਤੁਸੀਂ ਦੇਖਦੇ ਹੋ ਕਿ ਕਿਹੜੀ ਕਾਊਂਟੀਜ਼ ਕਿਹਦੇ ਕੋਰਟ ਦੇ ਥੱਲੇ ਆਉਂਦੀਆਂ, ਪਰ ਜ਼ਿਆਦਾਤਰ ਇੱਦਾਂ ਕਿ 19 ਦਾ ਫਰਕ ਵੀ ਹੋ ਜਾਂਦਾ। ਪਰ ਜੇ ਤੁਹਾਡਾ ਵਕੀਲ ਫੋਰ ਐਗਜ਼ਾਮਪਲ ਆਪਾਂ ਸੈਨ ਫਰਾਂਸਿਸਕੋ ਬੇਸਡ ਹੈਗੇ ਆ, ਤੇ ਬੰਦਾ ਕੋਈ ਰਹਿ ਰਿਹਾ ਸੈਕਰਾਮੈਂਟੋ ਦੇ ਲਾਗੇ ਵੀ ਰਹਿ ਰਿਹਾ, ਤੇ ਕਈ ਵਾਰੀ ਉਹਨੂੰ ਜਦੋਂ ਆਪਾਂ ਮੋਸ਼ਨ ਟੂ ਵੈਨਿਊ ਟ੍ਰਾਂਸਫਰ ਕਰਦੇ ਆ ਸੈਨ ਫਰਾਂਸਿਸਕੋ ਦੀ, ਤੇ ਕੋਰਟ ਗ੍ਰਾਂਟ ਕਰੀ ਜਾਂਦੇ ਆ। ਸੋ ਤੁਸੀਂ ਉਹਨੂੰ ਟਰਾਈ ਕਰ ਸਕਦੇ ਆ ਸੈਨ ਫਰਾਂਸਿਸਕੋ ਕਰਨ ਦੀ। ਤੁਹਾਨੂੰ ਆਪਣੇ ਰੀਜ਼ਨ ਦੇਣੇ ਪੈਣੇ ਕਿ ਕਿਹੜਾ ਲੱਗੇ ਆ। ਸੈਂਟਾ ਇਹਨਾਂ ਦੇ ਉੱਦਾਂ ਐਲਏ ਜ਼ਿਆਦਾ ਲੱਗੇ ਪੈਂਦਾ। ਜੀ। ਅਗਲੇ ਕਾਲਰ ਜਤਿੰਦਰ। ਹਾਂਜੀ ਭਾਜੀ, ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਸੀ, ਇੰਡੀਆ ਮੇਰਾ ਕਜ਼ਨ ਆ ਜੀ ਇੱਕ, ਤੇ ਮੈਨੂੰ ਇਨਫੋਰਮੇਸ਼ਨ ਨਹੀਂ ਜੋ ਉੱਥੋਂ ਆਪਾਂ ਉਹਨੇ ਐਜ਼ ਅ ਸਟੂਡੈਂਟ ਆਉਣਾ ਹੋਵੇ ਤੇ ਕੀ ਪ੍ਰੋਸੀਜਰ ਹੁੰਦਾ? ਇੱਥੋਂ ਦੀ ਆਈਲੈਟਸ ਚਾਹੀਦੀ ਆ ਜਾਂ ਕਿੱਦਾਂ ਆ ਸਕਦਾ ਵਾ? ਉਹਨੇ ਆਈਲੈਟਸ ਕੀਤੀ ਪਈ ਹੈ। ਤੁਸੀਂ ਜਿਹੜੀ ਯੂਨੀਵਰਸਿਟੀ ਹੈ ਉੱਥੇ ਐਡਮਿਸ਼ਨਸ ਦਾ ਸੈਕਸ਼ਨ ਹੁੰਦਾ ਹਰੇਕ ਯੂਨੀਵਰਸਿਟੀ ਦੇ, ਤੇ ਉੱਤੇ ਦੇਖੋ ਕੀ ਰਿਕੁਆਇਰਮੈਂਟ ਆ। ਕਿਸੇ ਨੂੰ GRE ਚਾਹੀਦੀ, GMAT ਚਾਹੀਦੀ। ਸੌਰੀ, ਮੇਰਾ ਕੁਐਸਚਨ ਇਹ ਸੀ ਵੀ ਆਈਲੈਟਸ ਚਾਹੀਦੀ ਆ ਜਾਂ ਉਹੀ ਦੱਸ ਰਿਹਾ ਕਿ ਆਈਲੈਟਸ ਤੇ ਟੋਫਲ ਦੇਖੋ ਕੀ ਰਿਕੁਆਇਰਮੈਂਟ ਆ, ਤੇ ਜੇ ਨਹੀਂ ਉਹ ਹੁੰਦੀ ਆ ਤੇ ਫਿਰ ESL ਦਾ ਕੋਰਸ ਕਰਕੇ ਬੰਦਾ ਬਿਨਾਂ ਆਈਲੈਟਸ ਟੋਫਲ ਦੇ ਵੀ ਆ ਸਕਦਾ ਵਾ। ਜੀ। ਕੋਰਸ ਤੇ ਡਿਪੈਂਡ ਕਰਦਾ ਕਿ ਕੀ ਇਮੀਗ੍ਰੇਸ਼ਨ ਉਹਨਾਂ ਦੀ ਰਿਕੁਆਇਰਮੈਂਟ ਆ। ਜਿਹਨਾਂ ਨੂੰ ਨਹੀਂ ਆਈਲੈਟਸ ਜਾਂ ਉਹ ਹੈਗੀ ਆ, ਉਹਦੇ ਲਈ ਉਹਨਾਂ ਨੂੰ ਇੰਗਲਿਸ਼ ਦਾ 6 ਮਹੀਨੇ ਦਾ ਕੋਰਸ ਵੱਧ ਕਰਨਾ ਪੈਂਦਾ, ਬਿਨਾਂ ਆਈਲੈਟਸ ਟੋਫਲ ਦੇ ਵੀ ਆ ਸਕਦਾ ਵਾ। ਤੇ ਐਕਚੁਅਲ 'ਚ ਜੇ ਜ਼ਿਆਦਾ ਦੇਖਿਆ ਗਿਆ ਵੈਸੇ ਅਮਰੀਕਾ ਦੇ ਵਿੱਚ ਟੋਫਲ ਜ਼ਿਆਦਾ ਪ੍ਰੈਫਰ ਕੀਤੀ ਜਾਂਦੀ ਆ, ਤੇ ਜਾਂ GRE ਜਿਹੜੀ ਉਹ ਨਾਲ ਜਿਹੜੀ ਹੁੰਦੀ ਆ, ਉਹ ਕਰਕੇ ਜਿਹੜੇ ਕਾਫੀ ਇਸ ਪਾਸੇ ਵੱਲ ਨੂੰ ਜਿਹੜਾ ਉਹ ਆਉਂਦੇ ਨੇ। ਸੋ ਉਹ ਤੁਹਾਡੀ ਉਹਦੇ ਤੇ ਡਿਪੈਂਡ ਆ, ਜਿੱਦਾਂ ਇਹਨਾਂ ਨੇ ਕਿਹਾ ਵੀ ਕਾਲਜ ਦੇ ਉੱਤੇ ਆ ਵੀ ਉਹ ਕੀ ਲੈਂਦੇ ਨੇ। ਕਮਰਜੀਤ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਸੀਗਾ ਕਿ ਮੈਂ ਨਾ 2 ਦਿਨ ਪਹਿਲਾਂ ਹੀ ਮੇਰਾ US ਦਾ ਪਾਸਪੋਰਟ ਆਇਆ, ਤੇ ਮੈਂ ਇੰਡੀਅਨ ਪਾਸਪੋਰਟ ਦਾ ਹੁਣ ਕੀ ਕਰਾਂ? ਤੇ ਮੇਰੇ ਕੋਲ ਹੈਗਾ, ਤੇ ਮੈਂ ਨਾ ਆਪਣੇ ਪੇਰੈਂਟਸ ਨੂੰ ਸਪਾਂਸਰ ਕਰਨਾ ਸੀ, ਤੇ ਮੈਂ ਇੱਕ
ਕੋ ਕਾਲ ਕੀਤੀ ਸੀ ਵਕੀਲ ਤੋਂ, ਕਹਿੰਦਾ ਸੀ ਕਿ ਰੱਖ ਲਓ ਕਿ ਸਬੂਤ ਲਈ ਕੰਮ ਆਊਗਾ ਕਿ ਮੇਰੇ ਮੰਮੀ ਦਾ ਨਾਮ ਉੱਤੇ ਹੁੰਦਾ ਹੈ ਤੇ ਰਿਨੰਸੀਏਟ ਕਰੋ ਜੀ। ਯੂਐਸ ਜਿਹੜੀ ਇੰਡੀਅਨ ਐਮਬੈਸੀ ਆ ਨਾ ਇੱਥੇ ਅਮਰੀਕਾ ਦੇ ਵਿੱਚ, ਇੰਡੀਆ ਦੀ ਜਿਹੜੀ ਐਮਬੈਸੀ ਆ, ਉਹਨਾਂ ਦਾ ਰਿਨੰਸੀਏਸ਼ਨ ਹੁੰਦਾ ਆ ਵੀ ਮੈਂ ਜਿਹੜੀ ਇੰਡੀਆ ਦੀ ਨਾਗਰਿਕਤਾ ਜਿਹੜੀ ਉਹ ਤਿਆਗ ਰਿਹਾ ਆ, ਕਿਉਂਕਿ ਮੈਨੂੰ ਅਮਰੀਕਾ ਜਿਹੜੀ ਨਾਗਰਿਕਤਾ ਜਿਹੜੀ ਉਹ ਮਿਲ ਗਈ ਆ। ਉਹਨਾਂ ਨੂੰ ਘੱਲ ਦਿਓ, ਉਹਨਾਂ ਨੇ ਉਹ ਕੈਂਸਲ ਕਰਕੇ ਤੁਹਾਨੂੰ ਜਿਹੜਾ ਉਹ ਵਾਪਸ ਘੱਲ ਦੇਣਾ ਹੈਗਾ। ਫਿਰ ਉਸ ਤੋਂ ਬਾਅਦ ਤੁਸੀਂ ਉਹਦਾ ਕੁਛ ਨਹੀਂ ਕਰਨਾ, ਉਹਨੂੰ ਰੱਖੀ ਰੱਖਿਓ। ਜੇ ਕਿਤੇ ਕਿਸੇ ਸਬੂਤ ਦੇ ਲੋੜ ਦੇ ਵਿੱਚ ਕਿਤੇ ਲੋੜ ਪੈ ਗਈ ਤਾਂ ਵਰਤ ਲਿਓ, ਅਦਰਵਾਈਜ਼ ਨਹੀਂ। ਅਮਰੀਕਾ ਇਸ ਹਿਸਾਬ ਦੇ ਨਾਲ, ਅਮਰੀਕਾ ਤੇ ਇੰਡੀਆ ਦੇ ਵਿੱਚ ਦੋਹਰੀ ਨਾਗਰਿਕਤਾ ਦਾ ਜਿਹੜਾ ਉਹ ਹੈ ਨਹੀਂ ਆ। ਸੋ ਇੱਕ ਹੀ ਜਿਹੜੀ ਉਹ ਤੁਹਾਨੂੰ ਰੱਖਣੀ ਪੈਣੀ ਆ। ਉਹ ਕਹਿੰਦੇ ਵੀ ਆ ਇੰਡੀਆ ਵਾਲੇ ਵੀ ਜਦੋਂ ਤੁਸੀਂ ਕਿਸੇ ਹੋਰ ਮੁਲਕ ਦੇ ਨਾਗਰਿਕ ਬਣ ਜਾਂਦੇ ਆ ਤੇ ਸਾਡਾ ਜਿਹੜੀ ਨਾਗਰਿਕਤਾ ਉਹ ਤੁਸੀਂ ਇਸ ਹਿਸਾਬ ਦੇ ਨਾਲ ਜਿਹੜੀ ਉਹ ਛੱਡ ਸਕਦੇ ਆ। ਸੋ ਇੰਡੀਅਨ ਬਾਅਦ 'ਚ ਇਹ OCI ਲੈ ਸਕਦੇ ਆ। ਬਾਅਦ 'ਚ OCI ਉਹ ਡਿਫਰੈਂਟ ਇੱਕ ਜਿਹੜੀ ਉਹ ਚੀਜ਼ ਹੋ ਜਾਂਦੀ ਹੈ, ਪਰ ਤੁਹਾਨੂੰ ਨਾਗਰਿਕਤਾ ਜਿਹੜੀ ਉਹ ਛੱਡਣੀ ਜਿਹੜੀ ਉਹ ਪੈਣੀ ਆ। ਰਿਨੰਸੀਏਟ ਜਿਹੜਾ ਉਹ ਕਰੋ। ਅਗਲੇ ਪਹਿਲਾਂ ਕਰਨਾ ਹੁੰਦਾ ਸਿਟੀਜ਼ਨ ਬਣਨ ਤੋਂ, ਬਾਅਦ 'ਚ ਕਰਨਾ? ਯੂ ਬਿਕਮ ਸਿਟੀਜ਼ਨ, ਤੁਸੀਂ ਸਿਟੀਜ਼ਨ ਜਿਹੜੇ ਉਹ ਬਣਨ ਤੋਂ ਬਾਅਦ ਦੇ ਵਿੱਚ ਜਿਹੜਾ ਉਹ ਤੁਸੀਂ ਕਰਦੇ ਹੋ, ਕਿਉਂਕਿ ਨਹੀਂ ਤਾਂ ਫਿਰ ਤੁਸੀਂ ਕਿਸੇ ਪਾਸੇ ਦੇ ਹੋਣੀ ਹੈ ਨਾ ਜੀ, ਪਾਸੇ ਦੇ ਨਾਗਰਿਕਤਾ ਜਿਹੜੀ ਉਹ ਰਹੋ। ਆਈ ਥਿੰਕ ਉਹ ਹੋਊਗੀ ਵੀ ਨਹੀਂ, ਕਿਉਂਕਿ ਉਹਦੇ ਵਿੱਚ ਮੰਗ ਆ ਵੀ ਤੁਹਾਡਾ ਪਾਸਪੋਰਟ ਜਾਂ ਜਿਹੜਾ ਨੈਚੁਰਲਾਈਜੇਸ਼ਨ ਸਰਟੀਫਿਕੇਟ ਤੁਹਾਡੇ ਕੋਲ ਹੋਣਾ ਚਾਹੀਦਾ, ਫਿਰ ਹੀ ਰਿਨੰਸੀਏਟ ਜਿਹੜਾ ਉਹ ਹੋਊਗਾ ਜੀ। ਮੰਗਤ ਸਿੰਘ ਹੈਲੋ, ਹਾਂਜੀ ਭਾਈ ਜੀ, ਕੀ ਮੈਂ ਮੰਗਤ ਸਿੰਘ ਬੋਲ ਰਿਹਾ ਜੀ। ਤੇ ਹਾਂਜੀ ਵੀਰ ਜੀ, ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਹੈ ਜੀ, ਬਹੁਤ ਵਧੀਆ ਇਨਫੋਰਮੇਸ਼ਨ ਦੇ ਰਹੇ ਹੋ। ਮੈਂ ਨਿਊਯਾਰਕ ਤੋਂ ਬੋਲ ਰਿਹਾ ਤੇ ਭਾਈ ਮੇਰਾ ਸਵਾਲ ਹੈ ਕਿ 601A ਲਈ ਹੋਈ ਹੈ ਮੈਂ ਜੀ। ਜਿਹੜੇ ਸੁਣਨ ਵਾਲੇ ਨੇ ਉਹਨਾਂ ਨੂੰ ਮੈਂ ਦੱਸ ਦੇਣਾ, ਮੈਂ ਰੋਜ਼ ਤੁਹਾਡਾ ਪ੍ਰੋਗਰਾਮ ਸੁਣਨਾ ਕਿ ਮੈਨੂੰ 29 ਸਾਲ ਹੋ ਗਏ ਨੇ ਆਇਆ ਨੂੰ ਜੀ। ਹਾਂਜੀ, ਤੇ 601A ਲੱਗੀ ਹੋਈ ਹੈ। ਇਹਦਾ ਕਿਸ ਤਰ੍ਹਾਂ ਬੀਤੇਗੀ ਗਾਂ, ਇਹਦਾ ਮਰਜਾ ਦੱਸ ਸਕਦੇ ਹੋ? ਬੜੀ ਮਿਹਰਬਾਨੀ ਹੋਗੀ ਤੁਹਾਡੀ ਜੀ। ਤੁਹਾਡੇ ਡਿਪੋਰਟੇਸ਼ਨ ਲੱਗੀ ਹੋਈ ਪਹਿਲਾਂ? ਹਾਂ, ਡਿਪੋਰਟੇਸ਼ਨ ਲੱਗੀ ਸੀ 212, ਉਹ ਕਲੀਅਰ ਹੋਈ ਹੈ। ਇੱਕ 824 ਸੀ ਸ਼ਾਇਦ, ਇੱਕ I-130 ਦੁਬਾਰਾ ਉਹਨਾਂ ਨੇ ਕਹਿੰਦੇ ਐਕਸਪਾਇਰ ਹੋ ਗਿਆ, ਉਹ ਵੀ ਅਪਲਾਈ ਕੀਤਾ ਸੀ, ਉਹ ਵੀ ਪ੍ਰੂਵ ਹੋਇਆ। ਹੁਣ 601A ਜਿਹੜੀ ਹੈ, ਇਸ ਤੋਂ ਅਗਲਾ ਪ੍ਰੋਸੈਸ ਜਾਂ ਕਿੰਨਾ ਟਾਈਮ ਜਾਂ ਕਿਸ ਤਰ੍ਹਾਂ ਬੀਤੇਗੀ ਇਹ ਮਾੜਾ ਜਿਹਾ? ਜੀ, ਸੋ 212 ਤੁਹਾਡਾ ਹੋ ਗਿਆ ਅਪਰੂਵ, ਹੈ ਨਾ? ਹਾਂਜੀ। ਸੋ ਭਾਜੀ 601 ਦਾ ਆਪਣਾ ਪ੍ਰੋਸੈਸਿੰਗ ਟਾਈਮ ਹੈ, ਜ਼ਿਆਦਾ ਵੀ ਲੈ ਸਕਦੇ ਨੇ ਉਹ। ਜਿਹੜਾ 601 ਦਾ ਸਾਰਾ ਜਿਹੜਾ ਬੇਸ ਹੈਗਾ ਕਿ ਕਿਹਨੂੰ 601 ਦੇਣੀ ਹੈ, ਉਹਨਾਂ ਨੇ ਦੇਖਣਾ ਕਿ ਤੁਹਾਡੇ ਜਿਹੜੇ US ਸਿਟੀਜ਼ਨ ਰਿਲੇਟਿਵ ਆ, ਸਪਾਊਸ, ਪੇਰੈਂਟਸ, ਉਹਨਾਂ ਨੂੰ ਕੀ ਹਾਰਡਸ਼ਿਪ ਹੋਊਗੀ। ਤੇ ਜ਼ਿਆਦਾਤਰ ਜਿੱਦਾਂ ਤੁਸੀਂ ਦੱਸਦੇ ਹੋ 27 ਸਾਲ ਹੋ ਗਏ, ਜੇ ਰੈਕਡ ਤੁਹਾਡਾ ਕਲੀਨ ਸੀਗਾ ਤੇ ਬੱਚੇ ਵਗੈਰਾ ਤੁਹਾਡੇ ਇੱਥੇ ਹੈਗੇ ਨੇ, ਸਪਾਊਸ ਆ, ਤੇ ਤੁਹਾਡਾ ਮੋਸਟ ਲਾਈਕਲੀ ਜਿਹੜਾ ਹੈਗਾ 99% ਚਾਂਸ ਹੈਗੇ ਆ ਕਿ 601 ਜੇ ਸਹੀ ਤਰੀਕੇ ਨਾਲ ਪ੍ਰੈਜ਼ੈਂਟ ਕਰੋ ਤੇ ਅਪਰੂਵ ਹੋਊਗਾ। ਤੇ 601 ਤੁਹਾਡਾ ਜਦੋਂ ਅਪਰੂਵ ਹੋ ਗਿਆ ਤੇ ਉਸ ਤੋਂ ਬਾਅਦ ਤੁਹਾਡਾ 601 ਤਾਂ ਫਾਈਲ ਹੀ ਉਦੋਂ ਹੁੰਦਾ ਜਦੋਂ ਤੁਹਾਡਾ ਇੱਕ ਵਾਰੀ ਤੁਸੀਂ NVC ਵਗੈਰਾ ਦੀ ਜਿਹੜੀ 824 ਲਾ ਕੇ ਫੀਸ ਪੇ ਕੀਤੀ ਆ। ਸੋ ਇੱਕ ਵਾਰੀ ਤੁਹਾਡਾ 601 ਅਪਰੂਵ ਹੋ ਗਿਆ, ਤੁਸੀਂ ਫਿਰ ਆਪਣੀ ਇਮੀਡੀਏਟਲੀ ਆਪਣੀ ਜਿਹੜੀ ਹੈਗੀ ਵੀਜ਼ਾ ਸਟੈਂਪ ਦੀ ਅਪਾਇੰਟਮੈਂਟ ਬਣਾਓਗੇ ਉੱਥੇ ਕੌਂਸੂਲੇਟ ਦੇ ਵਿੱਚ। ਜਦੋਂ ਵੀ ਤੁਹਾਡੀ ਬਣਦੀ ਆ ਤੇ ਤੁਸੀਂ ਇੰਡੀਆ ਜਾਓਗੇ ਛੱਡ ਕੇ, ਕਿਉਂਕਿ ਤੁਹਾਡੇ ਵੇਵਰ ਵਗੈਰਾ ਸਾਰੇ ਅਪਰੂਵ ਆ, ਤੁਹਾਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਤੇ ਸਿੱਧੇ ਤੁਸੀਂ ਵੀਜ਼ਾ ਲੈ ਕੇ ਵਾਪਸ ਆ ਸਕਦੇ ਹੋ ਜੀ। ਜੀ, ਚਲੋ ਜੀ, ਥੈਂਕ ਯੂ ਜੀ। ਇੱਕ ਆ ਜਿਹੜਾ ਸਵਾਲ ਆ ਜਿਹੜਾ ਬਾਇਓਮੈਟ੍ਰਿਕ ਅਪਾਇੰਟਮੈਂਟ ਦੇ ਬਾਰੇ ਫੇਸਬੁੱਕ ਦੇ ਉੱਤੇ ਜਿਹੜਾ ਆਇਆ ਆ, ਜੇ ਤੁਸੀਂ ਪੜ੍ਹ ਸਕਦੇ ਆ ਅਟਾਰਨੀ ਟਿਲਕੀਆਣਾ ਜੀ। ਜੀ, ਤੇ ਇਹਨਾਂ ਨੇ ਇਹ ਕਿਹਾ ਕਿ ਬਾਇਓਮੈਟ੍ਰਿਕਸ ਆਈ ਸੀਗੀ ਤੇ ਕੈਲੀਫੋਰਨੀਆ ਭੇਜ ਦਿੱਤੀ ਤੇ ਇਹ ਇਲੀਨੋਏ ਦੇ ਵਿੱਚ ਰਹਿ ਰਹੇ ਆ ਤੇ USCIS ਨੂੰ ਰੀਸਕੇਜੂਲ ਕਰਨੀ ਚਾਹੀਦੀ ਕਿ ਨਹੀਂ? ਤੁਸੀਂ ਇੱਦਾਂ ਕਿ ਪਹਿਲਾਂ ਆਪਣੀ ਜਿਹੜੀ ਬਾਇਓਮੈਟ੍ਰਿਕਸ ਤੁਹਾਡਾ ਜਿਹੜਾ ਅਪਾਇੰਟਮੈਂਟ ਹੈਗਾ ਉਹਨੂੰ ਤੁਸੀਂ, ਜੇ ਤੁਹਾਡੀ ਵੈਲਿਡ ਡੇਟ ਹੈਗੀ ਉਹਨੂੰ ਤੁਸੀਂ ਲੈ ਕੇ ਲੋਕਲ ਆਪਣਾ ਜਿਹੜਾ ਵੀ ਫੀਲਡ ਆਫਿਸ ਆ ਉੱਥੇ ਜਾ ਸਕਦੇ ਹੋ। ਕਈ ਵਾਰੀ ਉੱਥੇ ਐਂਟਰਟੇਨ ਕਰ ਦਿੰਦੇ ਨੇ ਕਿ ਚੱਲ ਠੀਕ ਆ ਤੂੰ ਇੱਥੇ ਆ ਜਾ। ਜੇ ਨਹੀਂ ਆ ਤਾਂ ਫਿਰ ਤੁਸੀਂ ਆਪਣਾ ਉਹਨਾਂ ਨੂੰ ਰੀਸਕੇਜੂਲ ਦੀ ਰਿਕੁਐਸਟ ਪਾਓ, ਉਹਨੂੰ ਦੱਸੋ ਕਿ ਐਡਰੈਸ ਮੇਰਾ ਮੂਵ ਹੋ ਗਿਆ ਤੇ ਇਹਦੇ ਨਾਲ ਤੁਸੀਂ ਜਿਹੜਾ ਆਪਣਾ AR11 ਫਾਈਲ ਕਰਕੇ ਆਨਲਾਈਨ ਆਪਣਾ ਐਡਰੈਸ ਵੀ ਜਿਹੜਾ ਹੈਗਾ ਉਹ ਅਪਡੇਟ ਰੱਖੋ। ਠੀਕ ਹੈ ਜੀ। AR11 ਜੀ, AR10 ਸੀ ਕਿ AR11 ਸੀ? 11 ਜੀ। ਤੇ ਯੂ ਵੀਜ਼ਾ ਦਾ ਕਈ ਵਾਰੀ ਇਦਾਂ ਹੁੰਦਾ ਕਿ ਉਹ, ਕਿਉਂਕਿ ਯੂ ਵੀਜ਼ਾ ਥੋੜਾ ਜਿਹਾ ਕਹਿ ਲਓ ਕਿ ਸੀਕ੍ਰੇਟਿਵ ਵੀਜ਼ਾ, ਇੰਨੀ ਇਨਫੋਰਮੇਸ਼ਨ ਆਨਲਾਈਨ ਵਗੈਰਾ ਉਹ ਨਹੀਂ ਦਿੰਦੇ ਯੂ ਵੀਜ਼ੇ ਦੇ ਜਾਂ ਵਾਵਾ ਦੇ, ਤੇ ਕਈ ਵਾਰੀ ਤੁਹਾਨੂੰ ਰਿਟਰਨ 'ਚ ਉਹਨਾਂ ਨੂੰ ਰਿਕੁਐਸਟ ਕਰਨੀ ਪੈ ਜਾਂਦੀ ਹੈ। ਠੀਕ ਹੈ ਜੀ। ਜੀ, ਅਗਲੇ ਕਾਲਰ ਕੁਲਬੀਰ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਜੀ ਜੀ। ਹਾਂਜੀ, ਮੇਰਾ ਕੁਐਸਚਨ ਹੈ ਜੀ, ਬ੍ਰਦਰ ਦਾ ਸਿਸਟਰ ਨੇ ਕੀਤਾ ਸੀਗਾ 2006 ਦੇ ਵਿੱਚ ਤੇ 2006 ਵਿੱਚ ਅਪਰੂਵਲ ਆ ਗਈ ਸੀਗੀ ਤੇ ਉਹਨਾਂ ਦਾ ਮੁੰਡਾ 12 ਸਾਲਾਂ ਦਾ ਹੋਣਿਆ ਅੱਜ ਦੇ ਟਾਈਮ ਦੇ ਵਿੱਚ ਤੇ ਬਟ ਉਹਨਾਂ ਦੀ ਬੇਟੀ ਇੱਥੇ ਆ, ਉਹਨੇ ਵੀ ਉਹਨਾਂ ਦਾ ਪੱਕੇ ਤੌਰ ਤੇ ਕੀਤਾ ਜਿੱਦਾਂ ਮੰਮੀ ਡੈਡੀ ਦਾ,
ਤੇ ਭਾਜੀ ਮੇਰਾ ਕੁਐਸਚਨ ਇਹ ਆ ਵੀ ਜਦੋਂ ਹੁਣ ਕੁੜੀ ਵੱਲੋਂ ਜੇ ਉਹਨਾਂ ਦਾ ਅਪਰੂਵ ਜਦੋਂ ਹੋ ਜਾਂਦਾ ਤੇ ਜਿਹੜੀ ਭੈਣ ਵਾਲੀ ਪਟੀਸ਼ਨ ਆ ਭਾਜੀ ਉਹ ਕੈਂਸਲ ਹੋ ਜਾਊਗੀ ਜਾਂ ਆਪਾਂ ਨੂੰ ਵਾਪਸ ਲੈਣੀ ਪਊਗੀ? ਨਹੀਂ, ਵਾਪਸ ਤਾਂ ਇਦਾਂ ਕੁਝ ਨਹੀਂ ਲੈਣਾ ਪੈਣਾ। ਅਪਰੂਵ ਮਤਲਬ ਦੋਨੋਂ 130 ਤੁਹਾਡੇ ਅਪਰੂਵ ਹੋ ਸਕਦੇ ਆ, ਉਹ ਤਾਂ ਤੁਸੀਂ ਅਪਰੂਵ ਕਰਾ ਸਕਦੇ ਹੋ। ਪਰ ਜਿਹੜਾ ਇਮੀਗ੍ਰੈਂਟ ਵੀਜ਼ੇ ਦੀ ਜਿਹੜੀ ਇੰਟਰਵਿਊ ਆ, ਉਹ ਇੱਕ ਵਾਰੀ ਇਮੀਗ੍ਰੈਂਟ ਵੀਜ਼ਾ ਮਿਲ ਗਿਆ ਤੇ ਫਿਰ ਉੱਥੇ ਮਤਲਬ ਗ੍ਰੀਨ ਕਾਰਡ ਉਹਨਾਂ ਦਾ ਆ ਗਿਆ ਹੈ ਨਾ। ਸੋ ਉਹ ਤੁਸੀਂ ਦੇਖ ਕੇ ਕਰੋ ਜਰਾ ਕਿ ਕਿਹਦੇ ਬੇਸ ਤੇ ਜਾਣਾ, ਕਿਉਂਕਿ ਜਿਹੜਾ 12 ਸਾਲ ਵਾਲਾ ਬੰਦਾ ਉਹਦਾ ਵੀ ਜੇ 2006 ਦੀ ਕੀਤੀ ਆ ਤਾਂ ਉਹਦਾ ਵੀ ਨੰਬਰ ਆਣਾ, ਤਾਂ ਫਿਰ ਉਹਦਾ ਵੀ ਨੰਬਰ ਆਉਣ ਵਾਲਾ ਨਾ। ਜੀ ਜੀ। ਸੋ ਇਹ ਚੀਜ਼ ਜਿਹੜੀ ਜ਼ਰੂਰ ਧਿਆਨ ਹੈ ਤੇ ਜਿਹੜਾ ਉਹ ਤੁਸੀਂ ਰੱਖ ਕੇ ਜਿਹੜਾ ਉਹ ਜ਼ਰੂਰ ਚੱਲੋ। ਅਗਲੇ ਕਾਲਰ ਮਹਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਮੈਂ ਪੁੱਛਣਾ ਚਾਹੁੰਦਾ ਸੀਗਾ ਕਿ ਮੇਰੀ ਵਾਈਫ ਇੱਥੇ 2003 ਚ ਆਈ ਸੀ ਤੇ ਉਹਨੇ ਆ ਕੇ ਆਪਣੇ ਲੜਕੇ ਵਾਸਤੇ ਆਪਣਾ ਅਪਲਾਈ ਕੀਤਾ ਸੀਗਾ ਇਮੀਗ੍ਰੇਸ਼ਨ ਜੀ। 2007 ਦੇ ਵਿੱਚ ਉਹਦੀ ਮੈਰਿਜ ਹੋ ਗਈ ਤੇ 2008 ਚ ਉਹਦੇ ਲਈ ਗ੍ਰੀਨ ਕਾਰਡ ਲਈ ਆ ਗਿਆ ਸੀ ਸਾਰਾ ਕੁਝ, ਤੇ ਅਸੀਂ ਉਹਦਾ ਕੁਝ ਪੈਰਵਾਈ ਨਹੀਂ ਕੀਤੀ। ਗੱਲਬਾਤ ਕੀਤੀ ਸੀ, ਉਹਨਾਂ ਨੇ ਕਿਹਾ ਵੀ ਉਹਦਾ ਕੋਈ ਫਾਇਦਾ ਨਹੀਂ, ਹੁਣ ਤੁਹਾਨੂੰ ਦੁਬਾਰਾ ਕੋਈ ਸਵਾਲ ਹੋਊਗਾ। ਫਿਰ ਉਹਦੀ ਸਿਸਟਰ ਨੇ 2010 ਚ ਲਾਇਆ ਸੀ ਜੀ ਕੇਸ ਉਹਦਾ ਜੀ। ਤੇ ਵਾਈਫ ਜਿਹੜੇ ਮਦਰ ਸੀਗੇ ਉਹ ਸਿਟੀਜ਼ਨ ਨਹੀਂ ਬਣੇ ਕਦੀ? ਨਹੀਂ ਜੀ, ਨਹੀਂ ਬਣੇ। ਅੱਛਾ। ਤੇ ਮੈਂ ਉਹਦਾ ਫਾਦਰ ਬੋਲ ਰਿਹਾ ਤੇ ਉਹ ਮੈਂ ਸਿਟੀਜ਼ਨ ਹੋ ਗਿਆ ਸੀ, ਲੇਕਿਨ ਮੈਂ ਅਪਲਾਈ ਨਹੀਂ ਕੀਤਾ ਕਿਉਂਕਿ ਮੇਰੀ ਲੜਕੀ ਨੇ ਕਰ ਦਿੱਤਾ ਸੀ ਉਹਦੇ ਵਾਸਤੇ 2010 ਦੇ ਵਿੱਚ। ਮੈਂ 15 ਚ ਬਣਿਆ ਸੀਗਾ ਜੀ। ਅੱਛਾ, ਠੀਕ ਹੈ। ਤੇ ਅਸੀਂ ਸੋਚਿਆ ਵੀ ਚਲੋ ਅਸੀਂ ਕੀ ਅਪਲਾਈ ਕਰਨਾ, ਤੇ ਹੁਣ ਮਤਲਬ ਮੈਂ ਇਹ ਪੁੱਛਣਾ ਚਾਹੁੰਦਾ ਤੁਹਾਡੇ ਕੋਲੋਂ ਕਿ ਵੀ ਜੇ ਮੈਂ ਉਹਨਾਂ ਨੂੰ ਇੱਥੇ ਕਿਸੇ ਤਰੀਕੇ ਦੇ ਨਾਲ ਬੁਲਾ ਲੈਣਾ ਤਾਂ ਉਹਦੇ ਤੇ ਕੀ ਇਫੈਕਟ ਹੋਏਗਾ, ਕਿ ਕਿੱਦਾਂ ਮੈਨੂੰ ਠੀਕ ਰਹੇਗਾ ਜਾਂ ਨਹੀਂ ਠੀਕ ਰਹੇਗਾ? ਜੀ। ਸੋ ਪਹਿਲੀ ਗੱਲ ਤਾਂ ਇਹ ਹੈ ਕਿ ਕਈ ਵਾਰੀ ਆਪਾਂ ਰੇਡੀਓ 'ਚ ਕਿਹਾ ਕਿ ਫਾਈਲ ਹਮੇਸ਼ਾ ਇੱਕ ਤੋਂ ਵੱਧ ਰਿਲੇਟਿਵ ਨੇ ਕਰਨਾ। ਕਿਉਂਕਿ ਜੇ ਤੁਹਾਡੀ ਫੋਰ ਐਗਜ਼ਾਮਪਲ ਮੰਨ ਲਓ ਡਾਟਰ ਨੂੰ ਕੁਝ ਹੋ ਜਾਵੇ ਤੇ ਉਹਦੀ ਪਟੀਸ਼ਨ ਖਰਾਬ ਜਾਣੀ ਆ ਤੇ ਫਿਰ ਪ੍ਰੋਬਲਮਾਂ ਤੁਹਾਡੇ ਲਈ ਵੱਧ ਜਾਣੀਆਂ। ਸੋ ਤੁਹਾਨੂੰ ਇੱਕ ਤਾਂ ਇਹ ਹੈ ਕਿ ਤੁਹਾਨੂੰ ਫਾਈਲ ਕਰਨਾ ਚਾਹੀਦਾ ਸੀਗਾ ਉਦੋਂ ਹੀ 2015 'ਚ ਹੀ। 5-6 ਸਾਲ ਤੁਸੀਂ ਵੇਸਟ ਨਹੀਂ ਕਰਦੇ। ਤੇ ਹੁਣ ਵੀ ਤੁਸੀਂ ਜਿਹੜਾ ਹੈਗਾ ਕੋਈ ਫਰਕ ਨਹੀਂ ਪੈਂਦਾ, ਸਸਤੀ ਪਟੀਸ਼ਨ ਹੈ, ਇੰਨੀ ਕੋਈ ਮਹਿੰਗੀ ਨਹੀਂ ਹੁੰਦੀ, ਤੁਸੀਂ ਫਾਈਲ ਜ਼ਰੂਰ ਕਰ ਦਿਓ। ਹੁਣ ਵੀ ਜੇ ਤੁਸੀਂ ਉਹਨਾਂ ਨੂੰ ਬੁਲਾ ਲੈਂਦੇ ਹੋ, ਉਹਦੇ ਨਾਲ ਪਹਿਲਾਂ ਤਾਂ ਇਹ ਹੈ ਕਿ 2 ਨੰਬਰ 'ਚ ਤਾਂ ਬੁਲਾਉਣ ਦਾ ਕੋਈ ਫਾਇਦਾ ਨਹੀਂ ਨਾ, ਤਾਂ ਆਪ ਵੀ ਪ੍ਰੋਬਲਮ ਚਾਹੋਗੇ ਕਿਉਂਕਿ ਫਿਰ ਤਾਂ ਪਤਾ ਲੱਗ ਜਾਂਦਾ ਕਿ ਕਿਹਨੇ ਬੁਲਾਇਆ, ਕੌਣ ਰਿਲੇਟਿਵ ਹੈਗਾ। ਤੇ 2 ਨੰਬਰ ਤੋਂ ਕਿਤੇ ਗੱਲ ਅੱਗੇ ਤੁਰਨੀ ਨਹੀਂ, ਕੰਪਲੈਕਸ ਹੋ ਜਾਣੇ ਪ੍ਰੋਸੈਸ। ਜੇ 1 ਨੰਬਰ ਤੇ ਕੋਈ ਵੀਜ਼ੇ ਵੂਜ਼ੇ ਤੇ ਆਉਂਦੇ ਆ ਤੇ ਉਹਦੇ ਵਿੱਚ ਇਹ ਹੈ ਕਿ ਆ ਕੇ ਉਹ ਇੱਦਾਂ ਨਹੀਂ ਕਿ ਇੱਕ ਵਾਰੀ ਐਂਟਰੀ ਮਾਰ ਲਈ ਤੇ ਰਹਿ ਸਕਦੇ ਆ, ਕਿਉਂਕਿ ਉਹਨਾਂ ਨੂੰ ਜਿਹੜਾ ਆਪਣਾ ਰਹਿਣਾ ਵਾ ਉਹ ਆਪਣੇ ਵੀਜ਼ਿਆਂ ਦੇ ਥਰੂ ਹੀ ਕਰਨਾ ਪੈਣਾ। ਜੇ 6 ਮਹੀਨੇ ਦੀ ਐਂਟਰੀ ਮਿਲੀ ਆ ਤਾਂ 6 ਮਹੀਨੇ ਰਹਿ ਸਕਦੇ ਆ। ਜੇ ਐਜ਼ ਅ ਸਟੂਡੈਂਟ ਆਉਂਦੇ ਆ ਤਾਂ ਜਦ ਤੱਕ ਕੋਰਸ ਚੱਲਦਾ ਉਨੀ ਦੇਰ ਹੀ ਰਹਿ ਸਕਦੇ ਆ। ਤੇ ਜਦੋਂ ਤੁਹਾਡੀ ਬੇਟੀ ਦੀ ਜਿਹੜੀ ਪਟੀਸ਼ਨ ਹੈ 2005 ਵਾਲੇ ਚੱਲ ਰਹੇ, ਹੁਣ 5-6 ਸਾਲ ਬਾਅਦ ਜਦੋਂ ਕਰੰਟ ਹੋ ਗਈ ਤੇ ਉਦੋਂ ਫਿਰ ਉਹ ਗ੍ਰੀਨ ਕਾਰਡ ਜੇ ਇੱਥੇ ਆ ਤਾਂ ਇੱਥੇ ਕਰ ਸਕਦੇ ਆ, ਉੱਥੇ ਆ ਤਾਂ ਉੱਥੇ ਆ। ਪਰ ਉਹਨਾਂ ਦੀ ਇਹ ਰਿਕੁਆਇਰਮੈਂਟ ਆ ਕਿ ਉਹਨਾਂ ਨੂੰ ਸਟੇਟਸ ਜਿਹੜਾ ਆਪਣਾ US ਦੇ ਵਿੱਚ ਹਮੇਸ਼ਾ ਲੀਗਲ ਮੇਨਟੇਨ ਰੱਖਣਾ ਪੈਣਾ, ਤਾਂ ਹੀ ਫਾਇਦਾ ਹੋਣਾ, ਨਹੀਂ ਤਾਂ ਕੋਈ ਫਾਇਦਾ ਨਹੀਂ ਹੋਣਾ। ਜੀ, ਥੈਂਕ ਯੂ। ਇੱਕ ਸਵਾਲ ਆਪਣੇ ਜਿਹੜਾ ਆਇਆ YouTube ਤੋਂ। ਪਰਿਵਾਰ ਮਾਤਾ ਪਿਤਾ ਫੈਮਿਲੀ ਵੀਜ਼ੇ ਰਾਹੀਂ ਗ੍ਰੀਨ ਕਾਰਡ ਤੇ USA ਆ ਚੁੱਕਾ ਹੈ, ਪਰ ਪਰਿਵਾਰ ਦਾ ਇੱਕ ਮੰਦਬੁੱਧੀ ਲੜਕਾ 16 ਸਾਲ ਦਾ ਜਿਹੜਾ ਆ ਭਾਰਤ ਵਿੱਚ ਰਹਿ ਗਿਆ, ਕੀ ਕੁਝ ਹੋ ਸਕਦਾ? ਸੋ ਮੰਦਬੁੱਧੀ ਤੋਂ ਮੈਨੂੰ ਫਿਰ ਲੱਗ ਰਿਹਾ ਕਿ ਜਿਹਨੂੰ ਕੋਈ ਜੀ ਸੋ ਉਹ ਤਾਂ ਨਾਲ ਹੀ ਆ ਸਕਦਾ ਸੀਗਾ। ਉਦੋਂ ਤੁਸੀਂ ਹਿਊਮੈਨਿਟੇਰੀਅਨ ਬੇਸਿਸ ਤੇ ਆਰਗੂਮੈਂਟਸ ਪ੍ਰੈਜ਼ੈਂਟ ਕਰਨੀਆਂ ਹੁੰਦੀਆਂ ਸੀਗੀਆਂ। ਸੋ ਮੈਨੂੰ ਨਹੀਂ ਪਤਾ ਕਿ ਕਿਉਂ ਰਹਿ ਗਿਆ ਉੱਤੇ, ਕੀ ਵੇਵਰ ਲੱਗਾ, ਕੀ ਰਿਜੈਕਸ਼ਨ ਲੱਗੀ ਆ। ਸੋ ਉਹਦੀ ਜਿਹੜੀ ਰਿਜੈਕਸ਼ਨ ਆ ਉਹ ਤੁਸੀਂ ਅਪੀਲ ਕਰ ਸਕਦੇ ਸੀਗੇ। ਸੋ ਇਹ ਹੈ ਕਿ ਹੁਣ ਇਹ ਦੁਬਾਰਾ ਟਰਾਈ ਕਰ ਲੈਣ, ਇਹੀ ਕਰ ਸਕਦੇ ਆ ਜੀ। ਇੱਕ ਮਨਦੀਪ ਹੁਣਾਂ ਦਾ ਸਵਾਲ ਆ ਫੇਸਬੁੱਕ ਤੇ, I-485 ਦੀ ਇੰਟਰਵਿਊ ਕੈਂਸਲ ਹੋਈ ਸੀ, ਉਹ ਕਦੋਂ ਰੀਸਕੈਜੂਲ ਜਿਹੜੀ ਉਹ ਹੋ ਸਕਦੀ ਹੈ? ਇਹ ਤਾਂ ਪ੍ਰੈਡਿਕਟ ਕਰਨਾ ਮੁਸ਼ਕਿਲ ਹੈ ਕਿ ਕਦੋਂ ਰੀਸਕੈਜੂਲ ਹੋ ਸਕਦੀ ਹੈ, ਪਰ ਛੇਤੀ ਕਰ ਦਿੰਦੇ ਆ, ਜ਼ਿਆਦਾ ਬੜਾ ਟਾਈਮ ਨਹੀਂ ਲਾਉਂਦੇ। ਜੇ ਇੱਕ ਵਾਰੀ ਇੰਟਰਵਿਊ ਆ ਗਈ ਸੀ ਤੁਹਾਡੇ, ਤੁਸੀਂ ਉਹ ਪ੍ਰੋਸੈਸਿੰਗ ਟਾਈਮ ਤੁਹਾਡਾ ਚੱਲ ਰਿਹਾ ਤੇ ਤੁਸੀਂ ਉਹਨੂੰ ਦੁਬਾਰਾ ਰਿਕੁਐਸਟ ਕਰ ਲਓ, 2-3 ਮਹੀਨਿਆਂ 'ਚ ਕਰ ਦਿੰਦੇ ਆ ਉਹ ਜੀ। ਤੇ ਜਿਹੜਾ ਇਹਨਾਂ ਦਾ ਸੀਗਾ ਨਾ ਉਹ ਜਿਹੜਾ ਪਹਿਲਾ ਵਾਲਾ ਸੀਗਾ, ਜਿਹੜਾ ਮੈਡੀਕਲ ਇੰਪੇਅਰਮੈਂਟ ਵਾਲਾ ਸੀਗਾ ਜੀ, ਤੇ ਉਹਦੇ ਵਿੱਚ ਤੁਹਾਨੂੰ ਨਾ ਪਤਾ ਨਹੀਂ ਹੁਣ ਕਿਉਂ ਰਹਿ ਗਿਆ। ਜੇ ਤਾਂ ਦੇਖੋ ਪੈਰਾਲੀਗਲ ਪੂਰਾਲੀਗਲ ਤੋਂ ਕੰਮ ਕਰਾਇਆ, ਉਹ ਮੈਂ ਸਮਝ ਸਕਦਾ ਕਿਉਂ ਰਹਿ ਗਿਆ, ਪਰ ਉਹਦੇ ਵਿੱਚ ਕੀ ਹੈਗਾ, ਤੁਹਾਡਾ ਤਰਕ ਕੀ ਹੁੰਦਾ ਕਿ ਜਿਹੜੀ ਪਬਲਿਕ ਚਾਰਜ ਦੇ ਜਿਹੜੇ ਰੂਲਸ ਹੁੰਦੇ ਨਾ, ਤੁਹਾਨੂੰ ਉਹਦੀ ਰੂਲਿੰਗ ਉਹਨਾਂ ਨੂੰ ਦੇਣੀਆਂ ਪੈਂਦੀਆਂ ਤੇ ਬੌਂਡ ਤੁਸੀਂ ਦੇ ਕੇ ਕਹਿ ਸਕਦੇ ਹੋ ਕਿ ਇਹ ਜਿਹੜਾ ਬੰਦਾ ਵਾ ਇਹ ਸਾਡੀ ਜ਼ਿੰਮੇਵਾਰੀ ਹੈ, ਇਹ ਕਦੀ ਵੀ ਤੁਹਾਡੀ ਜਿਹੜੀ ਅਮਰੀਕਨ ਸਰਕਾਰ ਆ ਉੱਤੇ ਬਰਡਨ ਨਹੀਂ ਬਣੂਗਾ। ਤੇ ਤੁਸੀਂ ਪਬਲਿਕ ਚਾਰਜ ਵਾਲੇ ਰੂਲ ਆਰਗਿਊ ਕਰਦੇ ਹੋ ਤੇ ਦੂਜੀ ਜਿਹੜੀ ਤੁਹਾਨੂੰ ਚੀਜ਼ ਕਰਨੀ ਪੈਂਦੀ ਹੈ ਆਰਗਿਊ,
ਪਬਲਿਕ ਸੇਫਟੀ ਕੀ ਹੈ ਜਿਹੜੀ ਇਹਦੀ ਜਿਹੜੀ ਹਾਲਤ ਉਹ ਇਦਾਂ ਕਿ ਜਿਹੜੀ ਇਹਦੀ ਇੰਪੇਅਰਮੈਂਟ ਆ ਉਹ ਇਸ ਲੈਵਲ ਤੇ ਨਹੀਂ ਹੈਗੀ ਕਿ ਇਹ ਅਮਰੀਕਾ ਦੀ ਪੋਪੂਲੇਸ਼ਨ ਨੂੰ ਕੋਈ ਨੁਕਸਾਨ ਪਹੁੰਚਾਊਗਾ। ਸੋ ਉਹਦੇ ਬੇਸ ਤੇ ਤੁਹਾਨੂੰ ਵੇਵਰ ਲੈਣਾ ਪੈਂਦਾ ਤੇ ਕੱਲੀ ਫਾਰਮਾ ਤੱਕ ਨਹੀਂ ਗੱਲ ਰਹਿ ਜਾਂਦੀ, ਇਹਨੂੰ ਫਿਰ ਥੋੜਾ ਆਰਗੂ ਕਰਨਾ ਪੈਂਦਾ ਕੇਸ ਤੁਹਾਨੂੰ। ਠੀਕ ਹੈ ਜੀ ਜੀ। ਤੇ ਮਰਜ਼ੀ ਐਂਡ 'ਚ ਕਾਉਂਸਲਰ ਆਫਿਸਰ ਦੀ ਹੈ ਕਿ ਦੇਣਾ ਕਿ ਨਹੀਂ ਦੇਣਾ। ਦੇਣਾ ਨਹੀਂ ਜੀ। ਭੁਪਿੰਦਰ ਕੌਰ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ ਜੀ ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਹੈਗਾ ਕਿ ਮੈਂ ਆਪਣੇ ਬੇਟੇ ਦੀ ਨਾ ਪਟੀਸ਼ਨ ਕੀਤੀ ਸੀ ਇੱਥੋਂ USA ਤੋਂ 2011 ਵਿੱਚ, ਤੇ ਬੇਟਾ ਮੇਰਾ ਮੈਰਿਡ ਹੈਗਾ 41 ਇਅਰਸ ਦਾ, ਉਹਦੀ ਬੇਟੀ ਹੁਣ 18 ਸਾਲ ਦੀ ਹੋ ਗਈ ਹੈ, ਤੇ ਸੋ ਉਹਨਾਂ ਦਾ ਕਿੰਨਾ ਕੁ ਟਾਈਮ ਹੋਰ ਲੱਗੇਗਾ ਉਹਨਾਂ ਦਾ? 18 ਤੇ ਉਹਦੇ ਹੁਣ 2009 ਵਾਲੇ ਚੱਲ ਰਹੇ ਆ ਤੇ 11 ਤੇ ਪਲੱਸ ਜਿਹੜਾ 130 ਪੈਂਡਿੰਗ ਸੀਗਾ ਉਹ ਵੀ ਮਾਈਨਸ ਹੋ ਜਾਣਾ। ਸੋ ਇਹ ਤਾਂ ਭੈਣ ਜੀ ਥੋੜੀ ਦੇਰ ਬਾਅਦ ਹੀ ਪਤਾ ਲੱਗੂਗਾ ਕਿ ਬੇਟੀ ਆ ਸਕਦੀ ਹੈ ਕਿ ਨਹੀਂ, ਪਰ ਜਿੱਦਾਂ ਤੁਸੀਂ ਦੱਸ ਰਹੇ ਹੋ ਕਾਫੀ ਕਲੋਜ਼ ਕੇਸ ਹੈ, ਮੇਰੇ ਹਿਸਾਬ ਨਾਲ ਆ ਵੀ ਸਕਦੀ ਹੈ ਕਿਉਂਕਿ 9 ਵਾਲੇ ਚੱਲ ਰਹੇ ਤੇ 11 'ਚ ਜੇ ਕੀਤਾ ਸੀਗਾ ਤੇ 18 ਸਾਲ ਦੀ ਹੋਣਾ, 3 ਸਾਲ ਦਾ ਤੁਹਾਨੂੰ ਉੱਥੋਂ ਛੋਟ ਆ ਤੇ ਬਾਕੀ ਜਿਹੜਾ 130 ਤੁਹਾਡਾ ਪੈਂਡਿੰਗ ਆ ਉਹ ਮਾਈਨਸ ਹੋ ਜਾਣਾ। ਸੋ ਹੋ ਸਕਦਾ ਬੇਟੀ ਆ ਜਾਊਗੀ, 3-4 ਸਾਲ ਦੀ ਗੇਮ ਆ ਉਹ ਜੀ। ਤੇ ਇਹ ਜਿਹੜਾ ਇੱਕ ਬਰਨਿੰਗ ਕੁਐਸਚਨ ਸਾਰਿਆਂ ਦਾ ਹੈਗਾ ਆ, ਪੁੱਛਦੇ ਨਹੀਂ ਆ ਜਾਂ ਅੰਦਰ ਖਾਤੇ ਆ ਜਿਹੜਾ ਪੁੱਛਦੇ ਆ ਵੀ ਭਾਈ ਉੱਥੇ ਮੈਸੀਆਂ ਦਾ ਕੰਮ ਹੁਣ ਰੈਲਾ ਹੋਇਆ ਕਿ ਨਹੀਂ ਹੋਇਆ ਜਾਂ ਕਿੱਦਾਂ ਆ ਉੱਥੇ ਕੰਮ? ਨਵੰਬਰ 'ਚ ਹੁਣ ਜੋ ਹੋਣਾ ਅਜੇ ਤਾਂ ਇਦਾਂ ਹੀ ਚੱਲ ਰਿਹਾ, ਅਜੇ ਵੀ ਉਦਾਂ ਹੀ ਆ। ਸੋ ਆਈ ਥਿੰਕ ਉਹ ਚੇਂਜ ਕਰ ਰਹੇ ਆ ਹੁਣ ਵੀ ਫੁੱਲੀ ਵੈਕਸੀਨੇਟਡ ਵਾਲਿਆਂ ਨੂੰ ਜਿੱਦਾਂ ਉਹ ਤਰਜੀਹ ਜਿਹੜੀ ਉਹ ਦੇ ਰਹੇ ਹੈਗੇ। ਸੋ ਚਲੋ ਵੇਟ ਕਰਦੇ ਆ, ਥੋੜੇ ਦਿਨ ਰਹਿ ਗਏ, 2 ਹਫ਼ਤੇ ਦੀ ਹੋਰ ਗੱਲ ਆ, 2-3 ਹਫ਼ਤੇ ਦੀ, ਫਿਰ ਪਤਾ ਲੱਗ ਜੂਗਾ। ਵੈਸੇ ਇਹ ਹੈ ਕਿ ਤਕਰੀਬਨ ਹਰ ਤਰ੍ਹਾਂ ਦਾ ਕੇਸ, ਜਿੱਦਾਂ ਹੁਣ ਜਿਹੜੇ ਸਾਡੇ ਫੈਮਿਲੀ ਬੇਸ ਵਾਲੇ ਵੀ ਸੀਗੇ, ਪੇਰੈਂਟਸ ਵਾਲੇ, ਉਹਨਾਂ ਦੀਆਂ ਵੀ ਇੰਟਰਵਿਊ ਹੋਈਆਂ ਵਾ, ਜਿਹੜੇ H1B ਵਾਲੇ ਆ ਉਹਨਾਂ ਦੀਆਂ ਵੀ ਇੰਟਰਵਿਊਜ਼ ਹੋਈਆਂ ਵਾ, ਟੂਰਿਸਟ ਵੀਜ਼ੇ ਵਾਲਿਆਂ ਦੀਆਂ ਨਹੀਂ ਅਜੇ ਕਿਸੇ ਨੇ ਮੈਨੂੰ ਦੱਸਿਆ ਕਿ ਉਹਨਾਂ ਦੀ ਇੰਟਰਵਿਊ ਸਕਸੈਸਫੁਲ ਹੋਏ ਆ ਅਜੇ ਤੱਕ। ਤੇ ਜਿਹੜੇ ਕਈ ਸੀਗੇ H1B ਵਗੈਰਾ ਵਾਲੇ, ਕਈਆਂ ਨੂੰ ਉਹਨਾਂ ਨੇ ਵੀਜ਼ਾ ਦੇ ਦਿੱਤਾ ਤੇ ਉਹਨਾਂ ਨੇ ਕਿਹਾ ਪਰ ਆਪਾਂ ਤੁਹਾਡਾ ਪ੍ਰੋਸੈਸਿੰਗ ਹੋਲਡ ਤੇ ਪਾਤੀ ਕਿ ਜਿੱਦਾਂ ਪਾਸਪੋਰਟ ਵਗੈਰਾ ਰਿਟਰਨ ਨਹੀਂ ਕੀਤਾ ਕਿਉਂਕਿ ਅਜੇ ਤੱਕ ਬੈਨ ਜਿੱਦਾਂ ਚੱਲ ਰਿਹਾ ਸੀਗਾ। ਸੋ ਨਵੰਬਰ ਕਾਫੀ ਕ੍ਰਿਟੀਕਲ ਮੰਥ ਆ, ਨਵੰਬਰ 'ਚ ਪਤਾ ਲੱਗੂਗਾ ਕਿੱਦਾਂ। ਸੋ ਉਹਦਾ ਇੱਕ ਰੀਜ਼ਨ ਇਹ ਵੀ ਆ, ਵਰਲਡ ਵਾਈਡ ਵੀ ਹੁਣ ਹੋਰ ਵੀ ਜਿੱਦਾਂ ਕੰਟਰੀ ਆ, ਆਸਟ੍ਰੇਲੀਆ ਵਗੈਰਾ ਵੀ ਕੰਜ਼ਰਵੇਟਿਵ ਕੰਟਰੀਆਂ ਵੀ ਜਿਹੜੀਆਂ ਹੈਗੀਆਂ, ਮੇਰੇ ਹਿਸਾਬ ਨਾਲ ਤਾਂ ਇਹ ਕੀ ਕਰਦੇ ਆ ਕਿ ਜਿੱਦਾਂ ਹੁਣ ਇਹਨਾਂ ਦਾ ਹੌਲੀਡੇ ਸੀਜ਼ਨ ਆ, ਇਹਨਾਂ ਨੂੰ ਇਕੋਨਮੀ ਲਈ ਵੀ ਬੂਸਟ ਵਗੈਰਾ ਕਰਨਾ ਹੀ ਪੈਂਦਾ ਵਾ। ਸੋ ਇਹਨਾਂ ਦੀ ਜਿਹੜੀ ਸਟ੍ਰੈਟਜੀ ਉਹ ਇਹੀ ਹੁੰਦੀ ਹੈ ਕਿ ਜਿਹੜੇ ਨਵੰਬਰ ਦੇ ਵਿੱਚ, ਦਸੰਬਰ ਦੇ ਵਿੱਚ ਖੋਲ ਦੋ ਕਾਫੀ ਜ਼ਿਆਦਾ, ਕਿਉਂਕਿ ਵਰਲਡ ਵਾਈਡ ਜਿਹੜਾ ਕਹਿ ਲਓ ਕਿ ਇੱਕ ਗਲੋਬਲ ਇੰਪੈਕਟ, ਤੇ ਇਹਨਾਂ ਨੇ ਨਵੰਬਰ ਦਸੰਬਰ 'ਚ ਤਕਰੀਬਨ ਸਾਰੇ ਖੋਲ ਕੇ ਫਿਰ ਬਾਕੀ ਦੇਖੋ ਦੁਬਾਰਾ ਜਨਵਰੀ ਫਰਵਰੀ 'ਚ ਦੁਬਾਰਾ ਰਿਸਟ੍ਰਿਕਸ਼ਨ ਲਾਉਂਦੇ ਆ ਨਹੀਂ ਲਾਉਂਦੇ। ਮੌਕਾ ਆ ਵੀ ਭਾਈ ਉਦੋਂ ਫਿਰ ਦੇਖ ਲਓ ਕੀ ਬਣਦਾ ਹੈਗਾ, ਜਿਹਦਾ ਦਾ ਲੱਗ ਗਿਆ। ਗੁਰਪਿੰਦਰ ਹਾਂਜੀ ਭਾਜੀ, ਮੇਰਾ ਸਵਾਲ ਇਹ ਸੀਗਾ ਜੀ, ਮੈਂ US ਸਿਟੀਜ਼ਨ ਆ ਤੇ ਮੇਰਾ ਬ੍ਰਦਰ ਕੈਨੇਡਾ 'ਚ ਆ ਜੀ, ਉਹ ਵੀ ਕੈਨੇਡੀਅਨ ਸਿਟੀਜ਼ਨ ਆ, ਤੇ ਮੈਂ ਉਹਦੀ ਫਾਈਲ ਲਾਉਣੀ ਸੀਗੀ। ਮੈਂ ਪੁੱਛਣਾ ਸੀ ਵੀ ਜਿੱਦਾਂ ਕੋਈ ਹੈਗਾ ਵੀ ਇੱਥੇ ਆ ਕੇ ਰਹਿ ਲੈਣ ਜਿੱਦਾਂ ਮੇਰੇ ਕੋਲੇ, ਜਾਂ ਕੁਛ ਵੀ, ਜਾਂ ਉਹਨਾਂ ਨੂੰ ਉਹੀ ਪ੍ਰੋਸੈਸ ਸੇਮ ਹੀ ਥਰੂ ਹੁਣ ਜਾਣਾ ਪੈਣਾ? ਇਹਦਾ ਭਾਜੀ ਪਹਿਲਾਂ ਦੱਸਿਆ ਸੀਗਾ ਕਿ ਜਿਹੜਾ ਕੈਨੇਡੀਅਨ ਸਿਟੀਜ਼ਨ ਦੱਸਿਆ ਨਾ ਤੁਸੀਂ? ਹਾਂਜੀ ਜੀ। ਕੈਨੇਡੀਅਨ ਸਿਟੀਜ਼ਨ ਨੂੰ ਭਾਜੀ ਪਹਿਲਾਂ ਉਹਦਾ ਬਿਜ਼ਨਸ ਦੇ ਤੌਰ ਤੇ E2 ਦਾ ਵੀਜ਼ਾ ਲਵਾਓ, ਇੱਥੇ ਬਿਜ਼ਨਸ ਕਰਾਓ ਤੇ ਬਿਜ਼ਨਸ ਆਪਣਾ ਕਰੇ ਤੇ ਰਵੇ ਇੱਥੇ, ਤੇ ਫਿਰ ਬਾਅਦ 'ਚ ਤੁਸੀਂ ਆਪਣਾ ਉਹਦਾ ਜਿਹੜਾ ਜੇ ਮਨ ਕੀਤਾ ਤੁਹਾਡਾ ਤਾਂ ਤੁਸੀਂ ਪਰਮਾਨੈਂਟ ਵਾਸਤੇ ਫਾਈਲ ਕਰ ਸਕਦੇ ਹੋ। ਉਹਦੇ ਤਾਂ 15-16 ਸਾਲ ਦਾ ਪ੍ਰੋਸੈਸ ਆ, ਕੰਟਰੀ ਆਫ ਬਰਥ ਦੇ ਹਿਸਾਬ ਨਾਲ ਚੱਲਣਾ। ਤੇ ਜੇ ਤੁਹਾਡੇ ਕੋਲ 5 ਲੱਖ ਜਾਂ $1 ਮਿਲੀਅਨ ਹੈਗੇ ਆ, ਫਿਰ ਸਿੱਧੇ ਵੀ ਤੁਸੀਂ ਜਿਹੜਾ ਗ੍ਰੀਨ ਕਾਰਡ ਆ ਕਰ ਸਕਦੇ ਆ 5 ਸਾਲ ਵਾਲਾ ਇਨਵੈਸਟਮੈਂਟ ਦੇ ਥਰੂ। ਪਰ ਜਿਹੜੇ ਕੈਨੇਡੀਅਨ ਸਿਟੀਜ਼ਨ ਆ ਉਹਨੂੰ ਸਭ ਤੋਂ ਬੈਸਟ ਉਹਦੇ ਲਈ ਹੈਗਾ E2 ਵੀਜ਼ਾ ਜੀ। ਇੱਕ ਸਵਾਲ ਆਪਣਾ ਫੇਸਬੁੱਕ ਤੇ ਵੀ ਆਇਆ, ਉਹਨਾਂ ਦੇ ਨਿਊਜ਼ੀਲੈਂਡ 'ਚ ਉਹਨਾਂ ਦੀ ਭੈਣ ਰਹਿੰਦੀ ਹੈ, ਸਰਬਜੀਤ ਸਿੰਘ ਹੁਣਾਂ ਦਾ ਸਵਾਲ ਆ, ਤੇ ਉਹਨਾਂ ਲਈ ਵੀ ਫਿਰ E2 ਵੀਜ਼ਾ ਹੀ ਜਿਹੜਾ ਉਹ ਹੈਗਾ, ਜਿਹੜਾ ਉਹ ਪਰਮਾਨੈਂਟ ਤਰੀਕੇ ਦੇ ਨਾਲ ਇੱਥੇ ਆਉਣਾ ਚਾਹੁੰਦੇ ਨੇ। ਹਾਂਜੀ ਬਿਲਕੁਲ। ਸੋ E2 ਵੀਜ਼ਾ ਸਭ ਤੋਂ ਬੈਸਟ ਆ, ਜਿਹੜੇ ਵੀ ਦੂਜੇ ਕੰਟਰੀਆਂ 'ਚ ਬਿਜ਼ਨਸ ਕਰਨਾ ਚਾਹੁੰਦੇ ਉਹਨਾਂ ਲਈ ਬੈਸਟ ਉਹੀ ਹੈ ਜੀ। ਡਿਪੈਂਡ ਕਰਦਾ ਵੀ ਉਹ ਟ੍ਰੀਟੀ ਕੰਟਰੀ ਦੇ ਨਾਲ ਜਿਹੜੀ ਉਹ ਹੈਗੀ, ਇੰਡੀਆ ਵਾਲਿਆਂ ਦੇ ਨਾਲ ਨਹੀਂ ਹੈਗੀ, ਅਮਰੀਕਾ ਦੀ। ਇਹ ਜਿਹੜਾ ਦੱਸਦੇ ਚਾਹੀਏ। ਤੇ ਅਗਲੇ ਕਾਲਰ ਮਨਦੀਪ। ਸਤਿ ਸ਼੍ਰੀ ਅਕਾਲ ਜੀ। ਜੀ ਮੇਰਾ ਸਵਾਲ ਇਹ ਸੀਗਾ, ਜਿੱਦਾਂ ਮੈਂ ਕੈਨੇਡਾ ਤੋਂ ਇੱਥੇ ਟੂਰਿਸਟ ਵੀਜ਼ੇ ਤੇ ਆਈ ਹਾਂ USA, ਔਰ ਮੇਰੇ ਪਾਸਪੋਰਟ ਤੇ ਜਿੱਦਾਂ ਕੈਨੇਡਾ ਦੀ ਵੀਜ਼ਾ ਸਟੈਂਪ ਲੱਗਣੀ ਆ, ਉਹਦੀ ਮੇਰੀ ਸਾਰੀ ਪ੍ਰੋਸੈਸ ਹੋ ਗਈ, ਐਪਲੀਕੇਸ਼ਨ ਮੈਨੂੰ ਈਮੇਲ ਆ ਗਈ ਆ ਉਹਨਾਂ ਦੀ ਕਿ ਤੁਸੀਂ ਜਿੱਦਾਂ ਕਿ ਜੇ ਮੈਂ ਕੈਨੇਡਾ 'ਚ ਹੁੰਦੀ ਤਾਂ ਮੈਂ ਉੱਥੇ ਕੈਨੇਡਾ ਪੋਸਟ ਰਾਹੀਂ ਕਰ ਦੇਣਾ ਸੀਗਾ ਆਪਣਾ ਪਾਸਪੋਰਟ। ਜਿੱਦਾਂ ਹੁਣ ਮੈਂ ਇੱਥੇ USA ਦੇ ਵਿੱਚ ਹਾਂ ਤਾਂ ਉੱਥੇ ਉਹਨਾਂ ਨੇ ਲਿਖਿਆ ਕਿ ਵੀਜ਼ਾ ਐਪਲੀਕੇਸ਼ਨ ਸੈਂਟਰ ਦੇ ਵਿੱਚ ਆਪਣਾ ਤੁਸੀਂ ਵਿਜ਼ਿਟ ਕਰਨਾ ਆ, ਜਾਂ ਫਿਰ ਉੱਥੇ ਆਪਣਾ ਪਾਸਪੋਰਟ ਔਰ ਜਿਹੜੀ ਐਪਲੀਕੇਸ਼ਨ ਈਮੇਲ ਆਈ ਆ ਉਹਦਾ ਪੇਜ ਪ੍ਰਿੰਟ ਕਰਕੇ। ਤੁਸੀਂ ਕਿਹੜਾ ਵੀਜ਼ਾ ਲਵਾਉਣ ਦੀ ਕੋਸ਼ਿਸ਼ ਕਰ ਰਹੇ ਹੋ? ਤੁਸੀਂ ਕੈਨੇਡੀਅਨ ਵੀਜ਼ਾ ਲਾ ਰਹੇ ਆ? ਹਾਂ ਨਹੀਂ, ਲਾਈਕ ਮੈਂ ਕੈਨੇਡਾ ਤੋਂ ਇੱਥੇ ਟੂਰਿਸਟ ਵੀਜ਼ੇ ਤੇ ਆਈ ਹਾਂ, ਮੈਂ ਕੈਨੇਡਾ ਉੱਥੇ ਵਰਕ ਪਰਮਿਟ ਤੇ ਸੀਗੀ।
ਨਹੀਂ ਤੇ ਜੀ ਹੁਣ ਨਹੀਂ ਵੀਜ਼ਾ ਤੁਸੀਂ ਕਿਹਦਾ ਵੀਜ਼ਾ ਲਾਉਣਾ? ਕਿਹੜਾ ਲੈਣ ਦੀ ਕੋਸ਼ਿਸ਼ ਕਰਦੇ ਹੋ? ਕੈਨੇਡਾ ਦਾ ਲਾਈਕ ਵਰਕ Okay. ਪਰਮਿਟ ਮੈਨੂੰ ਆ ਗਿਆ ਸੀਗਾ, ਔਰ ਵਰਕ ਪਰਮਿਟ ਤੋਂ ਬਾਅਦ TRV ਟੈਂਪਰੇਰੀ ਰੈਜ਼ੀਡੈਂਟ ਅੱਛਾ ਜਿਹੜੀ ਸਾਡਾ ਵੀਜ਼ਾ ਜੀ ਸਾਡਾ ਜਿਹੜਾ ਸ਼ੋਅ ਆ ਨਾ, ਆਪਾਂ ਇਮੀਗ੍ਰੇਸ਼ਨ ਸਿਰਫ US ਦੀ ਕਰਦੇ ਆ। ਮੈਨੂੰ ਕੈਨੇਡੀਅਨ ਇਮੀਗ੍ਰੇਸ਼ਨ ਬਾਰੇ ਪਤਾ ਨਹੀਂ, ਤੁਹਾਨੂੰ ਜਿੱਦਾਂ ਕੈਨੇਡੀਅਨ ਇਮੀਗ੍ਰੇਸ਼ਨ ਨਾਲ ਗੱਲ ਕਰਨੀ ਪੈਣੀ ਹੈਗੀ ਕਿੱਦਾਂ। ਉਹਨਾਂ ਦੇ ਕਿਸੇ ਕੈਨੇਡੀਅਨ ਇਮੀਗ੍ਰੇਸ਼ਨ ਦੇ ਲਾਇਰ ਦੇ ਨਾਲ ਸੰਪਰਕ ਕਰੋ। ਜੀ। ਸੌਰੀ ਸਾਡੇ ਹੱਥ ਵੱਜੇ, ਇਸ ਦੇ ਬਾਰੇ ਜਾਣਕਾਰੀ ਸਾਡੇ ਕੋਲ ਨਹੀਂ ਹੈਗੀ। ਅਗਲੇ ਜਿਹੜੇ ਕਾਲਰ ਹਰਜੀਤ। ਹਾਂਜੀ ਹਰਜੀਤ ਸਿੰਘ। ਅਗਲੇ ਕਾਲਰ ਤਰਲੋਕ ਸਿੰਘ। ਹਾਂਜੀ ਸਰ ਜੀ, ਮੈਂ ਸਿਟੀਜ਼ਨ ਹੋਇਆ ਸੀ ਜਨਵਰੀ 2010 ਦੇ ਵਿੱਚ, ਤੇ ਮੈਂ ਆਪਣੀ ਲੜਕੀ ਮੈਰਿਡ ਹੈ ਮੇਰੀ ਇੰਡੀਆ, ਉਹਦਾ ਅਪਲਾਈ ਕੀਤਾ ਹੈ, ਤੇ ਹੁਣ ਕਿੰਨਾ ਕੁ ਚਿਰ ਲੱਗੂ? ਮੈਰਿਡ ਕੁੜੀ ਦਾ ਭਾਜੀ 2009 ਤੋਂ 2 ਸਾਲ ਹੋਰ ਲੱਗੂਗੇ। 2 ਸਾਲ ਹੋਰ ਲੱਗ ਜਾਣਗੇ ਹੋਰ ਜੀ? ਜੀ ਜੇ 10 ਚ ਕੀਤਾ ਸੀ, ਹਾਂਜੀ 2 ਸਾਲ ਹੋਰ ਲੱਗੂਗੇ ਜੀ। ਸੋ ਅਗਲੇ ਕਾਲਰ ਭੁਪਿੰਦਰ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸੌਰੀ ਮੇਰਾ ਉਸ ਟਾਈਮ ਤੇ ਤੁਹਾਡਾ ਫੋਨ ਕੱਟਿਆ ਗਿਆ ਸੀ, ਮੈਂ ਗੱਲ ਕਰ ਰਹੀ ਸੀ। ਜੀ ਤੋ ਆਪਣੇ ਬੇਟੇ ਬਾਰੇ ਪੁੱਛ ਰਹੀ ਸੀ ਨਾ ਕਿ ਉਹ 18 ਸਾਲ ਹੀ ਉਹਨਾਂ ਦੀ ਬੇਟੀ ਹੋ ਗਈ ਹੈ। ਜੀ ਤੇ ਉਹ ਜਦੋਂ ਉਹਦਾ ਮੈਂ ਅਪਲਾਈ ਕੀਤਾ ਸੀ ਤੇ ਉਹ 8 ਸਾਲ ਦੀ ਸੀ, ਤੇ ਜੀ। ਹੁਣ ਉਹ 18 ਸਾਲ ਦੀ ਹੋ ਗਈ। ਤੇ ਹੁਣ ਇਹਨਾਂ ਦਾ ਅਪਰੂਵ ਕਦੋਂ ਹੋਇਆ ਸੀਗਾ ਕੇਸ? 130 ਅਪਰੂਵਲ ਲੈਟਰ। ਹਾਂਜੀ ਹਾਂਜੀ ਕਦੋਂ ਅਪਰੂਵਲ ਹੋਇਆ ਸੀ? 2000 ਮੈਨੂੰ ਇੰਨਾ ਧਿਆਨ ਨਹੀਂ, 4 ਮਹੀਨੇ ਬਾਅਦ ਕਿ 6 ਮਹੀਨੇ ਬਾਅਦ ਇਹ ਦੱਸਦਾ ਨਹੀਂ ਮੈਨੂੰ ਅੱਛਾ। ਪਤਾ। ਜਦੋਂ ਤੇ ਕੀਤਾ ਉਹ ਜਿੰਨਾ ਜਦੋਂ ਕੀਤਾ ਸੀ ਨਾ, ਜਿਹੜਾ ਟਾਈਮ ਅਪਰੂਵਲ ਜਦੋਂ ਹੋਇਆ ਸੀਗਾ, ਜੇ 4-6 ਮਹੀਨੇ ਬਾਅਦ ਅਪਰੂਵ ਹੋ ਗਿਆ ਸੀ, ਉਹ 6 ਮਹੀਨੇ ਤੁਹਾਡੇ ਬਚ ਜਾਣੇ ਆ। ਜਿੰਨਾ ਵੀ ਟਾਈਮ ਪੈਂਡਿੰਗ ਸੀਗਾ ਉਹ ਬਚ ਜਾਣਾ, ਤੇ ਪਲੱਸ ਜੇ 18 ਦੀ ਆ ਤੇ 2 ਸਾਲ ਹੋਰ ਪਏ ਆ ਵਿੱਚ, 2-3 ਸਾਲ। ਹਾਂਜੀ, ਤੇ ਹੁਣ ਤੁਹਾਡਾ ਸਾਰਾ ਉੱਤੇ ਡਿਪੈਂਡ ਕਰਦਾ ਕਿ ਉਹ ਏਜ ਆਊਟ ਹੁੰਦੀ ਆ ਕਿ ਨਹੀਂ ਹੁੰਦੀ ਆ, ਤੇ ਇਹ ਤਾਂ ਬਾਅਦ 'ਚ ਹੀ ਪਤਾ ਲੱਗੂਗਾ ਜਦੋਂ ਸਾਰਾ ਟਾਈਮ ਆਉਂਦਾ। ਹੁਣ ਜਦੋਂ ਵਾਰੀ ਆਈ ਉਦੋਂ ਦੇਖਣਾ ਵੀ ਕਿੰਨੀ ਉਮਰ ਆ, ਕਿੰਨਾ ਚਿਰ ਪੈਂਡਿੰਗ ਸੀ, ਉਹ ਸਬਟਰੈਕਟ ਹੋ ਜੀ। ਜਾਣਾ ਆ, ਤੇ ਬਸ ਜੇ ਹੋਈ ਤਾਂ ਬਚਾਅ ਹੋ ਜਾਊਗਾ, ਤੇ ਜੇ ਨਹੀਂ ਹੋਏ ਏਜ ਆਊਟ ਤਾਂ ਠੀਕ ਆ, ਜੇ ਏਜ ਆਊਟ ਹੋ ਗਏ ਫਿਰ ਪ੍ਰੋਬਲਮ ਆ ਜੀ। ਇਹ ਤਾਂ ਜੀ ਫਸਟ ਜੀ ਗੱਲ ਹੀ ਆ। ਹੁਣ ਸਰਬਜੀਤ। ਹੈਲੋ ਜੀ ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਜੀ ਜੀ ਭਾਜੀ ਮੈਂ ਪੁੱਛਣਾ ਚਾਹੁੰਦਾ ਸੀਗਾ ਕਿ ਮੇਰੇ ਨਾ ਸਿਸਟਰ ਨੇ, ਆਪਣੇ ਨਿਊਜ਼ੀਲੈਂਡ ਦੇ ਸਿਟੀਜ਼ਨ ਨੇ, ਉਹ ਇੱਥੇ ਆਉਣਾ ਚਾਹੁੰਦੇ ਨੇ ਪਰਮਾਨੈਂਟ। ਕੀ ਰੀਜ਼ਨ ਹੈਗਾ, ਕਿਸ ਤਰੀਕੇ ਨਾਲ ਇੱਥੇ ਰਹਿ ਸਕਦੇ ਭਾਜੀ ਆਣ ਕੇ? ਉਹ ਜੀ ਇਹ ਨਿਊਜ਼ੀਲੈਂਡ ਦੇ ਸਿਟੀਜ਼ਨ ਹੀ ਨੇ। ਹਾਂਜੀ ਸਿਟੀਜ਼ਨ ਹੈ ਨਿਊਜ਼ੀਲੈਂਡ। ਜੀ ਜਿੱਦਾਂ ਹੁਣੇ ਦੱਸ ਕੇ ਹਟੇ ਸੀ E2 ਵੀਜ਼ੇ ਦੀ ਗੱਲ ਆ, ਤੁਹਾਡਾ ਉੱਤੇ ਵੀ ਆਪਾਂ ਸਵਾਲ ਦਾ ਜਵਾਬ ਵੈਸੇ ਦੇ ਦਿੱਤਾ। ਤੁਹਾਡੇ ਸਵਾਲ ਦਾ ਦਿੱਤਾ ਸੀਗਾ ਜਵਾਬ। ਜੀ E2 ਵੀਜ਼ੇ ਤੇ ਭਾਜੀ ਉਹਨਾਂ ਨੂੰ ਕੋਡ ਟਰਾਈ ਕਰਨ। E2 ਵੀਜ਼ੇ ਬਾਰੇ ਇਨਫੋਰਮੇਸ਼ਨ ਆ ਪੰਜਾਬੀ ਰੇਡੀਓ ਦੇ YouTube ਚੈਨਲ ਤੇ ਆਪਾਂ ਐਪੀਸੋਡ ਕੀਤਾ ਸੀਗਾ, ਉਹਨੂੰ ਇੱਕ ਵਾਰੀ ਦੇਖ ਲਓ, ਤੇ ਫਿਰ ਉਸ ਤੋਂ ਬਾਅਦ ਤੁਸੀਂ, ਜੇ ਤੁਹਾਡਾ ਇਰਾਦਾ ਬਣਦਾ, ਤੁਸੀਂ ਸਾਨੂੰ ਕੰਟੈਕਟ ਕਰ ਲਓ। ਜੀ ਬਿਲਕੁਲ ਸੌਖਾ ਜਿਹੜਾ ਆ ਉਹ ਇਹੀ ਆ ਵੀ ਪੰਜਾਬੀ ਰੇਡੀਓ USA ਦੇ YouTube ਚੈਨਲ ਤੇ ਜਾਇਓ, ਤੇ ਆਈ ਥਿੰਕ ਮਹੀਨਾ ਤੇ ਆਪਾਂ ਨੂੰ ਚਲੋ ਅਸਾਈਲਮ ਦੇ ਵਾਲਿਆਂ ਨੂੰ ਕਰਦਿਆਂ ਨੂੰ ਹੋ ਗਿਆ ਆ, ਤੇ ਉਸ ਤੋਂ ਪਹਿਲਾਂ ਜਿਹੜਾ ਉਹ ਆਪਾਂ ਕੀਤਾ ਸੀ, ਤੁਸੀਂ ਸਰਚ ਕਰ ਲਿਓ US ਇਮੀਗ੍ਰੇਸ਼ਨ E2 ਵੀਜ਼ਾ ਪੰਜਾਬੀ ਰੇਡੀਓ USA ਅਟਰਨੀ ਟੇਕ ਕੇ ਆਣਾ, ਤੇ ਫਿਰ ਤੁਹਾਨੂੰ ਉਸ ਦੇ ਵਿੱਚ ਮਿਲ ਜਾਊਗਾ ਪੂਰੀ ਇਨਫੋਰਮੇਸ਼ਨ, ਉਹਨਾਂ ਡੀਟੇਲਡ ਉਸ ਦੇ ਵਿੱਚ ਦੱਸੀ ਆ। ਅਗਲੇ ਜਿਹੜੇ ਕਾਲਰ ਕਮਲ। ਹੈਲੋ ਹਾਂਜੀ ਕਮਲ ਸਿੰਘ। ਸਤਿ ਸ਼੍ਰੀ ਅਕਾਲ ਭਾਜੀ। ਭਾਜੀ ਮੇਰਾ ਕੀ ਸਵਾਲ ਹੈਗਾ ਕਿ ਮੇਰੇ ਡੈਡੀ ਦੀ ਇੰਟਰਵਿਊ ਹੋਈ ਸੀ 22 ਫਰਵਰੀ ਨੂੰ ਹੋਈ ਸੀ। ਉਹਨਾਂ ਦਾ ਮੈਡੀਕਲ ਕੇਸ ਵੀ ਸਾਨੂੰ ਮੈਡੀਕਲ ਅਸੈਪਟ ਨੇ ਸਾਨੂੰ ਕਿਹਾ, ਸਾਨੂੰ N65 ਫਾਰਮ ਦੇ ਤਾਂ ਕਹਿੰਦੇ 30 ਤੋਂ 60 ਦਿਨ ਤੱਕ ਤੁਹਾਨੂੰ ਜਵਾਬ ਦੇਵਾਂਗੇ। 8 ਮਹੀਨੇ ਹੋ ਗਏ, ਕੋਈ ਜਵਾਬ ਨਹੀਂ ਆਇਆ। ਜਦੋਂ ਅਸੀਂ ਆਨਲਾਈਨ ਤੇ ਰਿਸੀਪਟ ਨੰਬਰ ਪਾ ਕੇ ਕਰਦੇ ਆ ਤਾਂ ਉਹ ਸ਼ੋ ਕਰਦਾ ਕਿ ਮੇਰਾ ਇੰਟਰਵਿਊ 22 ਜਨਵਰੀ ਦੀ ਸ਼ਡਿਊਲ ਆ। ਕੁਛ ਨਹੀਂ ਪਤਾ ਚੱਲ ਰਿਹਾ ਇਹਦੇ ਬਾਰੇ। ਨਹੀਂ, ਇਹ ਇੰਟਰਵਿਊ ਇੱਥੇ US ਦੇ ਵਿੱਚ ਸੀਗੀ, USCIS ਮੋਰੇ ਸੀ, ਕਿੱਥੇ ਸੀਗੀ ਇੰਟਰਵਿਊ? ਸੈਕਰਾਮੈਂਟੋ ਸੀ। ਅੱਛਾ, ਗ੍ਰੀਨ ਕਾਰਡ ਤੁਸੀਂ ਫਾਈਲ ਕੀਤਾ ਆਪਣੇ ਪੇਰੈਂਟਸ ਲਈ? ਹਾਂਜੀ ਉਹ 120 ਦਿਨ ਤੱਕ ਲੈ ਸਕਦੇ ਆ। ਸੋ 120 ਦਿਨ ਬਾਅਦ ਤੁਸੀਂ ਉਹਨਾਂ ਨੂੰ ਕਹਿ ਸਕਦੇ ਕਿ ਤੁਸੀਂ 8 ਮਹੀਨੇ ਹੋ ਗਏ ਕਹਿੰਦੇ। 8 ਮਹੀਨੇ ਹੋਏ ਆ? ਹਾਂਜੀ। ਤੇ ਜੇ ਫਿਰ ਉਹਨਾਂ ਨੇ, ਜਿੱਦਾਂ ਇਹ ਕਹਿੰਦੇ ਆ ਕਿ ਦੁਬਾਰਾ ਜੇ ਇੰਟਰਵਿਊ ਰੀਸ਼ੈਡਿਊਲ ਕੀਤੀ ਆ ਜਨਵਰੀ ਦੇ ਵਿੱਚ, ਤੇ ਫਿਰ ਵੇਟ ਕਰਨੀ ਪੈਣੀ ਇੰਟਰਵਿਊ ਦੀ। ਸੋ ਹੋ ਸਕਦਾ ਕਿ ਉਹਨਾਂ ਨੂੰ ਕੋਈ ਚੀਜ਼ ਤੇ ਸ਼ੱਕ ਹੋਵੇ, ਸੋ ਦੁਬਾਰਾ ਇੰਟਰਵਿਊ ਕਰਨਾ ਚਾਹੁੰਦੇ ਇਹਦਾ ਮਤਲਬ। ਜੇ ਜਿੱਦਾਂ ਇਹ ਕਹਿ ਰਹੇ ਆ ਕਿ ਇੰਟਰਵਿਊ ਦੁਬਾਰਾ ਸ਼ੈਡਿਊਲ ਕੀਤੀ ਹੈ, ਤਾਂ ਆਫ ਕੋਰਸ ਫਿਰ ਦੁਬਾਰਾ ਉਹ ਇੰਟਰਵਿਊ ਕਰਕੇ ਜਾਓਗੇ। ਸੋ ਇੰਟਰਵਿਊ ਦੀ ਵੇਟ ਕਰੋ ਜੀ। ਫਿਰ ਜੇ ਉੱਤੇ ਲਿਖਿਆ ਹੈ ਉਹਨਾਂ ਨੇ ਤਾਂ ਫਿਰ ਉਸ ਹਿਸਾਬ ਦੇ ਨਾਲ ਹੀ ਆਊਗਾ। ਕਿ ਫਿਰ ਉਹਨਾਂ ਨੂੰ ਇੱਕ ਅੱਧੀ ਚਿੱਠੀ ਵੀ ਆਊਗੀ ਜਾਂ ਆ ਚੁੱਕੀ ਹੋਊਗੀ? ਜੇ ਤਾਂ ਆਨਲਾਈਨ ਜਿੱਦਾਂ ਇਹ ਕਹਿੰਦੇ ਕਿ ਲਿਖਿਆ ਹੋਇਆ, ਫਿਰ ਤੁਸੀਂ ਉਹਨਾਂ ਨੂੰ ਕਾਲ ਕਰਕੇ ਨਾ ਫੋਲੋ ਅਪ ਕਰ ਲਓ। ਜੇ ਤੁਹਾਨੂੰ ਨੋਟਿਸ ਨਹੀਂ ਮਿਲਿਆ ਕਿ ਮੈਨੂੰ ਨੋਟਿਸ ਨਹੀਂ ਮਿਲਿਆ, ਤੇ ਉਹ ਦੁਬਾਰਾ ਤੁਹਾਨੂੰ ਨੋਟਿਸ ਭੇਜ ਦਊਗੇ। ਠੀਕ ਹੈ ਜੀ।
ਅਗਲੇ ਕਾਲਰ ਦੀਪ ਸਤਿ ਸ਼੍ਰੀ ਅਕਾਲ ਭਾਜੀ। ਜੀ ਜੀ ਭਾਜੀ ਅਸੀਂ ਮੰਮੀ ਦਾ ਅਪਲਾਈ ਕਰਨਾ ਸੀਗਾ ਵੀ ਜਿੱਦਾਂ ਵਿਜ਼ਟਰ ਵੀਜ਼ਾ ਨਵੰਬਰ 'ਚ ਕਹਿੰਦੇ ਖੁੱਲੇ ਆ, ਤੇ ਉਹਦੇ ਵਾਸਤੇ ਕੀ ਸਾਨੂੰ ਕੀ ਪੇਪਰ ਚਾਹੀਦੇ ਹੈਗੇ ਆ? ਉਹਦੀ ਤਾਂ ਜੀ ਐਪਲੀਕੇਸ਼ਨ ਹੁੰਦੀ ਹੈ DS 160 ਤੁਹਾਨੂੰ ਭਰਨਾ ਪੈਂਦਾ ਫਾਰਮ, ਤੇ ਨਾਲ ਤੁਸੀਂ ਆਪਣੇ ਫਾਈਨੈਂਸ਼ੀਅਲ ਡਾਕੂਮੈਂਟ ਵਗੈਰਾ ਜਿਹੜਾ ਉੱਥੇ ਅਕਾਊਂਟੈਂਟ ਤੋਂ ਲਾ ਕੇ ਆਪਣਾ ਰੀਜ਼ਨ ਦੱਸਣਾ ਹੁੰਦਾ ਕੀ ਹੈ। ਸੋ ਬਾਕੀ ਪੂਰੀ ਐਪਲੀਕੇਸ਼ਨ ਤਾਂ ਨਹੀਂ ਮੈਂ ਤੁਹਾਨੂੰ ਭਰਨੀ ਦੱਸ ਸਕਦਾ, ਮੋਟੇ ਤੌਰ ਤੇ ਇਹੀ ਹੈ, ਬਾਕੀ ਫਿਰ ਆਪਣੀ ਰਿਸਰਚ ਕਰੋ। ਜੀ ਬਿਲਕੁਲ। ਤੇ ਬਾਕੀ ਨਾਲੇ ਨਾ ਇੰਤਜ਼ਾਰ ਕਰਿਓ ਅਜੇ ਇਹ ਵੀ ਉਹ ਕਿੱਦਾਂ ਆ, ਉਹ ਵਿਜ਼ਟਰ ਵੀਜ਼ੇ ਆ ਜਿਨ੍ਹਾਂ ਦੇ ਲੱਗੇ ਹੋਏ ਆ ਉਹਨਾਂ ਨੂੰ ਆਉਣ ਦੇ ਲਈ ਅਮਰੀਕਾ ਖੋਲ ਰਹੇ ਆ। ਵਿਜ਼ਟਰ ਵੀਜ਼ਿਆਂ ਦੀਆਂ ਉਹ ਇੰਟਰਵਿਊਜ਼ ਕਰ ਰਹੇ ਆ ਕਿ ਨਹੀਂ ਉੱਥੇ ਕੌਂਸੂਲੇਟ 'ਚ, ਉਹ ਇੱਕ ਵੱਖਰਾ ਜਿਹੜਾ ਉਹ ਸਵਾਲ ਹੈਗਾ, ਉਹਦੇ ਲਈ ਵੀ ਆਪਾਂ ਨੂੰ ਇੰਤਜ਼ਾਰ ਕਰਨਾ ਪੈਣਾ ਜੀ। ਨਾਲੇ ਵੀਜ਼ਾ ਮਿਲਣ ਦੀ ਫਾਈਟ ਹੀ ਬਹੁਤ ਜ਼ਿਆਦਾ ਹੋਣੀ ਪਹਿਲਾਂ, ਕਿਉਂਕਿ ਏਜੰਟ ਸਾਰੇ ਬੈਠੇ, ਸਾਰਿਆਂ ਨੂੰ ਅਪਾਇੰਟਮੈਂਟ ਚਾਹੀਦੀ ਹੈ। ਸੋ ਇੱਦਾਂ ਕਿ ਜਦੋਂ ਖੁੱਲੇ ਵੀ ਮੈਨੂੰ ਲੱਗਦਾ ਨਹੀਂ ਕਿ ਲੋਕਾਂ ਨੂੰ ਅਪਾਇੰਟਮੈਂਟ ਮਿਲਣੀ ਛੇਤੀ, ਕਿਤੇ 4-5 ਮਹੀਨੇ ਉਹਨਾਂ ਦੇ ਤਾਂ ਲੱਗ ਜਾਣੇ ਘੱਟੋ ਘੱਟ ਅਪਾਇੰਟਮੈਂਟ ਲੈਂਦੇ। ਸੋ ਸਮਾਂ ਕਾਫੀ ਜ਼ਿਆਦਾ ਲੱਗਣਾ, ਕਿਉਂਕਿ ਅਚਾਨਕ ਜਦੋਂ ਫਲੱਡ ਗੇਟ ਓਪਨ ਹੁੰਦੇ ਆ ਤੇ ਫਿਰ ਪਾਣੀ ਇੰਨਾ ਹੀ ਇਕੱਠਾ ਹੀ ਨਿਕਲਦਾ ਹੈ। ਜੀ ਅਮਨ ਹਾਂਜੀ ਬਾਈ ਜੀ, ਮੇਰਾ ਸਵਾਲ ਸੀਗਾ ਜੀ, ਪਿਛਲੇ ਪ੍ਰੋਗਰਾਮ ਦੇ ਵਿੱਚ ਆਪਣਾ ਇੱਕ ਪੁਆਇੰਟ ਰਹਿ ਗਿਆ ਸੀਗਾ, ਜਦੋਂ ਕੋਈ ਬੰਦਾ ਫਾਈਨਲ ਤਰੀਕ ਦੇ ਵਿੱਚ ਕੋਰਟ ਦੇ ਵਿੱਚ ਜਾਂਦਾ ਤੇ ਬੈਠਣ ਸਾਰੀ ਸਰਕਾਰੀ ਵਕੀਲ ਆਪਣਾ ਹੱਥ ਖੜੇ ਕਰ ਦਿੰਦਾ ਕਿ ਵੀ ਜਿਹੜੇ ਸਾਰੇ ਡਾਕੂਮੈਂਟ ਨੇ ਜਾਂ ਆਪਾਂ ਐਫੀਡੈਵਿਟ ਵਗੈਰਾ ਮੰਗਾਏ ਨੇ ਵੀ ਮੈਨੂੰ ਇਹਨਾਂ ਤੇ ਕੋਈ ਯਕੀਨ ਨਹੀਂ ਹੈਗਾ, ਉਸ ਤੋਂ ਬਾਅਦ ਫਿਰ ਕੀ ਹੋ ਸਕਦਾ ਜੀ? ਇਹੀ ਸੀਗਾ ਜੀ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ। ਦੇਖੋ ਕੋਈ ਵੀ ਕੋਰਟ ਆ, ਭਾਵੇਂ ਇਮੀਗ੍ਰੇਸ਼ਨ ਕੋਰਟ ਆ, ਭਾਵੇਂ ਕ੍ਰਿਮੀਨਲ ਕੋਰਟ ਆ, ਤੇ ਹਰੇਕ ਬੰਦੇ ਨੂੰ ਕ੍ਰਾਸ ਐਗਜ਼ਾਮਿਨ ਕਰਨ ਦਾ ਕਹਿ ਲਓ ਹੱਕ ਹੁੰਦਾ ਆਪਣੇ ਗਵਾਹ ਨੂੰ। ਜਦੋਂ ਬੰਦਾ ਗਵਾਹ ਕ੍ਰਾਸ ਐਗਜ਼ਾਮਿਨ ਨਹੀਂ ਕਰ ਪਾਉਂਦਾ ਤਾਂ ਬੰਦਾ ਕਹਿੰਦਾ ਕਿ ਇਹ ਐਵੀਡੈਂਸ ਤੇ ਵੇਟ ਇੰਨਾ ਦਿੱਤਾ ਨਾ ਜਾਵੇ, ਤੇ ਹੁੰਦਾ ਵੀ ਇਦਾਂ ਹੀ ਆ। ਜਿਹੜੇ ਐਫੀਡੈਵਿਟ ਵਗੈਰਾ ਜਿਹੜੇ ਹੈਗੇ ਆ ਉੱਤੇ ਇੰਨਾ ਜ਼ਿਆਦਾ ਵੇਟ ਦਿੱਤਾ ਨਹੀਂ ਜਾਂਦਾ, ਸੋ ਕੋਈ ਫਰਕ ਨਹੀਂ ਪੈਂਦਾ। ਬੜੇ ਸਾਰੇ ਕੇਸ ਜਿਹੜੇ ਹੈਗੇ ਆਪਾਂ ਬਿਨਾਂ ਐਫੀਡੈਵਿਟਾਂ ਦੇ ਜਿੱਤੇ ਹੋਏ ਆ। ਸੋ ਐਫੀਡੈਵਿਟਾਂ ਦਾ ਇੱਕ ਲਿਮਿਟਡ ਵੇਟ ਹੁੰਦਾ, ਸਰਕਾਰੀ ਵਕੀਲ ਨੇ ਆਪਣੀ ਆਬਜੈਕਸ਼ਨ ਕਰਨੀ ਹੁੰਦੀ ਆ, ਤੇ ਉਹ ਆਬਜੈਕਸ਼ਨ ਕਰਦੇ ਆ ਤਕਰੀਬਨ, ਤੇ ਕੋਰਟਸ ਨੂੰ ਆਲਰੇਡੀ ਪਤਾ ਕਿ ਕਿੰਨਾ ਕੁ ਵੇਟ ਦੇਣਾ ਵਾ, ਤੇ ਉਹਨਾਂ ਨੇ ਇੱਕ ਲਿਮਿਟਡ ਉਹਨੂੰ ਵੇਟ ਦੇਣਾ। ਤੇ ਮੇਨਲੀ ਜਿਹੜਾ ਕੇਸ ਜਿਹੜਾ ਸਾਰਾ ਹੈਗਾ ਉਹ ਤੁਹਾਡੀ ਜਿਹੜੀ ਤੁਹਾਡੇ ਬਿਆਨ ਆ ਉਹਦੇ ਬੇਸ ਤੇ ਜਿਹੜਾ ਹੈਗਾ ਉਹ ਡਿਸਾਈਡ ਹੋਊਗਾ। ਸੋ ਤੁਹਾਨੂੰ ਉਹ ਚੀਜ਼ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਕਿ ਜੇ ਸਰਕਾਰੀ ਵਕੀਲ ਨੇ ਕਿਹਾ ਕਿ ਮੈਂ ਇਹਨੂੰ ਮੰਨਦਾ ਨਹੀਂ। ਤੇ ਮੇਰਾ ਵੀ ਐਕਚੁਅਲੀ ਪਿਛਲੀ ਵਾਰੀ ਇੱਕ ਪੁਆਇੰਟ ਰਹਿ ਗਿਆ ਸੀਗਾ, ਉਹ ਇਹ ਸੀਗਾ ਕਿ ਸਰਕਾਰੀ ਵਕੀਲ ਜਾ ਕੇ ਕਹਿੰਦਾ ਉਹਦੇ ਵਿੱਚ ਕਿ ਮੈਂ ਇਹਨੂੰ ਮੰਨਣਾ ਹੀ ਨਾ, ਤੇ ਮੁੰਡੇ ਦੇ ਐਫੀਡੈਵਿਟ ਗਲਤ ਸੀਗੇ, ਤੇ ਉਸੇ ਹਫਤੇ ਦੀ ਗੱਲ ਆ। ਤੇ ਬਾਅਦ ਚ ਉਹ ਕਹਿੰਦਾ ਕਿ ਆਹ ਦੇਖੋ ਏਦਾਂ ਲਿਖਿਆ ਨਾ, ਤਾਂ ਉਹਦੀ ਫਿਰ ਮੈਂ ਤਰਕ ਇਹੀ ਦਿੱਤੀ ਸੀ ਕਿ ਇਹਨੇ ਆਪ ਹੀ ਕਿਹਾ ਸੀਗਾ ਕਿ ਇਹਨੂੰ ਮੰਨਣਾ ਹੈ, ਇਹ ਐਫੀਡੈਵਿਟ ਨੂੰ ਮੰਨਿਆ ਨਹੀਂ ਜਾਊਗਾ। ਸੋ ਮੈਂ ਵੀ ਇਹਦੇ ਨਾਲ ਸਹਿਮਤ ਆ, ਇਹ ਐਫੀਡੈਵਿਟ ਨੂੰ ਤੁਸੀਂ ਨਾ ਮੰਨੋ। ਸੋ ਕਈ ਉਹਨਾਂ ਦੀਆਂ ਗੱਲਾਂ ਉਹਨਾਂ ਦੇ ਖਿਲਾਫ ਹੀ ਵਰਤਣੀਆਂ ਪੈਂਦੀਆਂ ਜੀ। ਸੋ ਫਿਰ ਉਹ ਨਾ ਜੱਜ ਉਹਨੇ ਡਿਸੀਜਨ ਹੋਲਡ ਕੀਤਾ, ਉਹਨੇ ਬੇਸਿਕਲੀ ਆਹੀ ਦੇਖਣਾ। ਮੈਂ ਕਿਹਾ ਹੁਣ ਜਿੱਦਾਂ ਕੋਰਟ ਰੂਮ 'ਚ ਜੱਜ ਨੇ ਵੀ ਕਿਹਾ ਸੀਗਾ ਕਿ ਲਿਮਿਟਡ ਵੇਟ ਦੇਣਾ ਵਾ, ਤਾਂ ਜਿਹੜੀ ਮੇਰੀ ਕਲੋਜ਼ਿੰਗ ਉਹਦੀ ਸਟੇਟਮੈਂਟ ਸੀ, ਉਹਦੀ ਕਲੋਜ਼ਿੰਗ ਸਟੇਟਮੈਂਟ ਇਹੀ ਸੀਗੀ ਕਿ ਤੁਸੀਂ ਕੋਰਟ ਦੀ ਰੈਗੂਲੇਸ਼ਨ ਦੇ ਹਿਸਾਬ ਨਾਲ ਇਹਨੂੰ ਲਿਮਿਟਡ ਵੇਟ ਦੇਣਾ ਚਾਹੀਦਾ ਹੈ, ਇਹਦੇ ਬੇਸ ਤੇ ਆਪਾਂ ਫੈਸਲਾ ਨਹੀਂ ਕਰ ਸਕਦੇ। ਬੰਦੇ ਨੇ ਆਪਣੇ ਜਿਹੜੇ ਬਿਆਨ ਆ ਉਹ ਸਾਰੇ ਸਹੀ ਦਿੱਤੇ ਆ। ਸੋ ਹੁਣ ਜਦੋਂ ਮੈਂ ਬੋਰਡ ਆਫ ਇਮੀਗ੍ਰੇਸ਼ਨ ਅਪੀਲ 'ਚ ਜਾਊਂਗਾ, ਮੈਂ ਉਹ ਵਾਲੀ ਜਿਹੜੀ ਆਰਗੂਮੈਂਟ ਆ ਉਹ ਆਲਰੇਡੀ ਉੱਥੇ ਰੱਖੀ ਹੋਈ ਹੈ। ਜੇ ਤੁਹਾਡੇ ਵਕੀਲ ਨੇ ਉਹ ਆਰਗੂਮੈਂਟ ਨਹੀਂ ਰੱਖੀ, ਉਹ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੂਹਰੇ ਦੁਬਾਰਾ ਨਵਾਂ ਮੁੱਦਾ ਨਹੀਂ ਚੱਕ ਸਕਦਾ। ਸੋ ਇਸ ਲਈ ਇਹ ਜ਼ਰੂਰੀ ਹੈਗਾ ਕਿ ਤੁਸੀਂ ਰਾਈਟ ਆਬਜੈਕਸ਼ਨ ਕੀਤੀਆਂ ਨਹੀਂ ਕੀਤੀਆਂ, ਹੈ ਨਾ। ਤਾਂ ਸਰਕਾਰੀ ਵਕੀਲ ਨੇ ਵੀ ਆਪਣਾ ਕੰਮ ਕਰਨਾ ਕਿ ਨਹੀਂ ਇਹ ਮੰਨਣੇ ਨਹੀਂ ਚਾਹੀਦੇ, ਤੇ ਉਹੀ ਸੇਮ ਚੀਜ਼ ਤੁਹਾਡੀ ਹੈ। ਤੇ ਫਿਰ ਜੇ ਹੁਣ ਜੱਜ ਨੇ ਤਾਂ ਫੈਸਲਾ ਕਰਨ ਲਈ ਦੇਰ ਲਾ ਰਿਹਾ ਵਾ, ਕਿਉਂਕਿ ਉਹ ਹੁਣ ਇਹਨੂੰ ਦੇਖਣਾ ਚਾਹੁੰਦਾ ਕਿ ਸਿੱਧੇ ਉਹ ਕਹਿ ਦੇਵੇ ਕਿ ਐਫੀਡੈਵਿਟ ਗਲਤ ਆ, ਇਹਦਾ ਮੈਂ ਕੇਸ ਡਿਨਾਈ ਕਰਦਾ, ਉਹਨੂੰ ਮੈਂ ਬੋਰਡ ਆਫ ਅਪੀਲ ਤੇ ਜਾ ਕੇ ਰਿਵਰਸ ਕਰਾ ਲੈਣਾ ਕਿ ਨਹੀਂ ਇਹਨੂੰ ਤਾਂ ਲਿਮਿਟਡ ਵੇਟ ਦੇਣਾ ਚਾਹੀਦਾ, ਰਾਈਟ। ਸੋ ਹੁਣ ਉਹ ਜੱਜ ਤਾਂ ਕਰਕੇ ਫਸਿਆ ਹੋਇਆ ਕਿ ਦੇਖੀਏ ਕਿ ਕਿੱਧਰਲੇ ਬੰਨੇ ਜਾਣਾ, ਕਿ ਬੰਦਾ ਕ੍ਰੈਡੀਬਲ ਹੈਗਾ ਕਿ ਨਹੀਂ ਹੈਗਾ, ਤੇ ਤਾਂ ਕਰਕੇ 50-50 ਚ ਹੋ ਗਿਆ। ਸੋ ਉਹਦਾ ਮੈਨੂੰ ਪਤਾ ਕਿ ਜੇ ਨਹੀਂ ਉਹ ਕਰਦਾ, ਕਿਉਂਕਿ ਮੁੰਡੇ ਦੇ ਬਿਆਨ ਬਿਲਕੁਲ ਸਹੀ ਸੀਗੇ, 100% ਕੋਈ ਖਰਾਬੀ ਨਹੀਂ ਉਹਨੇ ਕੀਤੀ, ਤੇ ਪਹਿਲਾਂ ਉਹਦੀਆਂ ਲੈਟਰਸ ਵਗੈਰਾ ਗਲਤ ਸੀਗੀਆਂ, ਡਾਕਟਰ ਦੀ ਉਹਨਾਂ ਨੇ ਗਲਤੀ ਕੀਤੀ, ਇੰਡੀਆ ਵਕੀਲ ਨੇ ਗਲਤੀ ਕੀਤੀ ਸੀ। ਸੋ ਉੱਥੇ ਹੁਣ ਚੱਕਰ ਫਸ ਗਿਆ। ਸੋ ਜੱਜ ਜਿਹੜਾ ਹੈਗਾ ਉਹਦੀ ਜਿਹੜੀ ਰੇਟਿੰਗ ਹੈਗੀ ਉਹ ਹੈਗੀ 43%, ਜਿਹੜੇ ਜੱਜ ਮੂਹਰੇ ਕੇਸ ਸੀਗਾ। ਸੋ ਡਿਫੀਕਲਟ ਜੱਜ ਸੀਗਾ, 4.5 ਘੰਟੇ ਹੀਅਰਿੰਗ ਚੱਲੀ, ਤੇ ਜੱਜ ਨੇ ਸਰਕਾਰੀ ਵਕੀਲ ਨੂੰ ਵੀ ਪੁੱਛਿਆ ਕਿ ਬਈ ਤੂੰ ਕੀ ਕਰਨਾ, ਮੇਰੀ ਹੈਲਪ ਕਰ, ਕਿ ਕਿੱਦਾਂ ਫੈਸਲਾ ਕੀਤਾ ਜਾਵੇ। ਫਿਰ ਮੈਨੂੰ ਪੁੱਛਿਆ, ਸਰਕਾਰੀ ਵਕੀਲ ਸਿੱਧੇ ਕਹਿੰਦਾ ਕਿ ਨਹੀਂ ਇਹ ਸਾਰੇ ਕਹਿੰਦਾ ਕੇਸ ਫਰਾਡ ਹੁੰਦੇ ਆ, ਸਾਰਿਆਂ ਦੇ ਕਹਿੰਦਾ ਨਕਲੀ ਇੱਦਾਂ ਨਾ। ਤਾਂ ਉਹਨੂੰ ਇਹ ਕਿਹਾ ਕਿ ਤੂੰ ਇੱਦਾਂ, ਜੱਜ ਕਹਿੰਦਾ ਕਿ ਤੂੰ ਇੱਦਾਂ ਨਹੀਂ ਕਹਿ ਸਕਦਾ ਕਿ ਸਾਰਿਆਂ ਦੇ ਫਰਾਡ ਹੁੰਦੇ ਆ, ਇਹ ਕੇਸ ਬਾਰੇ ਗੱਲ ਕਰ, ਹੈ ਨਾ। ਤੇ ਫਿਰ ਮੁੱਕ ਦੀ ਗੱਲ ਉੱਥੇ ਆ ਗਈ ਕਿ ਬਾਅਦ 'ਚ ਉਹਨੇ ਸਹੀ ਐਫੀਡੈਵਿਟ ਦੇ ਦਿੱਤੇ ਸੀਗੇ। ਪੁਰਾਣੇ ਵਾਲੇ ਦਾ ਇਹ ਸੀਗਾ ਕਿ ਉਹਦੇ ਪੁਰਾਣੇ ਵਕੀਲ ਨੇ ਉਹਨੂੰ ਇੰਗਲਿਸ਼ 'ਚ ਸਮਝਾਏ ਨਹੀਂ ਸੀਗੇ, ਸਾਡੀ ਉਹ ਆਰਗੂਮੈਂਟ ਸੀਗੀ। ਸੋ ਇੱਦਾਂ ਦੀਆਂ ਕਾਫੀ ਸਾਰੀਆਂ ਚੀਜ਼ਾਂ ਤੁਹਾਨੂੰ ਕੋਰਟ ਰੂਮ 'ਚ ਪੇਸ਼ ਕਰਨੀਆਂ ਪੈਂਦੀਆਂ ਕਈ ਵਾਰੀ, ਤੇ ਜੇ ਜੱਜ ਫਿਰ ਵੀ ਆਪਣਾ ਫੈਸਲਾ ਦੇਵੇ ਤਾਂ ਫਿਰ ਇਹ ਹੈ ਕਿ ਬੋਰਡ ਆਫ ਇਮੀਗ੍ਰੇਸ਼ਨ ਅਪੀਲ ਮੂਹਰੇ
ਤੁਹਾਡੇ ਕੋਲ ਆਪਸ਼ਨ ਜ਼ਿਆਦਾ ਆ ਜਾਂਦੀਆਂ ਉਹਨੂੰ ਰਿਵਰਸ ਕਰਨ ਦੀ। ਰਿਵਰਸ ਕਰਾਉਣ ਦੇ ਲਈ। ਮਹਿੰਦਰ ਕੌਰ ਹਾਂਜੀ, ਸਤਿ ਸ੍ਰੀ ਅਕਾਲ ਵੀਰ ਜੀ। ਜੀ ਜੀ ਤੇ ਮੇਰਾ ਸਵਾਲ ਇਹ ਹੈ ਜੀ, ਸਾਡੇ ਰਿਸ਼ਤੇਦਾਰਾਂ ਦੀ ਕੁੜੀ ਦਾ ਆਈਲੈਟਸ ਕੀਤਾ ਹੋਇਆ ਤੇ ਜੀ। ਉਹ ਇੱਥੇ ਪੜ੍ਹਾਈ ਦੇ ਬੇਸ ਤੇ ਆ ਸਕਦੀ ਹੈ? ਇਕੱਲੇ ਆਈਲੈਟਸ ਨਹੀਂ, ਜਿਹੜੀ ਯੂਨੀਵਰਸਿਟੀ 'ਚ ਜਾਣਾ ਦੀਆਂ ਸਾਰੀਆਂ ਰਿਕੁਆਇਰਮੈਂਟਾਂ ਦੇਖੋਗੇ, ਕਿਹੜਾ ਕੋਰਸ ਆ, ਕਿੱਦਾਂ ਦਾ ਕੋਰਸ ਆ, ਕਿਹੜਾ ਕੋਰਸ ਕਰਨਾ, ਉਹਦੇ ਹਿਸਾਬ ਨਾਲ। ਕਈਆਂ ਨੂੰ ਹੋਰ ਵੀ ਰਿਕੁਆਇਰਮੈਂਟ ਹੁੰਦੀ ਆ, ਜਿੱਦਾਂ 12ਵੀਂ ਹਾਈ ਸਕੂਲ ਜਾਂਦੇ ਹੋ SAT ਕਿਸੇ ਨੂੰ ਕਰਨਾ ਪੈ ਜਾਂਦਾ, ਕਿਸੇ ਨੂੰ GRE, ਕਿਸੇ ਨੂੰ GMAT, ਤੇ ਉਹ ਸਾਰੀਆਂ ਚੀਜ਼ਾਂ ਵੀ ਤੁਹਾਨੂੰ ਦੇਖਣੀਆਂ ਪੈਣੀਆਂ ਜੀ। ਤਾਂ ਉੱਥੇ ਦੀ ਐਜੂਕੇਸ਼ਨ ਉਹਨਾਂ ਨੇ ਵੈਲੂਏਟ ਕਰਨੀ ਆ, ਕਿੰਨੀ ਇੱਥੇ ਮੇਚ ਖਾਂਦੀ, ਕਿੰਨੀ ਨਹੀਂ, ਕੁਝ ਹੋਰ ਤਾਂ ਨਹੀਂ ਰਿਕੁਇਜ਼ਿਟ, ਦੇयर ਟੂ ਮੈਨੀ ਥਿੰਗਸ। ਤੇ ਕੱਲਾ ਆਈਲੈਟਸ ਵਾਲਾ ਹਿਸਾਬ ਨਹੀਂ ਆ ਵੀ ਨਾਲ ਉਹ ਜਿਹੜਾ ਉਹ ਤੁਹਾਨੂੰ ਉਹ ਰਿਸਰਚ ਉਹਨਾਂ ਨੂੰ ਖੁਦ ਕਹੋ ਉਹਨਾਂ ਨੂੰ ਵੀ ਕਰੇ, ਤਾਂ ਜੋ ਉਹਨਾਂ ਨੂੰ ਫਾਇਦਾ ਜਿਹੜਾ ਹੋ ਜਾਵੇ। ਜਿਨ੍ਹਾਂ ਨਾਲ ਆਪਣੇ ਬਾਇਓਮੈਟ੍ਰਿਕ ਦਾ ਸਵਾਲ ਸੀ, ਉਹਨਾਂ ਨੇ ਫੋਲੋ ਅਪ ਕੁਐਸਚਨ ਉਹਨਾਂ ਦਾ ਹੈਗਾ ਆ ਫੇਸਬੁੱਕ ਦੇ ਉੱਤੇ, ਕਹਿੰਦੇ ਵੀ ਉਹਨਾਂ ਦੇ ਲਾਇਰ ਨੇ ਉਹਨਾਂ ਨੂੰ ਦੱਸਿਆ ਹੀ ਨਹੀਂ ਵੀ ਅਪੁਆਇੰਟਮੈਂਟ ਲੈਟਰ ਆਈ ਸੀ, ਸੋ ਉਹ ਮਿਸ ਕਰ ਗਏ ਨੇ। ਤੇ ਹੁਣ ਉਹਨਾਂ ਦਾ ਕੁਐਸਚਨ ਆ ਵੀ ਭਾਈ ਕੀ ਕਰ ਸਕਦੇ ਆ, ਵੀ ਕਾਲ ਕਰਨੀ ਚਾਹੀਦੀ ਉਹਨਾਂ ਨੂੰ ਵੀ ਮੈਂ ਮਿਸ ਕਰਤੀ ਸੀ, 6 ਮਹੀਨੇ ਹੋ ਜਾਣੇ ਹੁਣ ਉਹਨੂੰ। ਪਹਿਲਾਂ ਤਾਂ ਸਿੱਧੇ ਜਿਹੜੀ ਅਪਾਇੰਟਮੈਂਟ ਲੈਟਰਾਂ ਨੂੰ ਲੈ ਕੇ ਸਿੱਧੇ ਹੀ ਤੁਸੀਂ ਆਪਣੇ USCIS ਦੇ ਫੀਲਡ ਆਫਿਸ 'ਚ ਜਾਓ। ਆਈ ਨਹੀਂ ਉਹਨਾਂ ਨੂੰ ਦਿੱਤੀ ਨਹੀਂ ਉਹਨਾਂ ਦੇ ਲਾਇਰ ਨੇ। ਅੱਛਾ, ਜੇ ਹੁਣ ਹੈਗੀ ਆ ਤਾਂ ਜਾ ਸਕਦੇ ਆ, ਜੇ ਨਹੀਂ ਦਿੱਤੀ ਆ ਤੇ ਓਬਵੀਅਸਲੀ USCIS ਨੂੰ ਦੁਬਾਰਾ ਕੰਟੈਕਟ ਕਰੋ ਕਿ ਲੈਟਰ ਪਹੁੰਚੀ ਨਹੀਂ ਹੈਗੀ। ਓਕੇ, ਲਾਇਰ ਤਾਂ ਦਊਗਾ ਜੇ ਲਾਇਰ ਕੋ ਆਈ ਹੈ। ਜੇ ਹੁਣ ਲਾਇਰ ਕੋ ਵੀ ਨਹੀਂ ਆਈ ਤਾਂ USCIS ਨੂੰ ਕੰਟੈਕਟ ਕਰੋ। ਜੇ ਲਾਇਰ ਕੋ ਆਈ ਹੈ ਤਾਂ ਲਾਇਰ ਨੂੰ ਕਹਿ ਭਾਈ ਮੇਰੀ ਲੈਟਰ ਦੇ। ਤੇ ਜੇ ਲਾਇਰ ਫਿਰ ਨਹੀਂ ਲੈਟਰ ਦਿੰਦਾ ਕਿ ਮੈਂ ਤੈਨੂੰ ਮਤਲਬ ਲਾਇਰ ਨੇ ਕਿਉਂ ਨਹੀਂ ਦੇਣੀ, ਹਨਾ, ਲਾਇਰ ਨੇ ਦੇ ਦੇਣੀ ਹੈ ਲੈਟਰ। ਜੇ ਤੁਹਾਡੇ ਹੱਥ ਲੈਟਰ ਲੱਗ ਜਾਂਦੀ ਹੈ, ਤੁਸੀਂ ਲੈਟਰ ਲਿਜਾ ਕੇ, ਕਈ ਵਾਰੀ ਲੇਟ ਵਾਲੇ ਵੀ ਹੁੰਦੇ ਨੇ, ਕਈ ਵਾਰੀ ਉਹਨਾਂ ਨੂੰ ਅਕੋਮੋਡੇਟ ਕਰ ਲੈਂਦੇ ਆ ਉਹ ਇਮੀਗ੍ਰੇਸ਼ਨ ਵਾਲੇ। ਪਹਿਲਾਂ ਤੁਸੀਂ ਉਹ ਟਰਾਈ ਕਰੋ, ਜੇ ਨਹੀਂ ਹੁੰਦਾ ਤੁਸੀਂ ਦੁਬਾਰਾ ਫਿਰ ਬਾਇਓਮੈਟ੍ਰਿਕਸ ਆਪਣੀ ਰਿਕੁਐਸਟ ਕਰੋ। ਜੇ ਫਿਰ ਵੀ ਨਹੀਂ ਹੁੰਦਾ ਤੇ ਵਾਕਈ ਇਦਾਂ ਦਾ ਕੇਸ ਸੀਗਾ ਕਿ ਲਾਇਰ ਨੇ ਨਹੀਂ ਦਿੱਤੀ, ਉਹਦੀ ਅਣਗਹਿਲੀ ਹੈ ਤੇ ਕੇਸ ਰਿਜੈਕਟ ਹੁੰਦਾ, ਤੇ ਫਿਰ ਤੁਹਾਨੂੰ ਲਾਇਰ ਚੇਂਜ ਕਰਕੇ ਉਹੀ ਜਿਹੜਾ ਆਪਾਂ ਦੱਸਿਆ ਸੀ ਕੰਪਲੇਂਟ ਵਾਲਾ ਸਿਸਟਮ ਤੇ ਰੀਓਪਨ ਕਰਨਾ ਪੈਣਾ ਕੇਸ। ਜੀ ਜੀ। ਇੱਕ ਸਵਾਲ ਆ ਮਨਪਿੰਦਰ ਹੋਣਾ ਦਾ YouTube ਤੇ, ਰਿਮੂਵਲ ਆਫ ਗ੍ਰੀਨ ਕਾਰਡ ਕੰਡੀਸ਼ਨਸ ਦੇ ਲਈ ਉਹਨਾਂ ਨੇ ਖੁਦ ਅਪਲਾਈ ਕੀਤਾ ਇਸ ਸਾਲ ਦੇ ਵਿੱਚ, ਤੇ ਉਹ ਆਪਣੇ ਪੇਰੈਂਟਸ ਦੇ ਲਈ ਜਿਹੜਾ B1 B2 ਵੀਜ਼ਾ ਕਰਨਾ ਚਾਹੁੰਦੇ ਆ। ਉਹਨਾਂ ਦੀ ਇੰਟਰਨੈਸ਼ਨਲ ਟਰੈਵਲ ਹਿਸਟਰੀ ਤਾਂ ਨਹੀਂ, ਪਰ ਕੈਨੇਡਾ ਦਾ ਵਿਜ਼ਟਰ ਵੀਜ਼ਾ ਹੈਗਾ। ਕਰ ਸਕਦੇ ਆ ਜੀ, ਕਿਸੇ ਨੂੰ ਵੀ, ਭਾਵੇਂ ਤੁਸੀਂ ਅਸਾਈਲਮ ਕੀਤਾ, ਭਾਵੇਂ ਕੁਝ ਵੀ ਕੀਤਾ, ਤੁਹਾਡੇ ਪੇਰੈਂਟਸ ਬਿਲਕੁਲ ਐਪਲੀਕੇਸ਼ਨ ਫਾਈਲ ਕਰ ਸਕਦੇ ਆ, ਬਿਲਕੁਲ ਟਰਾਈ ਕਰ ਸਕਦੇ ਆ, ਤੇ ਉਹਨਾਂ ਦੀ ਆਪਣੀ ਐਪਲੀਕੇਸ਼ਨ ਆ, ਸੋ ਸਾਰਾ ਕੁਝ ਸੱਚ ਦੱਸੋ ਉਹਦੇ ਵਿੱਚ, ਤੇ ਬਿਲਕੁਲ ਫਾਈਲ ਕਰੋ, ਕੋਈ ਚੱਕਰ ਨਹੀਂ ਜੀ। ਇੱਕ ਦੋ ਸਵਾਲ ਇੰਡੀਆ ਨੂੰ ਜਾਣ ਵਾਲਿਆਂ ਨੇ ਪੁੱਛਿਆ ਵੀ ਅਮਰੀਕਾ ਦਾ ਸਿਟੀਜ਼ਨ ਆ ਤੇ ਕਿੰਨਾ ਚਿਰ ਉੱਥੇ ਰਹਿ ਸਕਦਾ। ਜਿੰਨੇ ਚਿਰ ਦਾ ਤੁਹਾਨੂੰ ਇੰਡੀਆ ਵਾਲੇ ਵੀਜ਼ਾ ਦਿੰਦੇ ਆ, ਉਨੇ ਚਿਰ ਦੇ ਲਈ ਤੁਸੀਂ ਉੱਦਾਂ ਰਹਿ ਸਕਦੇ। ਉੱਦਾਂ ਅਮਰੀਕਨ ਸਿਟੀਜ਼ਨ ਨੂੰ ਬੰਦਿਸ਼ ਨਹੀਂ ਆ ਵੀ ਤੁਸੀਂ ਕਿੰਨੇ ਚਿਰ ਜਿਹੜਾ ਉਹ ਬਾਹਰ ਰਹਿ ਸਕਦੇ, ਜਿੰਨਾ ਚਿਰ ਮਰਜ਼ੀ ਰਹਿ ਸਕਦੇ, ਜਿੰਨਾ ਚਿਰ ਤੁਹਾਡੀ ਜਿਸ ਕੰਟਰੀ 'ਚ ਤੁਸੀਂ ਗਏ ਆ ਵੀ ਉਹ ਤੁਹਾਨੂੰ ਅਲਾਓ ਕਰਦੇ ਉੱਥੇ ਰਹਿਣ ਦੇ ਲਈ। ਇੱਕ ਇਹ ਸੀਗਾ ਕੁਐਸਚਨ, ਤੇ ਇੱਕ ਇਹ ਸੀਗਾ ਵੀ ਇੰਡੀਆ ਦਾ ਮਲਟੀਪਲ ਐਂਟਰੀ ਵੀਜ਼ਾ ਉਹਨਾਂ ਦੇ ਕੋਲ ਹੈਗਾ ਆ, ਪਰ ਟਰੈਵਲ ਬੈਨ ਸੀਗਾ, ਤੇ ਟਰੈਵਲ ਲਿਫਟ ਤੋਂ ਬਾਅਦ ਦੇ ਵਿੱਚ ਉਮੀਦ ਹੈ ਵੀ ਉਹੀ ਸੇਮ ਵੀਜ਼ੇ ਜਿਹੜੇ ਉਹ ਚੱਲ ਜਾਣਗੇ। ਸੋ ਚਲੋ, ਹੋਪਫੁਲੀ ਕੰਮਕਾਰ ਜਿਹੜੇ ਸਾਰਿਆਂ ਦੇ ਜਿਹੜੇ ਉਹ ਚੱਲਦੇ ਜਿਹੜੇ ਉਹ ਰਹਿਣ, ਵਧੀਆ ਜਿਹੜਾ ਉਹ ਹੋ ਜਾਵੇ। ਤੇ ਹੁਣ ਆਪਾਂ ਇਜਾਜ਼ਤ ਲੈਂਦੇ ਹਾਂ, ਹੋਰ ਕਾਲਸ ਤੇ ਹੋਰ ਜਿਹੜੇ ਸਵਾਲ ਉਹ ਆਪਾਂ ਨਹੀਂ ਲਵਾਂਗੇ। ਮਿਲਾਂਗੇ ਜੀ ਹੁਣ ਅਗਲੇ ਹਫਤੇ, ਅਗਲੇ ਸ਼ਨੀਚਰਵਾਰ ਨੂੰ US ਦੇ ਇਮੀਗ੍ਰੇਸ਼ਨ ਦੇ ਇਸ ਪ੍ਰੋਗਰਾਮ ਦੇ ਵਿੱਚ, ਅਪਡੇਟ ਅਮਰੀਕਾ ਦੇ ਵਿੱਚ ਅਟਾਰਨੀ ਜੇ ਟਿਰਕੇਣਾ ਹੋਣਾ ਦੇ ਨਾਲ। ਉਦੋਂ ਤੱਕ ਲਈ ਹੁਣ ਇਜਾਜ਼ਤ ਦਿਓ ਮੇਰੇ ਰਾਜਕਨਵੀਰ ਸਿੰਘ ਵੱਲੋਂ, ਤੇ ਅਟਾਰਨੀ ਟਿਰਕੇਣਾ ਜੀ ਬਹੁਤ ਧੰਨਵਾਦ, ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਹੁਣ ਇਜਾਜ਼ਤ ਲੈਂਦੇ ਹਾਂ ਜੀ। ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।